जय गुरु जी संगत जी। डिवाइन लव फॉर गुरु जी चैनल को सब्सक्राइब कीजिए एंड बेल आइकन को प्रेस कीजिए ताकि आपको लेटेस्ट सत्संग की वीडियोस के अपडेट्स आपको मिल सके। एंड प्लीज वीडियोस को भी लाइक कीजिए। जय गुरु जी। जय गुरु जी। सबसे पहले गुरु जी के चरणों में कोटि कोटि प्रणाम और सारी संगत को हाथ जोड़ के जय गुरु जी। गुरु जी नमस्ते बोला करते थे, सो नमस्ते सारी संगत को। मैं अपनी जर्नी गुरु जी के साथ कब स्टार्ट हुई शुरू करती हूँ। हमारी जी जर्नी गुरु जी के साथ 97 में स्टार्ट हुई। हम चंडीगढ़ में उस टाइम रहते थे, तो मैं पंजाबी ज्यादा कंफर्टेबल है जी। पंजाबी च गुरु जी नाल मेरा ज्यादा, तो मैं पंजाबी हिंदी मिक्स करूंगी सत्संग। ते गुरु जी उदों 97 च चंडीगढ़ हुंदे सी ते असी गुरु जी दे मेरी कजन दे हसबैंड ने मेरे हसबैंड ने कहा कि ਇੱਥੇ ਚੰਡੀਗੜ੍ਹ ਗੁਰੂ ਜੀ ਨੇ ਤੇ ਭਗਤ ਸਾਹਿਬ ਤੁਸੀਂ ਆ ਜਾਓ, ਇੱਥੇ ਲੰਗਰ ਬੜਾ ਸਵਾਦ ਹੁੰਦਾ ਹੈ। ਤਾਂ ਉਹਨਾਂ ਨੇ ਕਿੰਨੀ ਵਾਰ ਸਾਨੂੰ ਕਿਹਾ ਫੋਨ ਤੇ, ਪਰ ਅਸੀਂ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ। ਅਸੀਂ ਗੁਰੂ ਜੀ ਦੇ ਇੱਧਰ ਕੋਈ ਜ਼ਿਆਦਾ ਧਿਆਨ ਨਹੀਂ ਸੀਗਾ ਸਾਡਾ। ਤੇ ਮੇਰੇ ਹਸਬੈਂਡ ਗਵਰਨਮੈਂਟ ਜੌਬ 'ਚ ਸੀਗੇ, ਸ਼ਾਮ ਨੂੰ ਆਉਣਾ, ਉਹਨਾਂ ਨੇ ਜ਼ਿਆਦਾ ਇੱਧਰ ਧਿਆਨ ਨਹੀਂ ਦੇਣਾ। ਫਿਰ ਭਾਜੀ ਦਾ ਕਿਤੇ ਕਿਤੇ ਫੋਨ ਆ ਜਾਣਾ ਵਿੱਚ ਕਿਤੇ 2-3 ਹਫ਼ਤਿਆਂ ਬਾਅਦ। ਤੇ ਇੱਕ ਦਿਨ ਇਹ ਕਹਿੰਦੇ ਵੀ ਚਲੋ ਇੰਨਾ ਕਹਿ ਰਹੇ ਨੇ, ਇੱਕ ਵੀਕਐਂਡ ਤੇ ਕਹਿੰਦੇ ਵੀ ਤੁਸੀਂ ਨਹੀਂ ਜਾਣਾ, ਮੈਂ ਜਾ ਕੇ ਦੇਖ ਕੇ ਆਂਦਾ ਕਿ ਉੱਥੇ ਕੀ ਹੁੰਦਾ। ਸੋ ਇਹ ਉੱਥੇ ਚਲੇ ਗਏ ਤੇ ਮੈਨੂੰ ਨਹੀਂ ਲੈ ਕੇ ਗਏ। ਤੇ ਜਦੋਂ ਰਾਤ ਨੂੰ ਵਾਪਸ ਆਏ ਤਾਂ ਮੈਂ ਪੁੱਛਿਆ, ਮੈਂ ਕਿਹਾ ਕਿਵੇਂ ਸੀ ਰਾਤ? ਕਹਿੰਦੇ ਮੈਨੂੰ ਤਾਂ ਬਹੁਤ ਅੱਛਾ ਲੱਗਿਆ, ਤੁਸੀਂ ਵੀ ਚੱਲਿਓ, ਬਹੁਤ ਗੁੱਡ ਫੀਲਿੰਗ ਹੈ ਉੱਥੇ ਜਿੱਥੇ ਮੈਂ ਜਾ ਕੇ ਆਇਆ। ਤੇ 2 ਦਿਨਾਂ ਬਾਅਦ ਜੀ ਮੈਂ ਵੀ ਰਾਤ ਮੈਨੂੰ ਲੈ ਕੇ ਗਏ ਗੁਰੂ ਜੀ ਦੇ ਦਰਬਾਰ ਦੇ ਵਿੱਚ ਤੇ ਅਸੀਂ ਉੱਥੇ ਜਾ ਕੇ ਬੈਠ ਗਏ। ਗੁਰੂ ਜੀ ਹਲੇ ਆਪਣੇ ਆਸਣ ਤੇ ਨਹੀਂ ਸੀ ਆ ਕੇ ਸੀਟ ਤੇ ਬੈਠੇ ਤੇ ਅਸੀਂ ਆਰਾਮ ਨਾਲ ਬੈਠੇ ਉੱਥੇ। ਤੇ ਇੱਕਦਮ ਜਦੋਂ 8 ਵਜੇ ਤਾਂ ਗੁਰੂ ਜੀ ਪਿੱਛੇ, ਮੈਂ ਸਾਹਮਣੇ ਬੈਠੀ ਸੀ ਗੁਰੂ ਜੀ ਦੀ ਸੀਟ ਵੱਲ ਮੂੰਹ ਕਰਕੇ, ਸਾਡੀ ਬੈਕ ਤੋਂ ਬਹੁਤ ਫਾਸਟ ਗੁਰੂ ਜੀ ਉੜਦੇ ਬਹੁਤ ਤੇਜ਼ੀ ਨਾਲ ਜਾ ਕੇ ਉੱਥੇ ਆਪਣੀ ਗੱਦੀ ਤੇ ਵਿਰਾਜਮਾਨ ਹੋ ਗਏ। ਤਾਂ ਅਸੀਂ ਤਾਂ ਸਾਰੇ, ਮੈਂ ਦੇਖਦੀ ਰਹਿ ਗਈ ਕੀ ਹੋਇਆ, ਕਿਉਂਕਿ ਮੈਂ ਆਪਣੀ ਲਾਈਫ 'ਚ ਜੀ ਮੈਂ ਕਦੀ ਇੱਧਰ ਧਿਆਨ ਹੀ ਨਹੀਂ ਸੀ ਦਿੱਤਾ ਸਪਿਰਿਚੁਅਲਿਟੀ ਵੱਲ ਜ਼ਿਆਦਾ। ਕੋਈ ਗੁਰੂ ਨੂੰ ਤੁਸੀਂ ਫਿਜ਼ੀਕਲ ਫਾਰਮ 'ਚ ਵੀ ਦੇਖ ਸਕਦੇ ਹੋ। ਤੇ ਜਦੋਂ ਗੁਰੂ ਜੀ ਨੂੰ ਦੇਖਿਆ ਤੇ ਬਹੁਤ ਇੱਕਦਮ ਮੈਨੂੰ ਤਾਂ ਫਸਟ ਹੀ ਮੈਂ ਦੱਸਾਂ ਸੰਗਤ ਜੀ ਬਹੁਤ ਅੱਛਾ ਲੱਗਿਆ, ਬਹੁਤ ਜ਼ਿਆਦਾ ਅੱਛਾ ਲੱਗਿਆ। ਗੁਰੂ ਜੀ ਇਸ ਤਰ੍ਹਾਂ ਜਾ ਕੇ ਸਾਹਮਣੇ ਗੋਰੇ ਚਿੱਟੇ ਐਨ ਸੱਜ ਕੇ ਚਮਕਦੇ ਹੁੰਦੇ ਸੀ ਗੁਰੂ ਜੀ। ਬਹੁਤ ਉਹਨਾਂ ਦੇ ਫੇਸ ਤੋਂ ਇੱਕ ਅਲੱਗ ਹੀ ਇੱਕ ਨੂਰ ਸੀ ਜਿਹੜਾ ਅਸੀਂ ਸਾਰੀ ਸੰਗਤ ਇਸ ਤਰ੍ਹਾਂ ਬੈਠੀ, ਸਾਰੀ ਫਿੱਕੀ ਪੈ ਗਈ ਸੀ ਗੁਰੂ ਜੀ ਦੇ ਅੱਗੇ। ਜਦੋਂ ਗੁਰੂ ਜੀ ਵੱਲ ਦੇਖੀਦਾ ਸੀ ਸਭ ਫਿੱਕੇ ਲੱਗਦੇ ਸੀਗੇ। ਤੇ ਇੰਨੇ ਨਹੀਂ ਗੁਰੂ ਜੀ ਦਾ ਚੱਲ ਪਿਆ ਸ਼ਬਦ ਗਾਣੇ ਸ਼ੁਰੂ ਹੋ ਗਿਆ। ਅੱਜ ਸਾਡੇ ਗੁਰੂ ਆਵਨਾ ਜੀ ਤੇ ਸਾਰੇ ਲਾਈਨ ਵਿੱਚ ਲੱਗ ਗਏ ਤੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਲੱਗ ਗਏ। ਤੇ ਮੈਂ ਵੀ ਲਾਈਨ ਵਿੱਚ ਲੱਗ ਗਈ ਤੇ ਅਸੀਂ ਜਿਸ ਤਰ੍ਹਾਂ ਅੱਗੇ ਜਾਈਏ ਤਾਂ ਮੈਨੂੰ ਬੜਾ ਇਸ ਤਰ੍ਹਾਂ ਲੱਗਿਆ ਕਿ ਮੈਂ ਮੱਥਾ ਕਿਸ ਤਰ੍ਹਾਂ ਟੇਕੂੰਗੀ, ਕਿਉਂਕਿ ਮੈਂ ਕਦੀ ਕਿਸੇ ਦੇ ਅੱਗੇ ਏਦਾਂ ਫਿਜ਼ੀਕਲ ਫਾਰਮ ਵਿੱਚ ਗੁਰੂ ਸਮਝ ਕੇ ਕਦੀ ਕਿਸੇ ਦੇ ਅੱਗੇ ਨਹੀਂ ਸੀ ਮੱਥਾ ਟੇਕਿਆ। ਤੇ ਜਦੋਂ ਗੁਰੂ ਜੀ ਦੇ ਕੋਲ ਜਿਹਨੂੰ ਗਈ ਤਾਂ ਆਪੇ ਗੁਰੂ ਜੀ ਦੇ ਕੋਲ ਕੰਟਰੋਲ ਨਹੀਂ ਹੋਇਆ, ਆਪੇ ਨੀਚੇ ਝੁਕ ਹੋ ਗਿਆ ਸੱਚੇ ਪਾਤਸ਼ਾਹ ਦੇ ਅੱਗੇ। ਤੇ ਪ੍ਰਸ਼ਾਦ ਲੈ ਕੇ ਅਸੀਂ ਬਾਹਰ ਜਾ ਕੇ ਲੌਂਚ ਖਾਈਦਾ ਹੁੰਦਾ ਸੀਗਾ ਤੇ ਉੱਥੇ ਮੇਰੇ ਕਜ਼ਨ ਮਾਸੀ ਜੀ ਵੀ ਪ੍ਰਸ਼ਾਦ ਖਾ ਰਹੇ ਸੀਗੇ। ਤੇ ਮੈਂ ਕਿਹਾ ਮਾਸੀ ਜੀ ਤੁਸੀਂ ਵੀ ਆਏ ਹੋਏ ਹੋ? ਤੇ ਕਹਿੰਦੇ ਹਾਂ, ਮੈਂ ਸੁਣਿਆ ਸ਼ੂਗਰ ਠੀਕ ਕਰਦੇ ਨੇ, ਮੈਨੂੰ ਸ਼ੂਗਰ ਹੈ। ਤੇ
ਸਾਨੂੰ ਨਾ ਉਸ ਟਾਈਮ ਬਿਲਕੁਲ ਨਹੀਂ ਸੰਗਤ ਜੀ ਪਤਾ ਸੀ ਗੁਰੂ ਜੀ ਕੀ ਕਰਦੇ ਨੇ। ਸਾਨੂੰ ਤਾਂ ਬਸ ਇੰਨਾ ਹੀ ਪਤਾ ਸੀ ਕਿ ਉਹ ਮੇਰੇ ਕਜ਼ਨ ਦੇ ਹਸਬੈਂਡ ਵੀ ਕੋਈ ਜ਼ਿਆਦਾ ਇੰਨਾ ਨਹੀਂ ਸੀ ਕਿ ਗੁਰੂ ਜੀ ਨਾਲ, ਬਸ ਉਹ ਵੀ ਏਦਾਂ ਹੀ, ਉਹਨਾਂ ਨੂੰ ਵੀ ਅੱਗੇ ਉਹਨਾਂ ਦੇ ਮਾਮਾ ਜੀ ਨੇ ਦੱਸਿਆ ਸੀ ਕਿ ਏਦਾਂ ਨਹੀਂ, ਤੇ ਉਹ ਜਾਣ ਲੱਗ ਗਏ ਸੀ। ਤੇ ਉਹਨਾਂ ਨੇ ਵੀ ਸਾਨੂੰ ਨਹੀਂ ਸੀ ਕੁਝ ਵੀ ਦੱਸਿਆ। ਉਹ ਬਸ ਲੰਗਰ ਅਸੀਂ ਤਾਂ ਗੁਰੂ ਜੀ ਦੇ ਦਰਬਾਰ ਵਿੱਚ ਨਾ ਖਾਣ ਹੀ ਗਏ ਸੀਗੇ ਕਿ ਚਲੋ ਡਿਨਰ ਹੋ ਜਾਊਗਾ, ਤੇ ਖਾਣ ਹੀ ਪਹੁੰਚੇ ਸੀ ਸੱਚੇ ਪਾਤਸ਼ਾਹ ਦੇ ਕੋਲੇ। ਤੇ ਉਹ ਆ ਕੇ ਅਸੀਂ ਪ੍ਰਸ਼ਾਦ ਅੰਦਰ ਬੈਠ ਗਏ। ਤੇ ਜਦੋਂ ਸਾਰੇ ਸੈਟਲ ਹੋ ਗਏ, ਕੁਆਇਟ ਹੋ ਗਏ, ਸ਼ਬਦ ਉੱਚੀ ਉੱਚੀ ਚੱਲ ਰਹੇ ਸੀਗੇ, ਤੇ ਗੁਰੂ ਜੀ ਨੇ, ਮੈਂ ਪਿੱਛੇ ਜਿਹਨੂੰ ਬੈਠੀ ਸੀ, ਗੁਰੂ ਜੀ ਨੇ ਏਦਾਂ ਹੱਥ ਕਰਕੇ ਮੈਨੂੰ ਆਪਣੇ ਕੋਲੇ ਬੁਲਾ ਲਿਆ ਤੇ ਮੈਂ ਗੁਰੂ ਜੀ ਦੇ ਕੋਲ ਜਾ ਕੇ ਬੈਠ ਗਈ। ਤੇ ਗੁਰੂ ਜੀ ਮੇਰੇ ਨਾਲ ਗੱਲਾਂ ਕਰਨ ਲੱਗ ਗਏ ਕਿ ਤੁਹਾਡੀ ਕੋਠੀ ਉੱਥੇ ਹੈ ਨਾਲ ਸ਼ਿਵ ਮੰਦਿਰ ਅੱਗੇ ਜਾ ਕੇ। ਮੈਂ ਕਿਹਾ ਹਾਂਜੀ ਗੁਰੂ ਜੀ। ਤੇ ਫਿਰ ਗੁਰੂ ਜੀ ਨੇ ਮੇਰੇ ਮਦਰ ਇਨ ਲॉ ਦੀਆਂ ਗੱਲਾਂ ਸਟਾਰਟ ਕਰਤੀਆਂ ਕਿ ਤੇਰੀ ਸੱਸ ਏਦਾਂ ਹੈ, ਤੇਰੇ ਸਹੁਰੇ ਨੂੰ ਏਦਾਂ ਇਸ ਤਰ੍ਹਾਂ ਗੱਲ ਕਰਦੀ ਹੈ। ਤਾਂ ਮੈਨੂੰ ਨਾ ਬੜਾ ਏਦਾਂ ਲੱਗਿਆ ਕਿ ਗੁਰੂ ਜੀ ਨੂੰ ਸਾਡੇ ਘਰ ਦੀਆਂ ਪਰਸਨਲ ਇੰਨੀਆਂ ਗੱਲਾਂ ਕਿਸ ਤਰ੍ਹਾਂ ਪਤਾ ਨਹੀਂ, ਬਿਕੋਜ਼ ਇਹ ਤਾਂ ਗੱਲਾਂ ਤੁਸੀਂ ਕਿਸੇ ਨਾਲ ਕਰਦੇ ਵੀ ਨਹੀਂ ਕਈ ਗੱਲਾਂ, ਪਰ ਫਿਰ ਵੀ ਪਰ ਅਸੀਂ ਇਸ ਦੁਨੀਆ ਦੇ ਬੰਦੇ ਆ। ਮੇਰੇ ਦਿਮਾਗ 'ਚ ਆਇਆ ਸ਼ਾਇਦ ਮੇਰੀ ਕਜ਼ਨ ਨੇ ਦੱਸਿਆ ਹੋਏਗਾ, ਪਰ ਮੈਂ ਕਿਹਾ ਇਹ ਗੱਲਾਂ ਤਾਂ ਮੈਂ ਕਜ਼ਨ ਨਾਲ ਵੀ ਨਹੀਂ ਕੀਤੀਆਂ। ਪਰ ਗੁਰੂ ਜੀ ਤਾਂ ਨਾ ਜੀ ਇੱਕ ਪਰਦਾ ਜਿਹਾ ਏਦਾਂ ਪਾ ਦਿੰਦੇ ਸੀ ਦਿਮਾਗ 'ਚ, ਅਸੀਂ ਸੋਚ ਨਹੀਂ ਸੀ ਸਕਦੇ ਕਿ ਇਹ ਗੁਰੂ ਜੀ ਕੀ ਗੱਲਾਂ ਕਰ ਰਹੇ ਨੇ। ਬਸ ਜ਼ਿਆਦਾ ਸੋਚ ਨਹੀਂ ਸੀ ਸਕਦੇ ਜ਼ਿਆਦਾ ਡੀਪਲੀ ਕਿ ਗੁਰੂ ਜੀ ਨੂੰ ਕਿਸ ਤਰ੍ਹਾਂ ਪਤਾ ਹੈ ਜਾਂ ਕੀ ਹੈ। ਤੇ ਮੈਂ ਹੱਸੀ ਗਈ। ਗੁਰੂ ਜੀ ਕਾਫੀ ਇਸ ਤਰ੍ਹਾਂ ਕਹਿੰਦੇ ਤੇਰੀ ਮਦਰ ਇਨ ਲॉ ਤੇਰੇ ਸਹੁਰੇ ਨਾਲ ਜਿੱਦਾਂ ਰੋਹ ਪਾਉਂਦੇ ਆ, ਤੇ ਗੱਲਾਂ ਕੀਤੀਆਂ ਤੇ ਮੈਂ ਹੱਸੀ ਗਈ। ਕਾਫੀ ਦੇਰ ਏਦਾਂ ਕਰਦੇ ਰਹੇ ਤੇ ਗੁਰੂ ਜੀ ਵੀ ਹੱਸੀ ਗਏ। ਫਿਰ ਮੇਰੇ ਵੱਲ ਵੀ ਦੇਖੀ ਗਏ ਤੇ ਮੇਰੇ ਮੂੰਹ 'ਚ ਨਾ ਫਿਰ ਐਂਡ ਤੇ ਨਿਕਲ ਗਿਆ, ਮੈਂ ਕਿਹਾ ਗੁਰੂ ਜੀ ਦਿਲ ਦੇ ਬਹੁਤ ਚੰਗੇ ਨੇ। ਫਿਰ ਗੁਰੂ ਜੀ ਹੱਸੇ ਤੇ ਫਿਰ ਮੈਨੂੰ ਕਹਿੰਦੇ ਜਾ ਪਿੱਛੇ ਬੈਠ ਜਾ ਕੇ। ਤੇ ਫਿਰ ਮੈਂ ਪਿੱਛੇ ਚਲੀ ਗਈ ਤੇ ਮੈਨੂੰ ਬੜਾ ਅੱਛਾ ਲੱਗਿਆ। ਤੇ ਫਿਰ ਅਸੀਂ 1-2 ਦਿਨ ਛੱਡ ਕੇ ਇੱਕ ਖਿੱਚ ਜੀ ਪਈ ਕਿ ਅਸੀਂ ਚੱਲੀਏ ਦੁਬਾਰਾ। ਅਸੀਂ ਫਿਰ ਦੁਬਾਰਾ ਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਗਏ ਜੀ। ਤੇ ਉਸ ਦਿਨ ਫਿਰ ਮੈਨੂੰ ਗੁਰੂ ਜੀ ਨੇ ਬੁਲਾ ਲਿਆ ਤੇ ਗੁਰੂ ਜੀ ਕੋਲ ਨਾ ਉੱਥੇ ਅੱਗੇ ਮਿਡਲ ਏਜਡ ਲੇਡੀਜ਼ ਬੈਠੀਆਂ ਹੁੰਦੀਆਂ ਸੀ ਜ਼ਿਆਦਾ। ਤੇ ਉਦੋਂ ਅਸੀਂ ਕਾਫੀ ਯੰਗ ਕਪਲ ਹੁੰਦਾ ਸੀ। ਆਈ ਵਾਸ 24 ਤੇ ਉਹ ਗੁਰੂ ਜੀ ਨੇ ਮੈਨੂੰ ਕੋਲੇ ਬਿਠਾ ਲਿਆ ਤੇ ਉਹਨਾਂ ਵੱਲ ਮੂੰਹ ਕਰਕੇ ਕਿੰਨੀ ਦੇਰ ਬਿਠਾ ਕੇ ਫਿਰ ਬਸ ਕੁਝ ਨਹੀਂ ਬੋਲੇ ਮੇਰੇ ਨਾਲ। ਉਹਨਾਂ ਵੱਲ ਲੇਡੀਜ਼ ਵੱਲ ਮੂੰਹ ਕਰਕੇ ਕਹਿੰਦੇ ਕੁੜੀ ਬਹੁਤ ਚੰਗੀ ਹੈ। ਤੇ ਮੈਨੂੰ ਤਾਂ ਹੋਰ ਬਹੁਤ ਅੱਛਾ ਲੱਗਿਆ ਕਿ ਕਿਉਂਕਿ ਗੁਰੂ ਜੀ ਦੀ ਇੱਕ ਜਿਹੜੀ ਫੀਲਿੰਗ ਸੀ ਨਾ ਜੀ ਉਹ ਡਿਸਕ੍ਰਾਈਬ ਕਰਨੀ ਬੜੀ ਮੁਸ਼ਕਿਲ ਹੈ। ਉਹਨਾਂ ਦੀ ਜਿਹੜੀ ਖੁਸ਼ੀ, ਉਹਨਾਂ ਦੀ ਜਿਹੜਾ ਉਹਨਾਂ ਦਾ ਰੂਪ ਉਹ ਇਹ ਹੈ ਕਿ ਇੱਕ ਗੂੰਗੇ ਨੂੰ ਗੁੜ ਖਵਾ ਦਈਏ ਤੇ ਉਹਨੂੰ ਪੁੱਛੀਏ ਵੀ ਇਹਦਾ ਸਵਾਦ ਦੱਸ। ਤੇ ਉਹ ਦੱਸਣਾ ਹੀ ਇੱਕ ਬੜੀ ਕਹਿ ਲਓ ਵੀ ਗੁਰੂ ਦੀ ਮਹਿਮਾ ਕਹੀ ਨਾ ਜਾਏ। ਤੇ ਗੁਰੂ ਜੀ ਨੂੰ ਦੇਖ ਕੇ ਇੰਨੀ ਸ਼ਾਂਤੀ ਤੁਹਾਡੀ ਰੂਹ ਨੂੰ ਮਿਲਦੀ ਸੀ, ਤੁਸੀਂ ਫਿਜ਼ੀਕਲ ਫਾਰਮ ਨੂੰ ਭੁੱਲ ਜਾਂਦੇ ਸੀ। ਆਲੇ ਦੁਆਲੇ ਤੁਹਾਡੇ ਕੌਣ ਬੈਠਾ ਹੈ ਤੁਹਾਨੂੰ ਨਹੀਂ ਨਜ਼ਰ ਆਉਂਦਾ ਸੀ, ਨਹੀਂ ਦਿਮਾਗ ਵਿੱਚ ਇੰਨਾ ਚੱਲਦਾ ਸੀ ਕਿ ਇੱਕਦਮ ਤੁਹਾਡੀ ਕਨੈਕਸ਼ਨ ਵਰਲਡਲੀ ਕਨੈਕਸ਼ਨ ਗੁਰੂ ਜੀ ਤੋੜ ਦਿੰਦੇ ਸੀਗੇ ਤੁਹਾਡੇ ਰਿਲੇਟਿਵਸ ਨਾਲ, ਤੁਹਾਡੀ ਦੁਨੀਆਦਾਰੀ ਨਾਲ। ਇੱਕਦਮ ਗੁਰੂ ਜੀ ਦੇ ਪ੍ਰੈਜ਼ੈਂਸ ਤੁਹਾਡੀ ਰੂਹ ਇੱਕਦਮ ਉਹਨਾਂ ਨਾਲ ਕਨੈਕਟ ਹੋ ਜਾਂਦੀ ਸੀਗੀ ਕਿ ਏਦਾਂ ਮੈਗਨੇਟ ਸੀ ਗੁਰੂ ਜੀ ਦੇ ਵਿੱਚ, ਸਾਡੀ ਰੂਹਾਂ ਦਾ ਮੈਗਨੇਟ ਜਿੱਦਾਂ ਹੁੰਦਾ ਨਾ, ਕਿ ਮੇਰਾ ਤਾਂ ਬਹੁਤ ਜ਼ਿਆਦਾ ਹੀ ਇਸ ਤਰ੍ਹਾਂ ਹੋ ਜਾਂਦਾ ਤੁਸੀਂ ਬੋਲ ਨਹੀਂ ਸੀ ਸਕਦੇ। ਹੁਣ ਮੈਂ ਕਈ ਵਾਰ ਸੰਗਤ ਸਾਡੇ ਨਾਲ ਕਈ ਬੈਠੇ ਹੁੰਦੇ ਉਹ ਕਹਿੰਦੇ ਨੇ ਮੈਂ ਗੁਰੂ ਜੀ ਨੂੰ ਆਹ ਕਹਿੰਦੀ, ਮੈਂ ਆਹ ਕਹਿੰਦੀ, ਹਮ ਮਿਲਤੇ ਗੁਰੂ जी से तो हम ये बोलते ऐसे कहते। फिर मैं कहनी होती नहीं कह सकते सी, नहीं बोल ही नहीं सकते थे। अब गुरु जी के आगे जितना मर्जी कोई बंदा अपने आप को स्मार्ट क्लेवर समझता हो, पर गुरु जी के आगे ऐसा औरा था गुरु जी का, उनके आगे हम नहीं बोल सकते थे। एकदम हमारी रूह के अंदर वो एक डर आ जाता था कि ये शक्ति है, एक एनर्जी बैठी है। सो गुरु जी दे नाल इस तरह जी असी आना रोज जाना स्टार्ट हो गए। बड़ा अच्छा लगता सी गुरु जी को जाना ते गुरु जी दे दरबार विच बैठना ते गुरु जी दी फ्रेगरेंस। तुसी आप सोचो तुसी किते जांदे हो, किते किते बैठे हो ते उत्थे खुशबू दे विच भर के बैठे हो, कितना एक फीलिंग हो और इनू दसना उस फ्रेगरेंस नू डिस्क्राइब करना एक
ਮੇਰੇ ਕੋਲ ਤਾਂ ਅਲਫਾਜ਼ ਹੀ ਨਹੀਂ ਹੈਗੇ ਜੀ ਉਹਦੇ, ਕਿ ਇੰਨੀ ਖੁਸ਼ਬੂ ਗੁਰੂ ਜੀ ਦੇ ਦਰਬਾਰ ਵਿੱਚ ਹੁੰਦੀ ਸੀ। ਸਾਡੇ ਪਰਫਿਊਮ, ਮੈਂ ਵੀ ਪਰਫਿਊਮ ਅਸੀਂ ਵੀ ਲਗਾਉਂਦੇ ਸੀ ਸਭ, ਕੋਈ ਉਹਨਾਂ ਦੀ ਰੈਲੇਵੈਂਟ, ਕੋਈ ਉਹਨਾਂ ਦੀ ਸਮੈਲ ਨਹੀਂ ਸੀ ਸਾਡੀ ਰਹਿੰਦੀ, ਕਿਉਂਕਿ ਗੁਰੂ ਜੀ ਦਾ ਇੱਕ ਆਪਣਾ ਹੀ ਇੰਨੀ ਖੁਸ਼ਬੂ ਦੇ ਭਰੇ ਪੂਰਾ ਦਰਬਾਰ, ਇਵਨ ਗੇਟ ਤੋਂ ਹੀ ਅਸੀਂ ਜਦੋਂ ਐਂਟਰ ਕਰਨਾ ਉੱਥੇ ਖੁਸ਼ਬੂ ਆਣੀ ਸਟਾਰਟ ਹੋ ਜਾਂਦੀ ਸੀ ਕਾਰ ਚੋਂ ਨਿਕਲਦੇ। ਜਿਸ ਤਰ੍ਹਾਂ ਅਸੀਂ ਕਦਮ ਗੁਰੂ ਜੀ ਵੱਲ ਆਪਣੇ बढ़ाਉਂਦੇ ਸੀ, ਉਹ ਖੁਸ਼ਬੂ ਵੱਧਦੀ ਜਾਂਦੀ ਸੀ। ਜਿਸ ਤਰ੍ਹਾਂ ਅਸੀਂ ਗੁਰੂ ਜੀ ਦੇ ਦਰਬਾਰ 'ਚ ਪਹੁੰਚਦੇ ਸੀ, ਉਹ ਸੱਚਖੰਡ ਦੀ ਫ੍ਰੈਗਰੈਂਸ 'ਚ ਅਸੀਂ ਭਰ ਜਾਂਦੇ ਸੀਗੇ। ਤੇ ਉਹ ਇੱਕ ਤੁਹਾਡੇ ਸਾਹਾਂ ਦੇ ਨਾਲ ਇੱਕ ਗੁਰੂ ਜੀ ਨੂੰ ਦੇਖਣਾ, ਇੱਕ ਸ਼ਬਦ ਬਾਣੀ ਚੱਲਣੀ, ਇੱਕ ਤੁਹਾਡੀ ਸਾਹ ਦੇ ਵਿੱਚ ਉਸ ਉੱਥੇ ਆਕਸੀਜਨ ਦੇ ਵਿੱਚ ਗੁਰੂ ਜੀ ਦੀ ਫ੍ਰੈਗਰੈਂਸ ਨਾਲ ਤੁਹਾਡਾ ਬੋਡੀ ਨੇ, ਤੁਹਾਡੇ ਸਾਰੀ ਬੋਡੀ ਨੇ ਭਰ ਜਾਣਾ, ਤੁਹਾਡੇ ਅੰਦਰ ਸਾਹ ਗੁਰੂ ਜੀ ਦੀ ਫ੍ਰੈਗਰੈਂਸ ਤੇ ਜਾਣੇ। ਉਹ ਇੱਕ ਹੋਰ ਹੀ ਦੁਨੀਆ ਸੀ। ਉਹ ਮੈਂ ਕਹਿੰਦੀ ਹਾਂ ਕਿ ਗੁਰੂ ਜੀ ਅੱਜ ਫਿਜ਼ੀਕਲ ਰੂਪ ਤੁਸੀਂ ਆਓ, ਮੈਂ ਤੁਹਾਨੂੰ ਜੱਫੀ ਪਾ ਲਾ। ਸੱਚੇ ਪਾਤਸ਼ਾਹ ਕਦੀ ਨਾ ਅਸੀਂ ਛੱਡੀਏ ਤੁਹਾਨੂੰ। ਤੇ ਪਰ ਇੱਕ ਗੁਰੂ ਜੀ ਦੇ ਆਲੇ ਦੁਆਲੇ ਨਾਲ ਇੱਕ ਡਰ ਹੁੰਦਾ ਸੀ, ਤੁਸੀਂ ਗੁਰੂ ਜੀ ਦੇ ਨੇੜੇ ਨਹੀਂ ਸੀ ਜਾ ਸਕਦੇ। ਗੁਰੂ ਜੀ ਦੇ ਕੋਲੇ ਹੁੰਦੇ ਹੋਏ ਵੀ ਤੁਸੀਂ ਗੁਰੂ ਜੀ ਨੂੰ ਦਾ ਹੱਥ ਨਹੀਂ ਸੀ ਲਗਾ ਸਕਦੇ। ਇੱਕ ਗੁਰੂ ਜੀ ਦੇ ਆਲੇ ਦੁਆਲੇ ਇੱਕ ਪਿਆਰ, ਇੱਕ ਡਰ ਦਾ ਐਟਮੋਸਫੀਅਰ ਜਿਹਾ ਹੁੰਦਾ ਸੀ। ਪਿਆਰ ਵੀ ਬਹੁਤ ਜ਼ਿਆਦਾ ਹੁੰਦਾ ਸੀ ਗੁਰੂ ਜੀ ਤੋਂ ਝਲਕਦਾ, ਪਰ ਇੱਕ ਤੁਹਾਡੀ ਰੂਹ ਬਹੁਤ ਡਰੀ ਰਹਿੰਦੀ ਸੀਗੀ ਕਿ ਇੱਥੇ ਇੱਕ ਬਹੁਤ ਤੁਸੀਂ ਵੱਡੀ એનર્ਜੀ ਦੇ ਕੋਲੇ, ਕੋਈ ਸ਼ਕਤੀ ਦੇ ਕੋਲੇ ਬੈਠੇ ਹੋ। ਕਿ ਇੱਥੇ ਉਹ ਅਸੀਂ ਇੱਕ ਫੀਲਿੰਗ ਜਿਹੜੀ ਲਿੱਤੀ ਹੈ, ਉਹ ਪੁਰਾਣੀ ਸੰਗਤ ਦੱਸਦੀ ਹੈ। ਮੈਂ ਤੁਹਾਡੇ ਸਤਸੰਗ ਸੁਣਦੀ ਹਾਂ, ਬਹੁਤ ਅੱਛਾ ਲੱਗਦਾ ਰੋਜ਼ ਸਤਸੰਗ ਸੁਣਨੇ। ਤੇ ਉਹ ਗੁਰੂ ਜੀ ਦੇ ਇਸ ਤਰ੍ਹਾਂ ਦਰਬਾਰ 'ਚ ਅਸੀਂ ਜੀ ਚੰਡੀਗੜ੍ਹ ਫਿਰ ਜਾਣਾ ਸਟਾਰਟ ਕਰਤਾ। ਤੇ ਉੱਥੇ ਫਿਰ ਕੁਛ ਮਹੀਨੇ ਜਾਂਦੇ ਰਹੇ ਤਾਂ ਮੇਰੀ ਪ੍ਰੈਗਨੈਂਸੀ ਵੀ ਉਦੋਂ ਸਟਾਰਟ ਹੋ ਗਈ ਸੀਗੀ। ਤੇ ਫਿਰ ਸਾਨੂੰ ਅਕਤੂਬਰ ਨਵੰਬਰ 'ਚ ਪਤਾ ਲੱਗਿਆ ਜਾਂਦੇ ਜਾਂਦੇ ਕਿ ਗੁਰੂ ਜੀ ਇੱਕਦਮ ਚਲੇ ਗਏ। ਤੇ ਅਸੀਂ ਤਾਂ ਸਾਰੇ ਜਣੇ ਇੱਕਦਮ ਸ਼ੌਕ 'ਚ ਹੋ ਗਏ ਸੀ, ਚੰਡੀਗੜ੍ਹ ਦੀ ਸੰਗਤ, ਬਈ ਹੁਣ ਅਸੀਂ ਗੁਰੂ ਜੀ ਨੂੰ ਕਿਸ ਤਰ੍ਹਾਂ ਲੱਭਾਂਗੇ, ਕਿਉਂਕਿ ਕੋਈ ਗੁਰੂ ਜੀ ਆਪਣਾ ਪਤਾ ਨਹੀਂ ਸੀ ਦੱਸ ਕੇ ਗਏ। ਮੈਂ ਕਿੱਥੇ ਚਲੇ ਗਿਆ ਤਾਂ ਸਾਡੇ ਦਿਮਾਗ 'ਚ ਕਿ ਐਡੇ ਵੱਡੇ ਇੰਡੀਆ 'ਚ ਗੁਰੂ ਜੀ ਕਿੱਥੇ ਚਲੇ ਗਏ, ਕਿਵੇਂ ਅਸੀਂ ਗੁਰੂ ਜੀ ਦੇ ਦਰਸ਼ਨ ਦੁਬਾਰਾ ਕਰਾਂਗੇ। ਉਦੋਂ ਨਾ ਮੋਬਾਈਲ ਹੁੰਦੇ ਸੀ, ਇਹ ਗੱਲ 97 ਦੀ ਹੈ ਜੀ। ਤੇ ਪਰ ਮੈਂ ਤੁਹਾਨੂੰ ਦੱਸਦੀ ਉੱਥੇ ਚੰਡੀਗੜ੍ਹ ਦੇ ਦਰਬਾਰ 'ਚ ਕੀ ਮੈਂ ਨੋਟ ਕੀਤਾ, ਉੱਥੇ ਸੁਖੀ ਆਂਟੀ ਹੁੰਦੇ ਸੀਗੇ। ਤੇ ਸੁਖੀ ਆਂਟੀ ਨੂੰ ਇੱਕ ਦਿਨ ਗੁਰੂ ਜੀ ਨੇ ਕਿਹਾ ਤੂੰ ਸਤਸੰਗ ਤੁਸੀਂ ਸੁਣਾਓ। ਤੇ ਸੁਖੀ ਆਂਟੀ ਨੇ ਨਾ ਸਤਸੰਗ ਆਪਣੇ ਗ੍ਰੈਂਡਸਨ ਦਾ ਕੀਤਾ ਕਿ ਮੇਰੀ ਡਾਟਰ ਦੇ ਬੇਬੀ ਬੋਏ ਹੋਇਆ ਤੇ ਮੈਂ ਜਿਹੜੀ ਗਾਇਨੇਕੋਲੋਜਿਸਟ ਦੇ ਕੋਲੇ ਜਾਂਦੇ ਸੀ ਅਸੀਂ, ਤੇ ਗੁਰੂ ਜੀ ਨੇ ਮਨਾ ਕੀਤਾ ਕਿ ਉਸ ਨਰਸਿੰਗ ਹੋਮ 'ਚ ਨਹੀਂ ਤੁਸੀਂ ਜਾਣਾ, ਉਹਨੂੰ ਚੇਂਜ ਕਰੋ ਤੇ ਉਸ ਡਾਕਟਰ ਦੇ ਜਾਓ, ਦੂਸਰੇ ਡਾਕਟਰ ਦੇ। ਤੇ ਉਹਨਾਂ ਨੇ ਸਾਰਾ ਦੱਸਿਆ ਕਿ ਇਸ ਤਰ੍ਹਾਂ। ਤੇ ਮੈਂ ਨਾ ਜੀ ਸਤਸੰਗ ਸੁਣ ਰਹੀ ਸੀ ਤੇ ਮੈਂ ਵੀ ਪ੍ਰੈਗਨੈਂਟ ਸੀ ਤੇ ਮੈਂ ਵੀ ਉਹ ਸੇਮ ਗਾਇਨੇਕੋਲੋਜਿਸਟ ਲੇਡੀ ਕੋਲ ਜਾਂਦੀ ਸੀਗੀ। ਤੇ ਜਦੋਂ ਮੈਂ ਉਹ ਸਤਸੰਗ ਸੁਣਿਆ ਤਾਂ ਮੇਰੇ ਨਾਲ ਨਾ ਰਿਲੇਟ ਕਰ ਗਿਆ ਤੇ ਮੈਂ ਵੀ ਚੇਂਜ ਕਰ ਲਿਆ। ਮੈਂ ਨਰਸਿੰਗ ਹੋਮ ਜਿੱਥੇ ਗੁਰੂ ਜੀ ਨੇ ਜਿਹੜਾ ਕਿਹਾ ਸੀਗਾ, ਨਾ ਅਸੀਂ ਪੁੱਛਿਆ ਨਾ ਦੱਸਿਆ, ਬਸ ਸਤਸੰਗ ਤੋਂ ਹੀ ਅਸੀਂ ਆਈਡੀਆ ਲੈ ਲਿਆ ਕਿ ਇੱਥੋਂ ਸਾਨੂੰ ਛੱਡ ਦੇਣਾ ਚਾਹੀਦਾ ਇਸ ਗਾਇਨੇਕੋਲੋਜਿਸਟ ਨੂੰ। ਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਉੱਥੇ ਬੈਠੇ, ਜਦੋਂ ਗੁਰੂ ਜੀ ਕੋਲ ਬੈਠੀਦਾ ਸੀ ਤਾਂ ਗੁਰੂ ਜੀ ਕਈ ਸੰਗਤ ਨੂੰ ਜਿਨ੍ਹਾਂ ਦੇ ਰਿੰਗਸ ਬਹੁਤ ਪਾਈਆਂ ਹੁੰਦੀਆਂ ਸੀ ਸਟੋਨਸ ਦੀਆਂ, ਤੇ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੂੰ ਉਤਾਰੋ। ਗੁਰੂ ਜੀ ਨਹੀਂ ਸੀ ਲਾਈਕ ਕਰਦੇ ਰਿੰਗਸ ਦਾ, ਪੰਡਤਾਂ ਦਾ ਸਿਸਟਮ ਜੋ ਵੀ ਹੁੰਦਾ ਸੀਗਾ। ਤੇ ਫਿਰ ਉੱਥੇ ਕਿੰਨਾ ਹੀ ਮਤਲਬ ਸੰਗਤ ਦੇ ਨਾਲ ਮੈਨੂੰ ਹੁਣ ਯਾਦ ਥੋੜਾ ਆ ਰਿਹਾ ਕਿ ਇੱਕ ਜਿਹੜਾ ਗੁਰੂ ਜੀ ਦੇ ਸ਼ਬਦ ਗਾਇਆ ਜੀ, ਮੋਹਨ ਤੇਰੇ ਉੱਚੇ ਮੰਦਰ, ਸ਼ਬਦ ਕਾਫੀ ਚੱਲਦਾ ਹੁੰਦਾ ਸੀ, ਭਾਈ ਗੁਰਦਿਆਲ ਸਿੰਘ ਜੀ ਨੇ ਗਾਇਆ ਸੀਗਾ। ਤੇ ਮੈਂ ਉਦੋਂ ਕਿਸੇ ਨੇ ਸਤਸੰਗ ਸੁਣਾਇਆ ਸੀਗਾ ਕਿ ਕਿਸੇ ਦੀ ਡੈਥ ਹੋ ਗਈ ਸੀ ਜਵਾਨ ਬੱਚੇ ਦੀ, ਤੇ ਉਹਨੂੰ ਲੈ ਕੇ ਜਾ ਰਹੇ ਸੀ ਤੇ ਗੁਰੂ ਜੀ ਨੇ ਕਿਹਾ ਇਹਨੂੰ ਨੀਚੇ ਲਾਓ, ਤੇ ਉਹਦੇ ਤੇ ਪਾਣੀ ਦੇ ਛਿੱਟੇ ਮਾਰੇ ਤੇ ਉਹ ਖੜਾ ਹੋ ਗਿਆ। ਇਹ ਅਸੀਂ ਉੱਥੇ ਸੁਣਿਆ ਸੀ, ਪਰ ਉਸ ਟਾਈਮ ਨਾ ਬੜਾ ਮੈਂ ਰਿਲੇਟ ਨਹੀਂ ਸੀ ਕਰ ਪਾਈ ਇਸ ਸਤਸੰਗ ਨੂੰ ਕਿ ਇਹ ਕਿਸ ਤਰ੍ਹਾਂ ਹੋ ਗਿਆ। ਪਰ ਹੁਣ ਮੈਂ ਸਤਸੰਗ 'ਚ ਸੁਣਿਆ ਕਿ ਉਹ ਗੁਰੂ ਜੀ HMT 'ਚ ਕੰਮ ਕਰਦੇ ਸੀ। ਜਿਹੜੇ ਭਾਈ ਗੁਰਦਿਆਲ ਸਿੰਘ ਜੀ ਰਾਗੀ ਸੀਗੇ ਉਹ HMT 'ਚ ਕੰਮ ਕਰਦੇ ਸੀਗੇ।
ਚੰਡੀਗੜ੍ਹ, ਤੇ ਗੁਰੂ ਜੀ ਉਹਨਾਂ ਨੂੰ ਮਿਲਣ ਗਏ ਸੀ ਤੇ ਰਸਤੇ 'ਚ ਢਾਬੇ ਦੇ ਉੱਤੇ ਬੈਠੇ ਸੀ ਗੁਰੂ ਜੀ, ਤੇ ਉਹ ਬੱਚੇ ਨੂੰ ਜਿਹਨੂੰ ਲੈ ਕੇ ਜਾ ਰਹੇ ਸੀ ਉਹਨੂੰ ਗੁਰੂ ਜੀ ਨੇ ਕਿਹਾ ਕਿ ਉਤਾਰੋ, ਤੇ ਉਹ ਬੱਚਾ ਖੜਾ ਹੋ ਗਿਆ। ਤੇ ਇਹ ਹੁਣ ਮੈਂ ਸਤਸੰਗ ਮੈਨੂੰ ਪਤਾ ਲੱਗਿਆ ਹੈਗਾ ਤੇ ਉਸ ਟਾਈਮ ਮੈਂ ਸੁਣਿਆ ਸੀਗਾ। ਤੇ ਇਸ ਤਰ੍ਹਾਂ ਫਿਰ ਕੀ ਅਸੀਂ ਗੁਰੂ ਜੀ ਨਾਲ ਬਹੁਤ, ਸਾਨੂੰ ਇੱਕ ਨਸ਼ਾ ਜਿਹਾ ਹੋ ਗਿਆ ਸੀ ਗੁਰੂ ਜੀ ਦਾ। ਉਹ ਇੱਕ ਨਸ਼ਾ ਜਿਹਾ ਕਿਵੇਂ ਕਹੀਏ ਕਿ ਗੁਰੂ ਜੀ ਨੂੰ ਦੇਖੇ ਬਗੈਰ ਨਾ ਜੀ ਸਾਨੂੰ ਇੱਕਦਮ ਉਸ ਟਾਈਮ ਹਲੇ ਅਸੀਂ ਯੰਗ ਸੀ, ਪਰ ਇੱਕਦਮ ਦੁਨੀਆ ਤੋਂ ਨਾ ਸਾਨੂੰ ਗੁਰੂ ਜੀ ਨੇ ਕੱਟ ਆਫ ਜਾਂ ਕਹਿ ਲੋ ਕਰਤਾ ਸੀ। ਮੈਂ ਇੱਕਦਮ ਕਿਸੇ ਚੀਜ਼ 'ਚ ਮਜ਼ਾ ਨਹੀਂ ਸੀ, ਸਿਰਫ ਗੁਰੂ ਜੀ ਦੇ ਸ਼ਾਮ ਨੂੰ ਦਰਬਾਰ 'ਚ ਜਾਣ ਦੀ ਐਕਸਾਈਟਮੈਂਟ ਰਹਿੰਦੀ ਸੀ ਸਾਰਾ ਦਿਨ। ਹਰ ਚੀਜ਼ ਉਸੇ ਟਾਈਮ ਸਾਨੂੰ ਗੁਰੂ ਜੀ ਨੇ ਫੀਲਿੰਗ ਦੇਤੀ ਸੀ ਕਿ ਇਸ ਦੁਨੀਆ ਵਿੱਚ ਸਭ ਕੁਝ ਫਿੱਕਾ ਫਿੱਕਾ ਹੈ, ਕਿ ਜੋ ਆਰਾਮ ਗੁਰੂ ਜੀ ਦੇ ਦਰਬਾਰ ਵਿੱਚ ਆ ਉਹ ਕਿਤੇ ਵੀ ਨਹੀਂ ਮਿਲ ਸਕਦਾ। ਤੇ ਅਸੀਂ ਹਰ ਸ਼ਾਮ ਨੂੰ ਹਮੇਸ਼ਾ ਐਕਸਾਈਟਡ ਹੁੰਦੇ ਸੀ ਗੁਰੂ ਜੀ ਦੇ ਦਰਬਾਰ ਤੇ ਜਾਣ ਲਈ। ਤੇ ਫਿਰ ਗੁਰੂ ਜੀ ਦੀ ਫ੍ਰੈਗਰੈਂਸ ਜੀ ਸਾਡੇ ਘਰ ਵੀ ਆਣੀ ਸਟਾਰਟ ਹੋ ਗਈ। ਕਈ ਵਾਰ ਅਸੀਂ ਵਾਕ ਕਰਦੇ ਹੋਣਾ, मैं अपने सर्वेंट ਨੂੰ कहना कि जा देख के आओ इधर उधर कहाँ से आ रही है ये खुशबू, तो कहीं अगरबत्ती इधर उधर तो नहीं लगी हुई नाल दे घरां दे विच। ते उन्हें आके कहना नहीं जी यहाँ पे आ रही है खुशबू और कहीं नहीं। और बहुत फ्रैगरेंस गुरु जी की साडे घर आंदी हुंदी सीगी। ਤੇ ਇਸ ਤਰ੍ਹਾਂ ਹੀ ਜੀ ਫਿਰ ਜਦੋਂ ਗੁਰੂ ਜੀ ਚਲੇ ਗਏ ਤਾਂ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗ ਗਿਆ ਕਿ ਗੁਰੂ ਜੀ ਦਿੱਲੀ ਵਿੱਚ ਨੇ। ਤੇ ਪਰ ਮੇਰੇ ਫਿਰ ਮੈਂ ਪ੍ਰੈਗਨੈਂਟ ਸੀ। ਫਿਰ ਦਸੰਬਰ 'ਚ 97 'ਚ ਗੁਰੂ ਜੀ ਚਲੇ ਗਏ ਸੀ ਤੇ 97 'ਚ ਮੇਰਾ ਬੇਬੀ ਬॉय ਹੋਇਆ 9 ਦਸੰਬਰ ਨੂੰ। ਤੇ ਮੇਰੇ ਪਹਿਲਾਂ ਬੇਟੀ ਸੀ ਜੀ 5 ਸਾਲ ਦੀ, ਤੇ ਉਹ ਸਜੇਰੀਅਨ ਸੀ, ਨਾਰਮਲ ਹੋਇਆ। ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਕੋਈ ਦੁੱਖ ਤਕਲੀਫ ਨਹੀਂ, ਬੜੇ ਆਰਾਮ ਨਾਲ ਇਹ ਹੋਇਆ ਜੀ। ਤੇ ਅਸੀਂ ਫਿਰ ਉਸ ਤੋਂ ਬਾਅਦ ਅੱਛਾ ਸਾਨੂੰ ਪਤਾ ਲੱਗ ਗਿਆ ਗੁਰੂ ਜੀ ਦਿੱਲੀ ਵਿੱਚ ਨੇ। ਤੇ 7 ਜੁਲਾਈ ਨੂੰ 98 ਵਿੱਚ ਗੁਰੂ ਜੀ ਦਾ ਬਰਥਡੇ ਦੀ ਸਾਨੂੰ ਚੰਡੀਗੜ੍ਹ ਦੀ ਸੰਗਤ ਨੂੰ ਦੱਸਿਆ ਕਿ ਤੁਸੀਂ ਆਓ ਸਾਰੇ। ਤਾਂ ਬੱਸ ਉੱਥੋਂ ਚੰਡੀਗੜ੍ਹੋਂ ਬੱਸ ਕਰਕੇ ਸਾਰੀ ਸੰਗਤ ਦਿੱਲੀ ਗੁਰੂ ਜੀ ਦੇ ਬਰਥਡੇ ਦੀ ਸੈਲੀਬ੍ਰੇਸ਼ਨ ਤੇ ਗਈ। ਮੈਂ ਨਹੀਂ ਗਈ, ਮੇਰੇ ਹਸਬੈਂਡ ਗਏ ਤੇ ਸੰਗਤ ਦੇ ਨਾਲ। ਤੇ ਉਹ ਫਾਰਮ ਹਾਊਸ ਵਿੱਚ ਸੀਗਾ ਦਿੱਲੀ ਕਿਤੇ। ਤੇ ਕਹਿੰਦੇ ਜਦੋਂ ਵਾਪਸ ਰਾਤ ਆਏ ਮੈਂ ਕਿਹਾ ਕਿਵੇਂ ਰਿਹਾ ਤੁਹਾਡੇ ਗੁਰੂ ਜੀ ਦੇ ਦਰਸ਼ਨ ਕੀਤੇ? ਇਹ ਕਹਿੰਦੇ ਹਾਂ। ਮੈਂ ਕਿਹਾ ਕੁਛ ਕਿਹਾ? ਕਹਿੰਦੇ ਗੁਰੂ ਜੀ ਨੇ ਸਮਾਈਲ ਦਿੱਤੀ। ਸੰਗਤ ਜੀ ਅਸੀਂ ਗੁਰੂ ਜੀ ਦੀ ਨਾ ਸਮਾਈਲ ਤੇ ਹੀ ਬਹੁਤ ਖੁਸ਼ ਹੋ ਜਾਂਦੇ ਸੀ। ਜਦੋਂ ਵੀ ਗੁਰੂ ਜੀ ਸਮਾਈਲ ਕਰਦੇ ਸੀ ਨਾ ਵੀ ਫੀਲ ਟੌਪ ਆਫ ਦਾ ਵਰਲਡ ਕਿ ਗੁਰੂ ਜੀ ਨੇ ਸਮਾਈਲ ਕਰਤੀ, ਬਸ ਸਭ ਕੁਛ ਮਿਲ ਗਿਆ। ਬਹੁਤ ਖੁਸ਼ੀ ਹੁੰਦੀ ਸੀ। ਮੈਂ ਬੋਡੀ ਦੀ ਨਹੀਂ ਗੱਲ ਕਰਦੀ ਜੀ, ਰੂਹ ਦਾ ਕਨੈਕਸ਼ਨ ਮੈਂ ਸਾਰਾ ਦੱਸਦੀ ਹਾਂ ਜੋ ਗੁਰੂ ਜੀ ਨਾਲ ਸਾਡਾ ਸੀਗਾ। ਕਿ ਇੱਕ ਰੂਹ ਦੀ ਇੰਨੀ ਖੁਸ਼ੀ ਹੁੰਦੀ ਸੀ ਗੁਰੂ ਜੀ ਨੂੰ ਦੇਖ ਕੇ ਕਿ ਇਟਸ ਮਤਲਬ ਡਿਸਕ੍ਰਾਈਬ ਨਹੀਂ ਤੁਸੀਂ ਕਰ ਸਕਦੇ। ਤੇ ਅੱਛਾ ਜੀ ਉਹ ਫਿਰ ਉਹ ਸਾਲ ਲੰਘ ਗਿਆ। ਮੇਰਾ ਬੇਟਾ 1 ਸਾਲ ਦਾ ਹੋ ਗਿਆ। ਜਦੋਂ 1 ਸਾਲ ਦਾ ਹੋਇਆ ਤਾਂ 99 ਦੀ ਫੈਬ ਦੇ ਐਂਡ ਤੇ ਜਾਂ ਕਹਿ ਲਓ ਮਾਰਚ ਦੇ ਫਸਟ ਵੀਕ ਵਿੱਚ ਜਦੋਂ ਮੌਸਮ ਸੋਹਣਾ ਹੋ ਜਾਂਦਾ ਤਾਂ ਅਸੀਂ 7 ਡੇਜ਼ ਦਾ ਨਾ ਟੂਰ ਬਣਾ ਕੇ ਅਸੀਂ ਕਿਹਾ ਵੀ ਦਿੱਲੀ ਗੁਰੂ ਜੀ ਦੇ ਦਰਸ਼ਨ ਕਰਕੇ ਆਣੇ। ਮੈਂ ਤਾਂ 1 ਸਾਲ ਵੀ ਆਪਣੇ ਬੇਟੇ ਨੂੰ ਏਦਾਂ ਹੀ ਪਾਲਿਆ ਗੁਰੂ ਜੀ ਦੇ ਨਸ਼ੇ ਵਿੱਚ ਹੀ। ਉਦੋਂ ਗੁਰੂ ਜੀ ਨੇ ਸਾਨੂੰ ਸਬੂਤ ਕਾਫੀ ਆਪਣੇ ਦੇਤੇ ਸੀਗੇ ਤੇ ਉਹੀ ਅਸੀਂ ਉਹਨਾਂ ਨੂੰ ਦੇਖ ਦੇਖ ਕੇ ਕਿ ਮੈਂ ਗੁਰੂ ਜੀ ਨੂੰ ਮਿਲਣਾ। ਤਾਂ ਦਿੱਲੀ ਅਸੀਂ ਫਿਰ 99 ਦੇ ਮਾਰਚ ਦੇ ਸ਼ੁਰੂ ਵਿੱਚ ਗੁਰੂ ਜੀ ਕੋਲ ਪਹੁੰਚੇ। ਤੇ ਜਦੋਂ ਗੁਰੂ ਜੀ ਮੈਂ ਲੱਡੂ ਲੈ ਕੇ ਜੀ ਦੇਸੀ ਘਿਓ ਦੇ ਲੱਡੂ ਨਾ ਬਣਵਾ ਕੇ ਤੇ ਆਪਣੀ ਡਿੱਗੀ ਭਰ ਕੇ ਅਸੀਂ ਗੁਰੂ ਜੀ ਕੋਲ ਲੈ ਕੇ ਗਏ ਤੇ ਬੇਟੇ ਦਾ ਥੈਂਕ ਯੂ ਕਰਨ ਲਈ। ਤੇ ਅਸੀਂ ਜਦੋਂ ਅੰਪਾਇਰ ਸਟੇਟ ਮੈਂ ਫਸਟ ਟਾਈਮ ਗਈ ਤੇ ਜਦੋਂ ਅਸੀਂ ਉੱਥੇ ਪਹੁੰਚੇ ਸ਼ਾਮ ਨੂੰ ਤੇ ਗੁਰੂ ਜੀ ਆਪਣੀ ਗੱਦੀ ਦੇ ਉੱਤੇ ਬੈਠੇ ਸੀਗੇ ਤੇ ਸੰਗਤ ਬੈਠੀ ਸੀ। ਤੇ ਮੈਨੂੰ ਗੁਰੂ ਜੀ ਨੇ ਕੋਲੇ ਬਿਠਾ ਲਿਆ ਜਦੋਂ ਅਸੀਂ ਪਹੁੰਚੇ। ਤੇ ਗੁਰੂ ਜੀ ਮੈਂ ਕਿਹਾ ਗੁਰੂ ਜੀ ਤੁਹਾਡਾ ਥੈਂਕ ਯੂ ਕਰਨ ਆਏ ਸੀ, ਤੁਸੀਂ ਬੇਟਾ ਦਿੱਤਾ। ਤੇ ਗੁਰੂ ਜੀ ਬਹੁਤ ਖੁਸ਼ ਹੋਏ। ਗੁਰੂ ਜੀ ਦੀ ਖੁਸ਼ੀ ਵੀ ਏਦਾਂ ਸੀ ਜਿੱਦਾਂ ਬੇਬੀ ਬੱਚੇ ਦੀ ਖੁਸ਼ੀ ਹੁੰਦੀ ਹੈ। ਭੋਲਾ ਨਾਥ, ਭੋਲਾ ਸ਼ਿਵ ਸ਼ੰਕਰ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਭੋਲਾ ਜਿਹਾ ਕੋਈ ਬੈਠਾ ਹੈ, ਮੈਨੂੰ ਗੁਰੂ ਜੀ ਨੇ ਹਮੇਸ਼ਾ ਇੱਕ ਬੇਬੀ ਦੀ ਬੱਚੇ ਦੀ ਫੀਲਿੰਗ ਦਿੱਤੀ ਕਿ ਮੈਂ ਇੱਕ ਭੋਲਾ ਬੱਚਾ। ਸੋ ਮੈਂ ਜਦੋਂ ਵੀ ਗੁਰੂ ਜੀ ਦਾ ਖੁਸ਼ ਹੋਣਾ, ਹੱਸਣਾ ਦੇਖਣਾ, ਇੱਕਦਮ ਫੀਲਿੰਗ ਇਸ ਤਰ੍ਹਾਂ ਹੁੰਦੀ ਸੀ ਜਿੱਦਾਂ
ਕੋਈ ਬਹੁਤ ਹੀ ਭੋਲਾ ਬੱਚਾ ਹੱਸ ਰਿਹਾ ਤੇ ਗੁਰੂ ਜੀ ਬੜੇ ਖੁਸ਼ ਹੋਏ। ਤੇ ਮੈਂ ਕਿਹਾ ਗੁਰੂ ਜੀ ਦਾ ਨਾਮ ਦੱਸੋ। ਤੇ ਗੁਰੂ ਜੀ ਕਹਿੰਦੇ ਤੁਸੀਂ ਕੀ ਰੱਖਿਆ? ਸੰਗਤ ਜੀ ਅਸੀਂ ਨਾ ਇਹਦਾ ਨਾਮ ਜਦੋਂ ਇਹ 97 ਦਸੰਬਰ ਚ ਹੋਇਆ ਅਸੀਂ ਇੱਕਦਮ ਨਹੀਂ ਇਹਦਾ ਨਾਮ ਰੱਖਿਆ। ਅਸੀਂ ਸੋਚਦੇ ਸੀ ਕੀ ਰੱਖੀਏ ਤਾਂ ਫਿਊ ਮੰਥਸ ਬਾਅਦ ਸਾਨੂੰ ਪਤਾ ਲੱਗਿਆ ਸੀ 98 ਵਿੱਚ ਕਿ ਗੁਰੂ ਜੀ ਉਦੈਪੁਰ ਗਏ ਨੇ। ਸੋ ਮੇਰੇ ਹਸਬੈਂਡ ਕਹਿੰਦੇ ਆਪਾਂ ਇਹਦਾ ਨਾਮ ਉਦੈਬੀਰ ਰੱਖ ਦਿੰਦੇ ਆ ਕਿਉਂਕਿ ਮੇਰੇ ਹਸਬੈਂਡ ਦਾ ਨਾਮ ਰਾਜਬੀਰ ਸੀ ਤਾਂ ਗੁਰੂ ਜੀ ਉਦੈਪੁਰ ਸੀ। ਸਾਨੂੰ ਉਦੇ ਨਾਮ ਅੱਛਾ ਲੱਗਿਆ ਕਿ ਗੁਰੂ ਜੀ ਵੀ ਉਦੈਪੁਰ ਨੇ ਤੇ ਵੀਰ ਮੇਰੇ ਹਸਬੈਂਡ ਦੇ ਬੈਕ ਤੇ ਵੀਰ ਲੱਗਦਾ ਹੈ ਰਾਜਬੀਰ ਤੇ ਅਸੀਂ ਉਦੈਬੀਰ ਰੱਖਤਾ। ਤੇ ਮੈਂ ਗੁਰੂ ਜੀ ਨੂੰ ਕਿਹਾ ਮੈਂ ਕਿਹਾ ਗੁਰੂ ਜੀ ਤੁਸੀਂ ਉਦੈਪੁਰ ਗਏ ਹੋਏ ਸੀ ਅਸੀਂ ਫਿਰ ਇਹਦਾ ਨਾਮ ਇਸ ਤਰ੍ਹਾਂ ਰਾਜ ਦੇ ਨਾਮ ਨਾਲ ਲਗਾ ਕੇ ਉਦੈਬੀਰ ਰੱਖਤਾ। ਗੁਰੂ ਜੀ ਕਹਿੰਦੇ ਠੀਕ ਹੈ। ਤੇ ਫਿਰ ਸਾਨੂੰ ਸੰਗਤ ਜੀ ਪਤਾ ਲੱਗਿਆ ਚੰਡੀਗੜ੍ਹ ਦੀ ਸੰਗਤ ਦੇ ਬੱਚਿਆਂ ਦੇ ਇੱਕ ਦੋ ਦੇ ਨਾਮ ਕਿ ਗੁਰੂ ਜੀ ਨੇ ਉਦੈਬੀਰ ਵੀ ਰੱਖੇ ਨੇ। ਤੇ ਫਿਰ ਇਸ ਤਰ੍ਹਾਂ ਹੀ ਗੁਰੂ ਜੀ ਕੋਲ ਬੈਠੇ ਜਦੋਂ ਮੈਂ ਕਿਹਾ ਗੁਰੂ ਜੀ ਲੱਡੂ ਲੈ ਕੇ ਆਏ ਸੀ ਤੇ ਗੁਰੂ ਜੀ ਹੋਰ ਖੁਸ਼ ਹੋਏ ਬਹੁਤ ਹੈਪੀ ਹੋਏ। ਜਦੋਂ ਗੁਰੂ ਜੀ ਹੈਪੀ ਹੁੰਦੇ ਸੀ ਤੁਸੀਂ ਵੀ ਬਹੁਤ ਖੁਸ਼ ਹੋ ਜਾਂਦੇ ਸੀ ਕਿ ਤੁਹਾਡੀ ਵੀ ਰੂਹ ਖੇਡ ਜਾਂਦੀ ਸੀ ਜਦੋਂ ਗੁਰੂ ਜੀ ਦੀ ਖੁਸ਼ੀ ਦੇਖ ਕੇ। ਤੇ ਗੁਰੂ ਜੀ ਕਹਿੰਦੇ ਰਾਈਟ ਸਾਈਡ ਤੇ ਗੁਰੂ ਜੀ ਦੇ ਨਾ ਐਮਪਾਇਰ ਸਟੇਟ 'ਚ ਵੱਡਾ ਸਰੂਪ ਲੱਗਿਆ ਸੀ ਕਹਿੰਦੇ ਉੱਥੇ ਨਾ ਅੰਮ੍ਰਿਤ ਆ ਗਿਆ ਜਾਂ ਦੇਖ। ਤੇ ਮੈਂ ਗਈ ਜੀ ਉੱਥੇ ਸੱਚੀ ਏਦਾਂ ਡ੍ਰੌਪਸ ਏਦਾਂ ਆ ਰਿਹਾ ਸੀ ਅੰਮ੍ਰਿਤ ਤੇ ਮੇਰੇ ਪਿੱਛੇ ਸੰਗਤ ਵੀ ਆ ਗਈ ਤੇ ਮੈਂ ਤਾਂ ਟੱਚ ਵੀ ਨਹੀਂ ਕੀਤਾ ਮੈਨੂੰ ਪਤਾ ਹੀ ਨਹੀਂ ਸੀ ਇਹਨੂੰ ਟੱਚ ਕਰੀਏ ਕਿ ਮੈਂ ਬਸ ਦੇਖ ਲਿਆ। ਹਾਂਜੀ ਤੇ ਸਾਰੇ ਅੰਪਾਇਰ ਸਟੇਟ ਦੇ ਜਿੰਨੇ ਵੀ ਸਰੂਪ ਸੀ ਸਾਰਿਆਂ 'ਚ ਅੰਮ੍ਰਿਤ ਆ ਗਿਆ। ਜਿੱਥੇ ਜਿੱਥੇ ਵੀ ਸੰਗਤ ਬੈਠੀ ਸੀ ਉਹ ਸਾਰੀ ਖੜੀ ਹੋ ਕੇ ਸਰੂਪ ਦੇ ਦੇਖਣ ਲੱਗ ਗਏ ਗੁਰੂ ਜੀ ਦੇ। ਤੇ ਮੈਂ ਤਾਂ ਗੁਰੂ ਜੀ ਦੇ ਕੋਲੇ ਆ ਕੇ ਬੈਠ ਗਈ। ਮੈਨੂੰ ਤਾਂ ਮੈਂ ਨਾ ਜੀ ਬਸ ਗੁਰੂ ਜੀ ਨੂੰ ਦੇਖਦੀ ਰਹਿੰਦੀ ਸੀ। ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਦਿੱਲੀ ਵੀ ਜਾਂਦੀ ਸੀ ਮੈਂ ਅੱਜ ਤੱਕ ਨਹੀਂ ਦੇਖਿਆ ਉੱਥੇ ਕੌਣ ਬੈਠਾ ਸੀ ਕੌਣ ਨਹੀਂ। ਸਾਡਾ ਧਿਆਨ ਹੀ ਨਹੀਂ ਸੀ ਜਾਂਦਾ ਕਿਸੇ ਵੱਲ ਵੀ। ਮੇਰਾ ਤਾਂ ਬਸ ਗੁਰੂ ਜੀ ਨੂੰ ਬਸ ਦੇਖ ਲਓ ਗੁਰੂ ਜੀ ਨੂੰ ਹੀ ਬਸ ਦੇਖੀ ਜਾਓ। ਦਿਲ ਹੀ ਨਹੀਂ ਸੀ ਭਰਦਾ ਜਿੰਨਾ ਵੀ ਤੁਸੀਂ ਗੁਰੂ ਜੀ ਨੂੰ ਦੇਖਦੇ ਸੀ ਤੁਹਾਡਾ ਦਿਲ ਕਰਦਾ ਸੀ ਹੋਰ ਦੇਖੀਏ। ਇਹ ਵੀ ਨਹੀਂ ਸੀ ਹੁੰਦਾ ਕਿ ਗੁਰੂ ਜੀ ਵੱਲ ਕਈ ਵਾਰ ਦੇਖਦੇ ਇੰਨਾ ਦੇਖ ਵੀ ਨਹੀਂ ਸੀ ਹੁੰਦਾ ਬਿਕੋਜ਼ ਉਹਨਾਂ ਦੀ ਇੰਨੀ ਚਮਕ ਹੁੰਦੀ ਸੀ। ਮੇਰੇ ਗੁਰੂ ਜੀ ਦੀ ਇੰਨੇ ਚਮਕਦੇ ਸੀ ਸੱਚੇ ਪਾਤਸ਼ਾਹ ਕਿ ਥੋੜੀ ਦੇਰ ਬਾਅਦ ਤੁਸੀਂ ਅੱਖਾਂ ਆਪਣੇ ਆਪ ਤੁਹਾਡੀਆਂ ਨੀਚੇ ਹੋ ਜਾਂਦੀਆਂ ਸੀ ਕਿ ਇੰਨੀ ਤੁਹਾਡੇ ਤੋਂ ਲੈ ਵੀ ਨਹੀਂ ਸੀ ਹੁੰਦੀ ਉਹਨਾਂ ਦਾ ਔਰੇ ਨੂੰ ਕਿ ਇੱਕਦਮ ਅਸੀਂ ਸਾਰੇ ਸੰਗਤ ਸਾਰੇ ਲੋਕ ਦੁਨੀਆ ਦੇ ਫਿੱਕੇ ਜਿਹੇ ਲੱਗਦੇ ਹੁੰਦੇ ਸੀ ਕਿ ਗੁਰੂ ਜੀ ਦੇ ਅੱਗੇ ਕਿ ਇੱਕ ਸੂਰਜ ਬੈਠਾ ਹੈ ਸੀਟ ਦੇ ਉੱਤੇ ਤੇ ਜਦੋਂ ਸੂਰਜ ਸਵੇਰੇ ਚੜ ਰਿਹਾ ਹੁੰਦਾ ਰੈੱਡ ਹੁੰਦਾ ਕਿੰਨਾ ਚਮਕ ਰਿਹਾ ਹੁੰਦਾ। ਮੈਂ ਤਾਂ ਰੋਜ਼ ਦੇਖਦੀ ਹਾਂ ਸਾਡੇ ਸਾਹਮਣੇ ਪਾਣੀ ਵਿੱਚੋਂ ਆ ਹੁੰਦਾ ਤਾਂ ਮੈਂ ਰੋਜ਼ ਗੁਰੂ ਜੀ ਨੂੰ ਹੀ ਉਹਦੇ ਵਿੱਚ ਦਰਸ਼ਨ ਕਰਦੀ ਹਾਂ ਕਿ ਗੁਰੂ ਜੀ ਤੁਸੀਂ ਆ ਗਏ ਜੇ ਪਾਤਸ਼ਾਹ ਮੈਨੂੰ ਦਰਸ਼ਨ ਦੇਤੇ ਆਪਣੇ। ਤੇ ਮੈਂ ਸੂਰਜ ਨਾਲ ਬਹੁਤ ਰਿਲੇਟ ਕਰਦੀ ਹਾਂ ਗੁਰੂ ਜੀ ਨੂੰ। ਮੈਂ ਉਸ ਤਰ੍ਹਾਂ ਹੀ ਦੇਖਿਆ ਗੁਰੂ ਜੀ ਨੂੰ ਸਾਹਮਣੇ ਆਪਣੇ ਤੇ ਮੈਨੂੰ ਸੂਰਜ ਦੇ ਵਿੱਚ ਹੀ ਗੁਰੂ ਜੀ ਦਿਖਦੇ ਨੇ। ਗੁਰੂ ਜੀ ਮੇਰੇ ਸੂਰਜ ਦੀ ਤਰ੍ਹਾਂ ਹੀ ਚਮਕਦੇ ਹੁੰਦੇ ਸੀਗੇ। ਤੇ ਫਿਰ ਮੈਂ ਜਾ ਕੇ ਪਿੱਛੇ ਬੈਠ ਗਈ। ਇਸ ਤਰ੍ਹਾਂ ਫਿਰ ਸੰਗਤ ਜੀ ਸਾਡਾ ਦਿੱਲੀ ਵੀ ਜਾਣਾ ਸਟਾਰਟ ਹੋ ਗਿਆ। ਅਸੀਂ 2 ਮਹੀਨੇ ਬਾਅਦ ਗੁਰੂ ਜੀ ਦੇ ਦਰਸ਼ਨ ਕਰਨ ਲਈ ਚਲੇ ਜਾਣਾ ਤੇ ਗੁਰੂ ਜੀ ਤੋਂ ਬਹੁਤ ਪਿਆਰ ਤੇ ਇੱਜ਼ਤ ਮਿਲਦੀ ਸੀ। ਇੱਜ਼ਤ ਕਹਿ ਲਓ ਕਿ ਇੱਕ ਗੁਰੂ ਜੀ ਨਾਲ ਰਿਸਪੈਕਟ ਬਹੁਤ ਅਸੀਂ ਬਹੁਤ ਨਾਲੇ ਯੰਗ ਕਪਲ ਸੀ ਤੇ ਪਰ ਗੁਰੂ ਜੀ ਸਾਡੇ ਨਾਲ ਏਦਾਂ ਬਿਹੇਵ ਕਰਦੇ ਸੀ ਜਿੱਦਾਂ ਅਸੀਂ ਬਹੁਤ ਕੁਛ ਹੁੰਦੇ ਆ ਪਰ ਅਸੀਂ ਕੁਛ ਨਹੀਂ ਹੈਗੇ। ਸੱਚੇ ਪਾਤਸ਼ਾਹ ਦਾ ਇੰਨੇ ਰਿਸਪੈਕਟ ਨਾਲ ਗੱਲ ਕਰਦੇ ਸੀ ਇੰਨੇ ਪਿਆਰ ਨਾਲ ਕਿ ਆਪਣੇ ਵੀ ਨਹੀਂ ਏਦਾਂ ਕਰਦੇ ਸੀ। ਤੇ ਇੱਕ ਪਿਆਰ ਗੁਰੂ ਜੀ ਦੀ ਖੁਸ਼ੀ ਦੇ ਵਿੱਚ ਸਮਾਈਲ ਦੇ ਵਿੱਚ ਇੰਨਾ ਪਿਆਰ ਝਲਕਦਾ ਹੁੰਦਾ ਸੀ ਕਿ ਤੁਸੀਂ ਖਿੱਚੇ ਤੁਰੇ ਜਾਂਦੇ ਸੀ ਗੁਰੂ ਜੀ ਵੱਲ ਖਿੱਚ ਪੈ ਜਾਂਦੀ ਸੀ ਤੁਹਾਡੀ। ਤੇ ਫਿਰ ਜੀ ਇਸ ਤਰ੍ਹਾਂ ਹੀ ਜਾਂਦੇ ਨਾ ਸੰਗਤ ਜੀ ਸਾਡੇ ਨਾ ਦਿਮਾਗ ਵਿੱਚ ਪਤਾ ਨਹੀਂ ਗੁਰੂ ਜੀ ਨੇ ਪਾਇਆ ਹੋਏਗਾ ਕਿ ਰਾਜ ਦੇ ਨਾ ਦਿਮਾਗ ਵਿੱਚ ਆ ਗਿਆ ਕਿ ਆਪਾਂ ਕੋਈ ਬਾਹਰਲੀ ਕੰਟਰੀ ਦੀ ਨਾ ਸਿਟੀਜ਼ਨਸ਼ਿਪ ਚਾਹੀਦੀ ਆ ਕਿ ਇੱਥੇ ਬੈਠੇ ਉਸ ਟਾਈਮ ਨਾ 90s ਵਿੱਚ ਵੀਜ਼ੇ ਨਹੀਂ ਸੀ ਲੱਗਦੇ ਹੁੰਦੇ ਜਿਸ ਤਰ੍ਹਾਂ ਹੁਣ ਆਰਾਮ ਨਾਲ ਲੱਗਣ ਲੱਗ ਗਏ ਸੀ। ਲੋਕੀ ਬੜੇ ਆਰਾਮ ਨਾਲ ਸਾਰੇ ਵਰਲਡ 'ਚ ਜਾਂਦੇ ਸੀ। ਉਸ ਟਾਈਮ ਬੜਾ ਮੁਸ਼ਕਿਲ ਹੁੰਦਾ ਸੀ ਵੀਜ਼ੇ ਲਗਵਾਉਣਾ ਕਿਸੇ ਵੀ ਕੰਟਰੀ ਦਾ ਘੁੰਮਣ ਜਾਣ ਲਈ। ਸੋ ਸਾਡੇ ਦਿਮਾਗ 'ਚ ਆਇਆ ਕਿ ਆਪਾਂ ਕੋਈ ਕੁਛ ਏਦਾਂ ਦਾ ਕੁਛ ਹੋ ਜਾਵੇ ਕਿ ਆਪਣਾ ਕੋਈ ਪਾਸਪੋਰਟ ਹੋਣ ਕਿ ਜਦੋਂ ਦਿਲ ਕਰੇ ਟਿਕਟ ਫੜੀਏ ਤੇ ਬਾਹਰ ਘੁੰਮ ਕੇ ਆ ਜਾਈਏ। ਸੋ ਇਹ ਸੋਚ ਕੇ ਨਾ ਅਸੀਂ ਅਪਲਾਈ ਕਰਤਾ ਜੀ
ਆਸਟ੍ਰੇਲੀਆ ਤੇ ਕੈਨੇਡਾ ਦਾ ਕਿ ਪਾਸਪੋਰਟ ਹੋਣਗੇ, ਜਦੋਂ ਵੀ ਕਦੀ ਦਿਲ ਕਰਿਆ ਕਰੂਗਾ ਘੁੰਮ ਆਇਆ ਕਰਾਂਗੇ। ਸੋ ਇਹ ਜਦੋਂ ਅਪਲਾਈ ਕਰਤਾ ਤੇ ਸਾਡਾ ਪ੍ਰੋਸੈਸ ਸਟਾਰਟ ਹੋ ਗਿਆ ਤੇ ਇਸ ਤਰ੍ਹਾਂ ਹੀ ਪ੍ਰੋਸੈਸ ਸਟਾਰਟ ਹੁੰਦਾ ਗਿਆ। ਪਰ ਅਸੀਂ ਗੁਰੂ ਜੀ ਕੋਲ ਵੀ ਵਿੱਚ ਇਹ ਤਾਂ ਲੌਂਗ ਪ੍ਰੋਸੈਸ ਸੀਗਾ ਤੇ ਅਸੀਂ ਗੁਰੂ ਜੀ ਕੋਲ ਵੀ ਜਾਂਦੇ ਰਹੇ। ਤੇ ਇੱਕ ਵਾਰ ਅਸੀਂ ਗੁਰੂ ਜੀ ਕੋਲ ਗਏ ਤਾਂ ਅਸੀਂ ਉਸ ਦਿਨ ਨਹੀਂ ਗੁਰੂ ਜੀ ਕੋਲ ਗਏ ਤਾਂ ਅਗਲੇ ਦਿਨ ਗੁਰੂ ਜੀ ਕੋਲ ਪਹੁੰਚੇ। ਗੁਰੂ ਜੀ ਕਹਿੰਦੇ ਤੁਸੀਂ ਕਦੋਂ ਆਏ ਦਿੱਲੀ? ਅਸੀਂ ਕਿਹਾ ਗੁਰੂ ਜੀ ਕੱਲ ਆ ਗਏ ਸੀ। ਕਹਿੰਦੇ ਕੱਲ ਕਿਉਂ ਨਹੀਂ ਆਏ? ਮੈਂ ਕਿਹਾ ਗੁਰੂ ਜੀ 2-3 ਦਿਨ ਇੱਥੇ ਆਏ, ਡਰਾਈਵ ਕਰਕੇ ਆਏ ਸੀ, ਥੱਕ ਗਏ ਸੀਗੇ। ਤਾਂ ਗੁਰੂ ਜੀ ਕਹਿੰਦੇ ਮੈਂ ਨਾ ਜੀ ਵੱਡਾ ਸਵਰੂਪ ਗੁਰੂ ਜੀ ਦਾ ਉਸ ਟਾਈਮ ਨਵਰਾਜ ਭਾਜੀ ਨੂੰ ਕਹਿ ਕੇ ਬਣਵਾਇਆ ਸੀਗਾ। ਉਦੋਂ ਇੱਕ ਫੋਟੋਗ੍ਰਾਫਰ ਹੁੰਦਾ ਸੀ ਉੱਥੇ ਚੰਡੀਗੜ੍ਹ, ਉਹੀ ਗੁਰੂ ਜੀ ਦੇ ਕਰਦਾ ਸੀ ਸਾਰੇ ਸਵਰੂਪਸ ਨੂੰ ਹੈਂਡਲ। ਤੇ ਅਸੀਂ ਇੱਕ ਚੂਜ਼ ਕਰਕੇ ਬਣਵਾ ਕੇ ਤੇ ਮੈਂ ਗੁਰੂ ਜੀ ਕੋਲ ਬਲੈਸ ਕਰਨ ਲਈ ਲੈ ਕੇ ਗਈ। ਤੇ ਗੁਰੂ ਜੀ ਕਹਿੰਦੇ ਕੱਲ ਗੁਰੂ ਪੂਰਨਿਮਾ ਸੀਗੀ। ਮੈਨੂੰ ਨਾ ਸੰਗਤ ਜੀ ਗੁਰੂ ਪੂਰਨਿਮਾ ਦਾ ਵੀ ਨਹੀਂ ਸੀ ਪਤਾ ਹੁੰਦਾ ਕੀ ਹੁੰਦੀ ਹੈ। ਤੇ ਗੁਰੂ ਜੀ ਕਹਿੰਦੇ ਇੱਥੇ ਬੜੇ ਪਕਵਾਨ ਬਣੇ ਸੀਗੇ। ਤੇ ਮੈਂ ਚੁੱਪ ਜੀ। ਤੇ ਗੁਰੂ ਜੀ ਨੇ ਨਾ ਫਿਰ ਉਸ ਸਵਰੂਪ ਨੂੰ ਸਾਡੇ ਨੂੰ ਬਲੈਸ ਕੀਤਾ ਤੇ ਡੇਟ ਪਾਈ। ਜਿਹੜੀ ਡੇਟ ਪਾਈ ਹੈ ਗੁਰੂ ਜੀ ਨੇ, ਉਹ ਇੱਕ ਦਿਨ ਪਹਿਲਾਂ ਗੁਰੂ ਪੂਰਨਿਮਾ ਸੀ, ਉਸ ਤੋਂ ਨੈਕਸਟ ਡੇ ਗੁਰੂ ਜੀ ਨੇ ਸਵਰੂਪ ਬਲੈਸ ਕੀਤਾ। ਤੇ ਮੈਂ ਹੁਣ ਨਾ ਥਾਣੇਦਾਰਨੀ ਆਂਟੀ ਦਾ ਸੁਣਦੀ ਸੀ, ਉਹਨਾਂ ਨੇ ਦੱਸਿਆ ਵੀ 99 ਚ ਨਾਲ ਦੇ ਬਲਾਕ ਵਿੱਚ ਗੁਰੂ ਜੀ ਨੇ ਲੰਗਰ ਲਵਾਇਆ ਸੀ ਤੇ ਬਹੁਤ ਸੋਹਣੀ ਗੁਰੂ ਪੂਰਨਿਮਾ ਸੈਲੀਬ੍ਰੇਟ ਕੀਤੀ ਸੀਗੀ। ਸੋ ਉਦੋਂ ਦੀਆਂ ਗੱਲਾਂ ਕਹੀ ਹੁਣ ਮੈਂ ਨਵੀਂ ਪੋਲ ਸੰਗਤ ਤੋਂ ਮੈਨੂੰ ਪਤਾ ਲੱਗਦੀਆਂ ਨੇ ਕਿ ਗੁਰੂ ਜੀ ਨੇ ਕੀ ਕਿਹਾ ਸੀ। ਤੇ ਇਸ ਤਰ੍ਹਾਂ ਹੀ ਫਿਰ ਇੱਕ ਵਾਰ ਫਿਰ ਅਸੀਂ ਜਦੋਂ ਏਦਾਂ ਹੀ ਦਿੱਲੀ ਪਹੁੰਚੇ ਤਾਂ ਅਸੀਂ ਨਾ ਸੰਗਤ ਜੀ ਉੱਥੇ ਨਾ ਕਹਿ ਲਓ ਉੱਥੇ ਨਵਰਾਜ ਭਾਜੀ ਹੁੰਦੇ ਸੀ ਗੁਰੂ ਜੀ ਦੇ ਕੋਲ। ਤੇ ਗੁਰੂ ਜੀ ਨਾ ਉਹਨਾਂ ਨੂੰ ਚੰਡੀਗੜ੍ਹ ਦੇ ਉਹ ਸੀਗੇ ਤੇ ਅਸੀਂ ਉਹਨਾਂ ਨਾਲ ਜਾ ਕੇ ਉਹ ਗੁਰੂ ਜੀ ਦੇ ਸ਼ਬਦ ਚਲਾਉਂਦੇ ਹੁੰਦੇ ਸੀਗੇ ਤੇ ਉਹ ਗੁਰੂ ਜੀ ਦੇ ਡੀਜੇ ਹੁੰਦੇ ਸੀਗੇ। ਤੇ ਉਹ ਚੰਡੀਗੜ੍ਹ ਦੇ ਹੋਣ ਕਰਕੇ ਨਾ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰ ਲਈਦੀਆਂ ਸੀ। ਅਸੀਂ ਥੋੜਾ ਪਹਿਲਾਂ ਵੀ ਚਲੇ ਜਾਈਦਾ ਸੀ 5 ਵਜੇ, ਕਿਉਂਕਿ ਸਾਰਾ ਦਿਨ ਅਸੀਂ ਗੁਰੂ ਜੀ ਦੇ ਇੰਤਜ਼ਾਰ ਕਰਦੇ ਸੀ ਸ਼ਾਮ ਹੋਣ ਦਾ। ਦਿੱਲੀ ਜਾ ਕੇ ਅਸੀਂ ਕਿਤੇ ਨਹੀਂ ਸੀ ਘੁੰਮਦੇ ਫਿਰਦੇ ਹੁੰਦੇ, ਸਾਨੂੰ ਹੁੰਦਾ ਸੀ ਬਸ ਸ਼ਾਮ ਹੋਵੇ ਤੇ ਗੁਰੂ ਜੀ ਦੇ ਦਰਬਾਰ 'ਚ ਪਹੁੰਚੀਏ ਫਟਾਫਟ। ਤੇ ਅਸੀਂ ਫਿਰ ਜਲਦੀ ਤਿਆਰ ਹੋ ਕੇ ਨਿਕਲ ਜਾਣਾ ਜਿੱਥੇ ਵੀ ਠਹਿਰੇ ਹੁੰਦੇ ਸੀ ਦਿੱਲੀ ਦੇ ਵਿੱਚ। ਤੇ ਫਿਰ ਇੱਕ ਦਿਨ ਗੁਰੂ ਜੀ ਕਹਿੰਦੇ ਅਸੀਂ ਜਦੋਂ ਪਹੁੰਚੇ ਗੁਰੂ ਜੀ ਕੋਲ ਤਾਂ ਅਸੀਂ ਨਾ ਰਸਤਾ ਇੱਕ ਗਲਤ ਮੋੜ ਲੈ ਲਿਆ ਸੀ ਤੇ ਅਸੀਂ ਅਸੀਂ ਉਹ ਟਾਈਮ ਤੇ ਉੱਥੇ ਪਹੁੰਚੇ, ਮਤਲਬ ਗਲਤ ਮੋੜ ਲੈ ਕੇ। ਤਾਂ ਨਵਰਾਜ ਭਾਜੀ ਨੇ ਦਰਵਾਜ਼ਾ ਖੋਲਿਆ, ਕਹਿੰਦੇ ਵੀ ਗੁਰੂ ਜੀ ਕਹਿੰਦੇ ਵੀ ਮੈਨੂੰ 15 ਮਿੰਟ ਪਹਿਲਾਂ ਕਿਹਾ ਸੀ ਕਿ ਜਾਓ ਐਕਸੀਅਨ। ਗੁਰੂ ਜੀ ਇਹਨਾਂ ਨੂੰ ਐਕਸੀਅਨ ਕਹਿੰਦੇ, ਐਕਸੀਅਨ ਸਾਹਿਬ ਕਹਿੰਦੇ ਸੀ। ਮੈਨੂੰ ਕਹਿੰਦੇ ਵੀ ਸ਼ਰਮ ਆਉਂਦੀ ਹੈ ਜੀ ਕਿ ਐਡਾ ਵੱਡਾ ਰੱਬ ਨੇ ਇੱਜ਼ਤ ਨਾਲ ਬੋਲਦੇ ਸੀ ਸੱਚੇ ਪਾਤਸ਼ਾਹ। ਕਹਿੰਦੇ ਨਵਰਾਜ ਭਾਜੀ ਨੂੰ ਕਹਿੰਦੇ ਐਕਸੀਅਨ ਸਾਹਿਬ ਆਏ ਨੇ, ਦਰਵਾਜ਼ਾ ਖੋਲੋ। ਤੇ ਤੇ ਕਹਿੰਦੇ ਤੁਸੀਂ ਹੈ ਨਹੀਂ ਸੀ। ਅਸੀਂ ਕਿਹਾ ਜੀ ਅਸੀਂ 15 ਮਿੰਟ ਹੀ ਲੇਟ ਹੋ ਗਏ ਸੀਗੇ, ਗਲਤ ਮੋੜ ਕੱਟ ਕੇ ਪਹੁੰਚੇ ਸੀ। ਤੇ ਉਹ ਗੁਰੂ ਜੀ ਨੂੰ ਮਤਲਬ ਇੰਨਾ ਪਤਾ ਹੁੰਦਾ ਸੀਗਾ ਕਿ ਇੰਨਾ ਯਾਦ ਕਰ ਕਹਿ ਲਓ ਵੀ ਗੁਰੂ ਜੀ ਨੂੰ ਪਤਾ ਸੀ ਕਿ ਅਸੀਂ ਆ ਰਹੇ ਹਾਂ। ਤੇ ਮੈਨੂੰ ਨਾ ਜੀ ਗੁਰੂ ਜੀ ਨਾਲ ਸਾਨੂੰ ਪਿਆਰ ਹੀ ਹੁੰਦਾ ਸੀਗਾ। ਸਾਨੂੰ ਹੋਰ ਅਸੀਂ ਕੋਈ ਗੁਰੂ ਜੀ ਤੋਂ ਕਦੀ ਕੁਛ ਨਹੀਂ ਸੀ ਮੰਗਿਆ, ਕਹਿ ਲਓ ਮੰਗਿਆ। ਉਸ ਟਾਈਮ ਐਕਚੁਅਲੀ ਜੀ ਕੋਈ ਗੱਲਾਂ ਵੀ ਨਹੀਂ ਸੀ ਹੁੰਦੀਆਂ, ਕੋਈ ਚੀਜ਼ ਨਹੀਂ ਸੀ ਹੁੰਦੀ ਕਿ ਗੁਰੂ ਜੀ ਕੋਲੋਂ ਕੀ ਕਹੀਏ ਜਾਂ ਗੁਰੂ ਜੀ ਕੋਲੋਂ ਕੀ ਮੰਗੀਏ। ਇੱਕ ਪਿਆਰ ਹੀ ਸੀ ਜਿਹੜਾ ਖਿੱਚ ਕੇ ਲੈ ਕੇ ਜਾਂਦਾ ਸੀ ਗੁਰੂ ਜੀ ਕੋਲ ਸਾਨੂੰ ਦਿੱਲੀ। ਤੇ ਅੱਛਾ ਮੈਂ ਫਸਟ ਟਾਈਮ ਦੱਸੂਗੀ ਜਦੋਂ ਅਸੀਂ 7 ਡੇਜ਼ ਲਈ ਗੁਰੂ ਜੀ ਕੋਲ ਮੈਂ ਆਪਣਾ ਬੇਟਾ ਲੈ ਕੇ ਫਸਟ ਟਾਈਮ ਥੈਂਕ ਯੂ ਕਰਨ ਗਈ ਤਾਂ ਅਸੀਂ ਫਿਰ ਰੋਜ਼ ਜਾਂਦੇ ਸੀ ਗੁਰੂ ਜੀ ਕੋਲ। ਜਦੋਂ 4th ਜਾਂ 5th ਡੇ ਆਇਆ ਗੁਰੂ ਜੀ ਮੈਨੂੰ ਕਹਿੰਦੇ ਕੋਈ ਕੰਮ ਆਏ ਸੀ ਤੁਸੀਂ? ਮੈਂ ਕਿਹਾ ਨਹੀਂ ਗੁਰੂ ਜੀ ਤੁਹਾਨੂੰ ਹੀ ਮਿਲਣ ਆਏ ਸੀ। ਗੁਰੂ ਜੀ ਫਿਰ ਬੜੇ ਖੁਸ਼ ਹੋਏ। ਤੇ ਜਦੋਂ ਸੈਟਰਡੇ ਆਇਆ ਨਾ ਜੀ ਗੁਰੂ ਜੀ ਨੇ ਫਿਰ ਉਸ ਦਿਨ ਪੁੱਛਿਆ, ਕਹਿੰਦੇ ਕਦੋਂ ਚਲੇ ਜਾਣਾ ਤੁਸੀਂ? ਮੈਂ ਕਿਹਾ ਗੁਰੂ ਜੀ ਸੰਡੇ ਅਸੀਂ ਵਾਪਸ ਚਲੇ ਜਾਣਾ। ਜਦੋਂ ਸੈਟਰਡੇ ਆਇਆ ਗੁਰੂ ਜੀ ਕਹਿੰਦੇ ਕੱਲ ਚਲੇ ਜਾਣਾ? ਮੈਂ ਕਿਹਾ ਹਾਂਜੀ। ਕਹਿੰਦੇ ਤੁਸੀਂ ਜਾਣਾ ਨਹੀਂ ਹੈ, ਸ਼ਾਮ ਨੂੰ ਨਾ ਇੱਥੇ ਆ ਜਿਓ। ਤੇ ਅਸੀਂ ਕਿਹਾ ਅੱਛਾ ਜੀ। ਪਰ ਅਸੀਂ ਘਰ ਆਪਣਾ ਜਾਂਦੇ ਸੋਚੀਏ ਵੀ ਬਈ ਮੰਡੇ ਨੂੰ ਰਾਜ ਦੀ ਜੋਬ ਹੈ ਤੇ ਗੁਰੂ ਜੀ ਨੇ ਤਾਂ ਸੰਡੇ
ਸਾਨੂੰ ਦਰਬਾਰ 'ਚ ਬੁਲਾ ਲਿਆ ਕਿ ਤੇ ਅਸੀਂ ਕਿਹਾ ਚਲੋ ਕੋਈ ਨਹੀਂ। ਫਿਰ ਅਸੀਂ ਜਦੋਂ ਸ਼ਾਮ ਨੂੰ ਸੈਟਰਡੇ ਨੂੰ ਗੁਰੂ ਜੀ ਨਹੀਂ ਸੰਡੇ ਨੂੰ ਅਸੀਂ ਗੁਰੂ ਜੀ ਕੋਲ ਪਹੁੰਚ ਗਏ ਤੇ ਫਿਰ ਉੱਥੇ ਬੈਠੇ ਰਹੇ ਜੀ। ਜਦੋਂ ਸਾਰੇ ਦਰਬਾਰ ਦਾ ਲੰਗਰ ਹੋ ਗਿਆ, ਗੁਰੂ ਜੀ ਦੀ ਸੰਗਤ ਕਾਫੀ ਸਾਰੇ ਚਲੇ ਗਈ, ਪਿੱਛੇ ਥੋੜੀ ਸੰਗਤ ਰਹਿ ਗਈ, 15-20 ਹੋਣਗੇ ਜੀ। ਤੇ ਗੁਰੂ ਜੀ ਕਹਿੰਦੇ ਬੜੇ ਮੰਦਿਰ ਚਲੋ ਸਾਰੇ। ਤੇ ਅਸੀਂ ਗੁਰੂ ਜੀ ਦੀ ਕਾਰ ਅੱਗੇ ਜੀ, ਸਾਡੀਆਂ ਸਾਰੀਆਂ ਕਾਰਾਂ ਪਿੱਛੇ ਪਿੱਛੇ ਗੁਰੂ ਜੀ ਦੇ, ਤੇ ਅਸੀਂ ਗੁਰੂ ਜੀ ਦੀ ਕਾਰ ਦੇ ਪਿੱਛੇ ਪਿੱਛੇ ਆਪਣੀ ਕਾਰ ਲਗਾ ਕੇ ਤੇ ਬੜੇ ਮੰਦਿਰ ਅਸੀਂ ਰਾਤ ਨੂੰ ਪਹੁੰਚੇ। ਤੇ ਜਦੋਂ ਬੜੇ ਮੰਦਿਰ ਪਹੁੰਚੇ ਤਾਂ ਗੁਰੂ ਜੀ ਨੇ ਸਾਰਾ ਮੰਦਿਰ ਨਾ ਜੀ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਨੇ ਆਪਣਾ ਸਾਰਾ ਦਿਖਾਇਆ, ਉੱਪਰ ਨੀਚੇ ਸਾਰਾ। ਗੁਰੂ ਜੀ ਸਾਰੇ ਰੂਮ 'ਚ ਲੈ ਕੇ ਗਏ, ਨੀਚੇ ਪੌੜੀਆਂ ਤੋਂ ਉਤਾਰ ਕੇ ਨੀਚੇ ਲੈ ਕੇ ਗਏ, ਆਪਣੀ ਕੁਟੀਆ ਵਿੱਚ ਲੈ ਕੇ ਗਏ, ਦਿਖਾ ਕੇ ਜੀ ਸਾਰਾ। ਤੇ ਮੈਂ ਤਾਂ ਗੁਰੂ ਜੀ ਨੂੰ ਹੀ ਦੇਖੀ ਜਾਵਾਂ, ਮੈਂ ਤਾਂ ਗੁਰੂ ਜੀ ਤੋਂ ਅੱਖਾਂ ਹੀ ਨਹੀਂ ਸੀ ਦੂਰ ਕਰਦੀ ਹੁੰਦੀ ਸੰਗਤ ਜੀ। ਮੈਨੂੰ ਤਾਂ ਹੁੰਦਾ ਸੀ ਬਸ ਮੈਂ ਗੁਰੂ ਜੀ ਨੂੰ ਜਿੰਨਾ ਦੇਖ ਲਾਂ, ਮੇਰੀ ਰੂਹ ਕਹਿੰਦੀ ਸੀ ਬਸ ਨੂਰ ਆਰਾਮ ਮਿਲਦਾ ਸੀ ਬਹੁਤ ਜ਼ਿਆਦਾ ਗੁਰੂ ਜੀ ਨੂੰ ਦੇਖ ਕੇ। ਤੇ ਗੁਰੂ ਜੀ ਦੇਖਦੇ ਵੀ ਸੀ ਜਦੋਂ ਮੰਦਿਰ ਦਿਖਾ ਰਹੇ ਸੀ ਆਪਣਾ, ਤੇ ਮੈਂ ਤਾਂ ਗੁਰੂ ਜੀ ਵੱਲ ਦੇਖੀ ਜਾਵਾਂ। ਤੇ ਗੁਰੂ ਜੀ ਹੱਸਦੇ ਸੀਗੇ ਕਿ ਗੁਰੂ ਜੀ ਨੂੰ ਪਤਾ ਹੋਏਗਾ ਕਿ ਸਾਡੀ ਗੁਰੂ ਜੀ ਲਈ ਕੀ ਫੀਲਿੰਗ ਹੈਗੀ ਆ। ਤੇ ਜਦੋਂ ਸੰਗਤ 1 ਜਾਂ 1:30 ਵਜਿਆ, ਰਾਤ ਦਾ 1 ਵਜਿਆ ਹੋਏਗਾ, ਮੰਡੇ ਚੜ ਗਿਆ ਸੀ ਸੰਡੇ ਤੋਂ, ਤਾਂ ਗੁਰੂ ਜੀ ਕਹਿੰਦੇ ਹੁਣ ਤੁਸੀਂ ਜਾਓ ਚੰਡੀਗੜ੍ਹ ਵਾਪਸ। ਤੇ ਅਸੀਂ ਨਾ ਜੀ ਫਿਰ ਵਾਪਸ ਆ ਗਏ। ਇਸ ਤਰ੍ਹਾਂ ਸਾਡਾ ਗੁਰੂ ਜੀ ਨਾਲ ਕਹਿ ਲੋ ਸਟਾਰਟ ਹੋ ਗਿਆ, ਮਤਲਬ ਕਿ ਅਸੀਂ ਜਾਣਾ ਤੇ ਗੁਰੂ ਜੀ ਦੇ ਦਰਸ਼ਨ ਕਰਨੇ ਤੇ ਆ ਜਾਣਾ। ਬਸ ਅਸੀਂ ਸਾਨੂੰ ਇਹ ਨਹੀਂ ਸੀ ਹੁੰਦਾ ਸੀ ਗੁਰੂ ਜੀ ਨਾਲ ਕੋਈ ਗੱਲ ਕਰਨੀ ਹੈ ਜਾਂ ਕੋਈ ਦੁੱਖ ਤਕਲੀਫ ਸੁਣਾਣੀ ਹੈ ਜਾਂ ਕੋਈ ਉਸ ਟਾਈਮ। ਅੱਜ ਸ਼ਾਇਦ ਗੁਰੂ ਜੀ ਹੁੰਦੇ ਤਾਂ ਅਸੀਂ ਵੀ ਦੁਨੀਆਦਾਰੀ ਦੀਆਂ ਗੱਲਾਂ ਮੈਂ ਵੀ ਕਰਦੀ ਸੱਚੇ ਪਾਤਸ਼ਾਹ ਨਾਲ, ਪਰ ਉਸ ਟਾਈਮ ਕੋਈ ਹੈ ਨਹੀਂ ਸੀ ਸਾਡੇ ਕੋਲੇ। ਸੋ ਗੁਰੂ ਜੀ ਨਾਲ ਏਦਾਂ ਸੀ 1-2 ਵਾਰ ਇਕੱਲੇ ਵੀ ਬੈਠੇ, ਪਰ ਕੋਈ ਗੱਲ ਹੀ ਨਹੀਂ ਸੀ ਸਾਡੇ ਕੋਲ। ਨਾ ਮੇਰੇ ਹਸਬੈਂਡ ਕੋਲ ਕੋਈ ਗੱਲ ਹੁੰਦੀ ਸੀ, ਨਾ ਮੇਰੇ ਕੋਲ ਕੋਈ ਗੱਲ ਹੁੰਦੀ ਸੀ। ਅਸੀਂ ਚੁੱਪ ਕਰਕੇ ਬੈਠੇ ਰਹਿਣਾ ਨੀਚੇ। ਗੁਰੂ ਜੀ ਆਪਣੇ ਬੈੱਡ ਤੇ ਬੈਠੇ ਹੁੰਦੇ ਸੀ, ਉਹ ਵੀ ਆਪਣੇ ਏਦਾਂ ਹੱਥਾਂ 'ਚ ਆਪਣੇ ਮੂੰਹ ਨੂੰ ਲੈ ਕੇ ਬੈਠੇ ਰਹਿਣਾ ਤੇ ਅਸੀਂ ਵੀ ਬੈਠੇ ਰਹਿਣਾ। ਤੇ ਬੜਾ ਮੈਨੂੰ ਹੁਣ ਲੱਗਦਾ ਕਿ ਮੈਂ ਕੋਈ ਗੱਲ ਕਿਉਂ ਨਹੀਂ ਮੈਂ ਕੀਤੀ। ਕੋਈ ਆਉਂਦੀ ਨਹੀਂ ਸੀ ਸੰਗਤ ਜੀ, ਕੋਈ ਹਿੰਮਤ ਨਹੀਂ ਸੀ ਜਾਂ ਕੋਈ ਗੱਲ ਏਦਾਂ ਮੈਨੂੰ ਪਤਾ ਹੀ ਨਹੀਂ ਸੀ ਗੁਰੂ ਜੀ ਨਾਲ ਕੀ ਗੱਲਾਂ ਕਰੀਏ। ਤੇ ਇੱਕ ਵਾਰ ਮੈਂ ਇਹ ਜ਼ਰੂਰ ਕਿਹਾ ਸੀ ਗੁਰੂ ਜੀ ਕੋਈ ਨਾਮ, ਤਾਂ ਗੁਰੂ ਜੀ ਨੇ ਆਪਣਾ ਉਹ ਤਾਂ ਹੈ ਹੀ ਹੈ ਜੀ, ਮੈਂ ਤਾਂ ਗੁਰੂ ਜੀ ਦਾ ਫੋਨ ਨੰਬਰ ਹੀ ਕਹਿੰਦੀ ਹਾਂ, ਓਮ ਨਮः ਸ਼ਿਵਾय शिव जी सदा सहाय। ਸੋ ਜਦੋਂ ਵੀ ਗੁਰੂ ਜੀ ਨਾਲ ਗੱਲ ਕਰਨੀ ਹੁੰਦੀ ਹੈ ਤਾਂ ਇਹ ਨਾਮ ਤੁਸੀਂ ਆਪਣਾ ਜਪੀ ਚਲੋ। ਇਹ ਨਾ ਦੇਖੋ ਕਿ ਕੀ ਹੁੰਦਾ ਕੀ ਨਹੀਂ ਹੁੰਦਾ, ਬਸ ਸਾਡਾ ਕੰਮ ਹੈ ਨਾਮ ਜਪਣਾ। ਤੇ ਉਹਦਾ ਇਹ ਨਾ ਸੋਚੋ ਉਹਦਾ ਕੀ ਅਸਰ ਹੋ ਰਿਹਾ, ਕਿੱਥੇ ਕੋਈ ਸੁਣ ਰਿਹਾ ਨਹੀਂ ਸੁਣ ਰਿਹਾ, ਕਿੱਥੇ ਜਾ ਰਿਹਾ। ਉਹ ਗੁਰੂ ਜੀ ਕੋਲ ਜਾ ਰਿਹਾ, ਸਾਡੇ ਕਰਮ ਨੇ, ਅਸੀਂ ਉਹ ਕਰਮ ਤਾਂ ਕੱਟਣੇ ਹੀ ਕੱਟਣੇ ਨੇ ਸੰਗਤ ਜੀ। ਉਹਨੂੰ ਤਾਂ ਰੱਬ ਵੀ ਕਹਿੰਦਾ ਹੈ ਕਿ ਮੈਂ ਤੁਹਾਡੇ 90% ਘਟਾ ਦੂੰਗਾ, ਪਰ ਜਿਹੜੇ 10% ਉਹ ਪਤਾ ਨਹੀਂ ਸਾਡੇ ਕਿੰਨੇ ਹਾਰਡ ਨੇ ਜਾਂ ਸੌਫਟ ਨੇ, ਇਹ ਤਾਂ ਹੁਣ ਗੁਰੂ ਜੀ ਜਾਣਦੇ ਨੇ। ਸਾਡਾ ਕੰਮ ਹੈ ਬਸ ਨਾਮ ਜਪੀ ਚੱਲੋ। ਜਿਸ ਤਰ੍ਹਾਂ ਆਪਾਂ ਰੋਟੀ ਖਾਈ ਦੀ ਹੈ ਇਸ ਤਰ੍ਹਾਂ ਖਾਣਾ ਵੀ ਤਾਂ ਖਾਂਦੇ ਹੀ ਆ ਨਾ ਆਪਾਂ, ਇਸ ਤਰ੍ਹਾਂ ਨਾਮ ਨੂੰ ਜਪੀ ਚਲੋ। ਇਹ ਨਾ ਦੇਖੋ ਕਿ ਉਹ ਕਿੱਥੇ ਜਾ ਰਿਹਾ, ਕੌਣ ਸੁਣ ਰਿਹਾ ਕੀ ਨਹੀਂ, ਉਹ ਗੁਰੂ ਜੀ ਕੋਲ ਪਹੁੰਚ ਰਿਹਾ ਸਾਡਾ ਨਾਮ। ਉਹ ਸਾਡੇ ਬੈਂਕ ਅਕਾਊਂਟ ਦੇ ਵਿੱਚ ਆਪਾਂ ਭਰ ਰਹੇ ਆ ਉਹਨੂੰ, ਬਸ ਛੱਡੀਏ ਨਾ ਆਪਾਂ, ਹੋਰ ਕਿਸੇ ਨਾਮ ਦੇ ਪਿੱਛੇ ਨਾ ਪਓ। ਕਈ ਵਾਰ ਆ ਜਾਂਦਾ ਆਹ ਕਰ ਲੋ, ਉਹ ਕਰ ਲੋ, ਉਹ ਕਰ ਲੋ, ਨਹੀਂ ਆਪਾਂ ਇੱਕ ਜੇ ਹੁਣ ਗੁਰੂ ਜੀ ਦਾ ਇੱਕ ਦਾ ਲੜ ਫੜਿਆ ਤਾਂ ਉਹ ਓਮ ਨਮः ਸ਼ਿਵਾय ਤੋਂ ਉੱਤੇ ਕੋਈ ਚੀਜ਼ ਨਹੀਂ, ਕੋਈ ਗੋਡ ਨਹੀਂ, ਕੋਈ ਮੰਤਰ ਨਹੀਂ ਹੈ ਗੁਰੂ ਜੀ ਤੋਂ ਉੱਤੇ। ਕੋਈ ਸਾਰੇ ਗੋਡ ਗੁਰੂ ਜੀ ਦੇ ਅੰਦਰ ਨੇ। ਸੋ ਜਦੋਂ ਸੁਪਰੀਮ ਗੋਡ ਸਾਨੂੰ ਮਿਲ ਗਿਆ, ਸਾਨੂੰ ਕਿਸੇ ਦੇ ਵੀ ਭਟਕਣ ਦੀ ਜ਼ਰੂਰਤ ਨਹੀਂ ਹੈਗੀ। ਸਾਨੂੰ ਕਰਮ ਗੁਰੂ ਜੀ ਵੀ ਮੁਕਤੀ ਦੇਣਗੇ, ਗੁਰੂ ਜੀ ਦੇ ਨਾਲ ਹੀ ਆਪਾਂ ਜੁੜ ਕੇ ਰਹਿਣਾ। ਇਸ ਟਾਈਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਾਨੂੰ ਗੁਰੂ ਜੀ ਜੋੜੀ ਰੱਖਣ ਤੇ ਸਭ ਤੇ ਮੇਰਾ ਦੀ ਨਜ਼ਰ ਮਾਰਨ। ਮੈਂ ਕਹਿੰਦੀ ਹਾਂ ਸੱਚੇ ਪਾਤਸ਼ਾਹ ਸਰਬਤ ਦਾ ਭਲਾ ਕਰਨ, ਵਾਹਿਗੁਰੂ। ਤੇ ਸੰਗਤ ਜੀ ਫਿਰ ਮੈਂ ਨਾ ਜੀ ਭੁੱਲ ਜਾਂਦੀ ਹਾਂ। ਤੇ ਫਿਰ ਗੁਰੂ ਜੀ ਨਾਲ ਇਸ ਤਰ੍ਹਾਂ ਹੀ ਸਾਡਾ ਹੁੰਦਾ ਚੱਲਦਾ ਰਿਹਾ ਜੀ। ਅਸੀਂ ਚੰਡੀਗੜ੍ਹ ਤੋਂ ਗੁਰੂ ਜੀ ਨੂੰ ਮਿਲਣ ਜਾਣਾ ਤੇ ਵਾਪਸ ਆ ਜਾਣਾ। ਤੇ ਗੁਰੂ ਜੀ ਨੇ ਵੀ ਹਮੇਸ਼ਾ ਸਮਾਈਲ ਦੇਣੀ। ਮੇਰੀ ਗੁਰੂ ਜੀ ਨਾਲ ਰਿਲੇਸ਼ਨਸ਼ਿਪ ਵੀ ਨਾ ਸੀ ਇੱਕ ਸਮਾਈਲ ਦੀ ਸੀਗੀ, ਬਸ ਗੁਰੂ ਜੀ ਦੀ ਸਮਾਈਲ ਮਿਲ ਜਾਂਦੀ ਸੀ, ਮੈਂ ਵੀ ਹੈਪੀ।
ਅਸੀਂ ਦੋਨੋਂ, ਮੈਂ ਤੇ ਮੇਰਾ ਹਸਬੈਂਡ ਬਹੁਤ ਖੁਸ਼ ਰਹਿੰਦੇ ਸੀਗੇ ਕਿ ਗੁਰੂ ਜੀ ਹੱਸ ਪਏ। ਤੇ ਥੋੜੀ ਥੋੜੀ ਗੱਲਾਂ ਮੇਰੇ ਹਸਬੈਂਡ ਨਾਲ ਵੀ ਕਰ ਦੇਣੀਆਂ ਕਿ ਤੂੰ ਚਾਂਦੀ ਦਾ ਕੜਾ ਲੈ ਕੇ ਆਈ। ਫਿਰ ਗੁਰੂ ਜੀ ਨੇ ਬਲੈਸ ਕਰਕੇ ਇਹਨਾਂ ਨੂੰ ਚਾਂਦੀ ਦਾ ਕੜਾ ਵੀ ਪਵਾਇਆ। ਤੇ ਫਿਰ ਇਹਨਾਂ ਦਾ ਜਦੋਂ ਸਾਡਾ ਨਾ ਜੀ ਫਿਰ ਆਸਟ੍ਰੇਲੀਆ ਦਾ ਜਦੋਂ ਸਟਾਰਟ ਹੋ ਗਿਆ ਪ੍ਰੋਸੈਸ ਤਾਂ ਇੰਗਲਿਸ਼ ਦਾ ਟੈਸਟ ਆ ਗਿਆ। ਉਹ 9 ਤੋਂ 5 ਵਜੇ ਤੱਕ ਸਾਡਾ ਟੈਸਟ ਸੀਗਾ। ਤੇ ਮੇਰੀ ਨਾ ਇੰਗਲਿਸ਼ ਇੰਨੀ ਸਟਰੋਂਗ ਨਹੀਂ ਹੈ ਜੀ, ਤੇ ਪਰ ਮੇਰੇ ਕੋਲ ਗੁਰੂ ਜੀ ਦਾ ਸਰੂਪ ਸੀ, ਫੋਟੋ। ਗੁਰੂ ਜੀ ਨੇ ਨਾ ਆਪਣੇ ਛੋਟੇ ਛੋਟੇ ਪਾਕਟ ਸਰੂਪ ਸਾਨੂੰ ਚੰਡੀਗੜ੍ਹ ਦਿੱਤੇ ਸੀ। ਤੇ ਗੁਰੂ ਜੀ ਨਾ ਸੰਗਤ ਜੀ ਬਹੁਤ ਸਟ੍ਰੈਸ ਕਰਦੇ ਸੀ ਚੰਡੀਗੜ੍ਹ, ਮੈਨੂੰ ਦਿੱਲੀ ਦਾ ਨਹੀਂ ਜ਼ਿਆਦਾ ਪਤਾ, ਤੇ ਚੰਡੀਗੜ੍ਹ ਤਾਂ ਬਹੁਤ ਗੁਰੂ ਜੀ ਨੇ ਸਟ੍ਰੈਸ ਕੀਤਾ ਸੀ ਇੱਕ ਸੰਗਤ ਦੇ ਵਿੱਚ, ਬਈ ਇਹਨੂੰ ਸਰੂਪ ਨੂੰ ਆਪਣੀ ਪਾਕਟ ਵਿੱਚ ਰੱਖੋ, ਆਪਣੀ ਕਾਰ ਵਿੱਚ ਲਗਾਓ, ਆਪਣੇ ਨਾਲ ਰੱਖੋ, ਮੈਂ ਹਾਜ਼ਰ ਨਾਜ਼ਰ ਤੁਹਾਡੇ ਨਾਲ ਆਈ ਸੀ ਸਰੂਪ ਦੇ ਵਿੱਚ। ਸੋ ਸਾਡੇ ਦਿਮਾਗ ਦੇ ਵਿੱਚ ਨਾ ਗੁਰੂ ਜੀ ਨੇ ਇੰਨੀ ਕੁ ਸਾਡੀ ਅਕਲ ਦੇ ਵਿੱਚ ਪਾਤਾ ਸੀ ਕਿ ਮੇਰੇ ਸਰੂਪ ਨੂੰ ਨਾ ਆਮ ਸਰੂਪ ਨਾ ਸਮਝੋ, ਉਹਨੂੰ ਐ ਨਾ ਲਓ ਵੀ ਇਹ ਇੱਕ ਗੋਡਸ ਚੋਂ ਗੋਡ ਦਾ ਸਰੂਪ ਹੈ। ਇਹ ਇੱਕ ਹਾਜ਼ਰ ਨਾਜ਼ਰ ਗੋਡ ਹੈ ਜਿਹੜਾ ਆਪਣੇ ਮੂੰਹ ਨਾਲ ਬੋਲ ਕੇ ਸਾਨੂੰ ਦੱਸ ਕੇ ਗਏ ਨੇ ਸੱਚੇ ਪਾਤਸ਼ਾਹ ਕਿ ਮੇਰੇ ਸਰੂਪ ਦੇ ਵਿੱਚ ਮੈਂ ਬੈਠਾ। ਸੋ ਇਹ ਸਾਨੂੰ ਉੱਥੇ ਉਦੋਂ ਗੁਰੂ ਜੀ ਨੇ ਦੱਸਤਾ ਸੀ। ਸੋ ਅਸੀਂ ਉਸੇ ਟਾਈਮ ਉਦੋਂ ਆਪਣੀਆਂ ਕਾਰਾਂ ਵਿੱਚ, ਰਾਜ ਨੇ ਆਪਣੀ ਪਾਕਟ ਵਿੱਚ, ਆਪਣੇ ਪਰਸ ਵਿੱਚ, ਅਸੀਂ ਚੰਡੀਗੜ੍ਹ ਉਦੋਂ ਗੁਰੂ ਜੀ ਦੇ ਸਰੂਪ ਸਾਰੇ ਰੱਖ ਰਹੇ ਸੀਗੇ ਆਪਣੇ ਨਾਲ ਜਿੱਥੇ ਵੀ ਅਸੀਂ ਹੋਣਾ। ਤੇ ਏਦਾਂ ਹੀ ਜਦੋਂ ਮੇਰਾ ਟੈਸਟ ਆਇਆ ਜੀ, ਉਦੋਂ ਆਇਲਸ ਦਾ ਟੈਸਟ ਸੀ ਤੇ ਨਾ ਕੋਈ ਇੱਥੇ ਉਦੋਂ ਸੈਂਟਰ ਹੁੰਦੇ ਸੀ, 99 ਦੀ ਗੱਲ ਹੈ ਜੀ। ਤੇ ਮੇਰਾ 18 ਚ ਵਿਆਹ ਹੋ ਗਿਆ ਸੀ। ਸੋ ਪੜ੍ਹਾਈ ਚ ਵੀ ਮੈਂ ਕੋਈ ਜ਼ਿਆਦਾ ਨਹੀਂ ਸੀ, ਨਾ ਕੋਈ ਟੈਸਟ ਦੀ ਤਿਆਰੀ ਕੀਤੀ ਸੀ, ਮੈਂ ਤਾਂ ਬੱਚੇ ਆਪਣੇ ਪਾਲ ਰਹੀ ਸੀਗੀ। ਤੇ ਟੈਸਟ ਜਦੋਂ ਆ ਗਿਆ ਤਾਂ ਅਸੀਂ ਦਿੱਲੀ ਆਏ ਤਾਂ 9 ਤੋਂ 5 ਸੀ ਸਾਡਾ ਟੈਸਟ, ਸਵੇਰ ਤੋਂ ਸ਼ਾਮ ਤੱਕ। ਤੇ ਬਿਲਕੁਲ ਕੋਈ ਮੈਨੂੰ ਆਈਡੀਆ ਨਹੀਂ ਸੀ ਉੱਥੇ ਕੀ ਹੋਣਾ ਜੀ ਕੀ ਨਹੀਂ ਹੋਣਾ। ਉਹ ਸਪੀਕਿੰਗ, ਲਿਸਨਿੰਗ ਤੇ ਇੰਟਰਵਿਊ ਸੀਗੀ। ਤੇ ਮੇਰਾ ਤਾਂ ਮੈਂ ਜਦੋਂ ਸੰਗਤ ਜੀ ਮੈਨੂੰ ਪਤਾ ਮੇਰਾ ਲੈਵਲ ਕੀ ਹੈ, ਤੇ ਕੋਈ ਮੈਂ ਤਿਆਰੀ ਨਹੀਂ ਸੀ, ਕੁਛ ਨਹੀਂ ਸੀਗੀ। ਤੇ ਸੱਚੀ ਮੈਨੂੰ ਕੋਈ ਜ਼ਿਆਦਾ ਮੇਰਾ ਇੰਗਲਿਸ਼ ਇੰਨੀ ਸਟਰੋਂਗ ਨਹੀਂ ਹੈ। ਤੇ ਮੈਂ ਟੈਸਟ ਤੇ ਜਦੋਂ ਲਿਖਣਾ ਸਟਾਰਟ ਕੀਤਾ, ਮੈਂ ਗੁਰੂ ਜੀ ਦੀ ਸਰੂਪ ਦਾ ਸਾਹਮਣੇ ਰੱਖ ਲਿਆ ਤੇ ਸੰਗਤ ਜੀ ਮੇਰੇ ਹੱਥ ਇਸ ਤਰ੍ਹਾਂ ਚੱਲੇ, ਮੈਂ ਅੱਜ ਵੀ ਹੱਸਦੀ ਹੁੰਦੀ ਹਾਂ, ਹੈਰਾਨ ਆ ਕਿ 9 ਤੋਂ 5 ਤੱਕ ਜੀ ਮੈਨੂੰ ਨਾ ਇਸ ਤਰ੍ਹਾਂ ਲੱਗਿਆ ਸਾਰਾ ਦਿਨ ਜਿੱਦਾਂ ਕੋਈ ਮੈਂ ਘੰਟਾ ਕੀ ਸਪੈਂਡ ਕੀਤਾ ਇੱਥੇ। ਮੇਰੇ ਬਿਲਕੁਲ ਮੈਂ ਅੰਦਰੋਂ ਵੀ ਲਾਈਟ ਸੀ, ਮੇਰਾ ਮਾਈਂਡ ਵੀ ਲਾਈਟ ਸੀ, ਮੇਰੇ ਹੱਥ ਵੀ ਬੜੇ ਲਾਈਟ ਸੀਗੇ। ਤੇ ਮੈਂ ਫਟਾਫਟ ਬੜਾ ਫਲੂਐਂਟਲੀ ਏਦਾਂ ਲਿਖਿਆ ਸਾਰਾ ਕੁਛ, ਤੇ ਬਿਨਾਂ ਸੋਚੇ ਮੈਨੂੰ ਪਤਾ ਵੀ ਨਹੀਂ ਸੀ ਮੈਂ ਲਿਖ ਕੀ ਰਹੀ ਹਾਂ, ਪਰ ਮੈਂ ਕੋਈ ਜਗ੍ਹਾ ਕੋਈ ਨਹੀਂ ਛੱਡੀ। ਜਿੱਥੇ ਵੀ ਕੋਈ ਪੈਰਾਗ੍ਰਾਫ ਸੀ ਉਹਨੂੰ ਪੂਰਾ ਫੁੱਲੀ ਇੰਨਾ ਅੱਛੀ ਤਰ੍ਹਾਂ ਸਾਰਾ ਕੁਛ ਲਿਖਿਆ। ਤੇ ਲਿਸਨਿੰਗ ਦਾ, ਸਪੀਕਿੰਗ ਦਾ ਸਾਰਾ ਬਹੁਤ ਪਰਫੈਕਟ ਤੇ ਬੜਾ ਲਾਈਟਲੀ ਹੋਇਆ। ਤੇ ਮੈਂ ਐਂਡ ਆਫ ਦਾ ਡੇ ਬਹੁਤ ਲਾਈਟ ਫੀਲ ਕਰ ਰਹੀ ਸੀ। ਤੇ ਰਾਜ ਮੈਨੂੰ ਜਦੋਂ ਅਸੀਂ ਆਪਸ ਚ ਮਿਲੇ ਸ਼ਾਮ ਨੂੰ, ਤੇ ਮੈਨੂੰ ਕਹਿੰਦੇ ਕਿਵੇਂ ਹੋਇਆ ਟੈਸਟ? ਮੈਂ ਕਿਹਾ ਜੀ ਬਹੁਤ ਵਧੀਆ ਹੋ ਗਿਆ, ਬਹੁਤ ਹੀ ਕੋਈ ਪ੍ਰੋਬਲਮ ਨਹੀਂ ਆਈ। ਇਹ ਵੀ ਹੱਸ ਪਏ। ਮੈਂ ਕਿਹਾ ਸੱਚੀ ਕੋਈ ਮੈਨੂੰ ਉਹ ਨਹੀਂ ਆਈ, ਬਹੁਤ ਵਧੀਆ ਹੋਇਆ। ਤੇ ਫਿਰ ਅਸੀਂ ਸ਼ਾਮ ਨੂੰ ਜੀ ਆਪਣਾ ਟੈਸਟ ਕਰਕੇ ਫਿਰ ਅਸੀਂ ਸ਼ਾਮ ਨੂੰ ਗੁਰੂ ਜੀ ਦੇ ਦਰਬਾਰ ਵਿੱਚ ਪਹੁੰਚੇ। ਤੇ ਜਦੋਂ ਗੁਰੂ ਜੀ ਦੇ ਦਰਬਾਰ ਚ ਪਹੁੰਚੇ ਨਾ ਸੰਗਤ ਜੀ, ਸਾਨੂੰ ਮਿਲਦੇ ਕਾਫੀ ਟਾਈਮ ਹੋ ਗਿਆ ਸੀ ਗੁਰੂ ਜੀ ਦੇ ਕੀਤੇ, ਪਰ ਮੈਂ ਗੁਰੂ ਜੀ ਨੂੰ ਨਾ ਕਦੀ ਵੀ ਟੱਚ ਨਹੀਂ ਸੀ ਕੀਤਾ। ਜਿਸ ਤਰ੍ਹਾਂ ਸਾਰੀ ਸੰਗਤ ਕੋਈ ਗੁਰੂ ਜੀ ਦੇ ਸੇਵਾ ਕਰਦੇ ਸੀ, ਪੈਰਾਂ ਦੀ, ਚਰਨਾਂ ਦੀ, ਬਾਹਾਂ ਦੀ, ਹੱਥਾਂ ਦੀ ਲੱਤ ਏਦਾਂ, ਤੇ ਮੈਂ ਕਦੇ ਵੀ ਅੱਜ ਤੱਕ ਗੁਰੂ ਜੀ ਨੂੰ ਹੱਥ ਨਹੀਂ ਸੀ ਲਗਾਇਆ, ਨਾ ਟੱਚ ਕੀਤਾ ਸੀਗਾ। ਤੇ ਉਸ ਦਿਨ ਜਦੋਂ ਮੈਂ ਗੁਰੂ ਜੀ ਦੇ ਦਰਬਾਰ ਚ ਪਹੁੰਚੀ ਤਾਂ ਗੁਰੂ ਜੀ ਮੈਨੂੰ ਕਹਿੰਦੇ, ਆਪਣੀ ਸੀਟ ਤੇ ਸੱਚੇ ਪਾਤਸ਼ਾਹ ਬੈਠੇ ਸੀ, ਮੈਨੂੰ ਕਹਿੰਦੇ ਆ ਮੇਰਾ ਹੱਥ ਘੁੱਟ। ਆਪਣਾ ਰਾਈਟ ਹੈਂਡ ਮੇਰੇ ਅੱਗੇ ਕਰਤਾ ਹੱਥ ਘੁਟਾਉਣ ਦੇ ਲਈ, ਤੇ ਉਂਗਲੀਆਂ ਕਹਿੰਦੇ ਘੁੱਟ। ਤੇ ਮੈਂ ਗੁਰੂ ਜੀ ਵੱਲ ਦੇਖਿਆ ਤੇ ਮੈਨੂੰ ਸੀ ਕਿ ਮੇਰੇ ਲਈ ਤਾਂ ਗੁਰੂ ਜੀ ਰੱਬ ਨੇ, ਸੱਚੇ ਪਾਤਸ਼ਾਹ। ਮੈਂ ਕਿਹਾ ਗੁਰੂ ਜੀ ਹੱਥ ਜਰਾ ਧੋਇਆ ਵਾ। ਮੈਂ ਫਿਰ ਫਟਾਫਟ ਜਾ ਕੇ ਉੱਥੇ ਕਿਚਨ ਦੇ ਨਾਲ ਬਾਥਰੂਮ ਸੀ, ਮੈਂ ਹੱਥ ਆਪਣੇ ਧੋਤੇ। ਤੇ ਮੈਂ ਆ ਕੇ ਫਿਰ ਗੁਰੂ ਜੀ ਨੇ ਆਪਣਾ ਰਾਈਟ ਹੈਂਡ ਤੇ ਉਹਦੀਆਂ ਉਂਗਲੀਆਂ ਮੈਨੂੰ ਦੇਤੀਆਂ, ਕਹਿੰਦੇ ਇਹਨਾਂ ਨੂੰ ਘੁੱਟ। ਫਿਰ ਮੈਂ ਉਹਨਾਂ ਸਾਰੀਆਂ ਘੁੱਟੀਆਂ। ਤੇ ਉਸ ਟਾਈਮ ਤਾਂ ਨਹੀਂ ਮੈਨੂੰ ਪਤਾ ਲੱਗਿਆ, ਪਰ ਬਾਅਦ ਵਿੱਚ ਮੇਰੇ ਦਿਮਾਗ ਵਿੱਚ ਮੈਂ ਰਿਅਲਾਈਜ਼ ਕੀਤਾ ਕਿ ਓ ਮਾਈ ਗੋਡ, ਇਹ ਤਾਂ ਮੇਰੇ ਗੋਡ, ਮੇਰੇ ਰੱਬ ਨੇ ਸਾਰਾ ਕੁਝ ਕੀਤਾ। ਤੇ ਗੁਰੂ ਜੀ ਨੇ ਤਾਂ ਹੀ ਉਂਗਲੀਆਂ ਘਟਵਾਈਆਂ ਨੇ। ਗੁਰੂ ਜੀ ਬੋਲੇ ਕੁਛ ਨਹੀਂ, ਪਰ ਉਹ ਇੱਕ ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾ ਸੰਗਤ ਜੀ ਕਿ ਤੁਹਾਡੇ ਨਾਲ ਕੀ ਹੋਇਆ।
ਸੋ ਗੁਰੂ ਜੀ ਦੀਆਂ ਬਹੁਤ ਸੌਫਟ ਫਿੰਗਰ ਸੀ, ਬਹੁਤ ਹੀ ਸੌਫਟ ਬੱਚਿਆਂ ਵਰਗੀਆਂ। ਤੇ ਮੈਂ 15-20 ਮਿੰਟ ਮੇਰੇ ਤੋਂ ਘਟਾਉਂਦੇ ਰਹੇ ਸੱਚੇ ਪਾਤਸ਼ਾਹ। ਤੇ ਇਸ ਤਰ੍ਹਾਂ ਹੀ ਇੱਕ ਵਾਰ ਫਿਰ ਅਸੀਂ ਪਹੁੰਚੇ। ਜਦੋਂ ਵੀ ਅਸੀਂ ਜਾਂਦੇ ਸੀ ਦਿੱਲੀ ਤਾਂ ਗੁਰੂ ਜੀ ਨਾ ਮੈਨੂੰ ਬਹੁਤ ਥੋੜੇ ਟਾਈਮ ਲਈ 5-10 ਮਿੰਟ ਲਈ ਆਪਣੇ ਕੋਲ ਬਿਠਾਉਂਦੇ ਹੁੰਦੇ ਸੀ ਅੱਗੇ, ਫਿਰ ਮੈਨੂੰ ਪਿੱਛੇ ਭੇਜ ਦਿੰਦੇ ਹੁੰਦੇ ਸੀਗੇ ਤੇ ਫਿਰ ਨਹੀਂ ਸੀ ਦੁਬਾਰਾ ਬੁਲਾਉਂਦੇ ਹੁੰਦੇ। ਤੇ ਇਸ ਤਰ੍ਹਾਂ ਇੱਕ ਵਾਰ ਮੈਂ ਫਿਰ ਗੁਰੂ ਜੀ ਕੋਲ ਬੈਠੀ ਸੀ ਤੇ ਗੁਰੂ ਜੀ ਨਾ ਆਪਣਾ ਪੀ ਰਹੇ ਸੀਗੇ ਗਲਾਸ ਦੇ ਵਿੱਚ ਕੁਛ। ਤੇ ਮੈਨੂੰ ਬੈਠੇ ਥੋੜੀ ਦੇਰ ਬਾਅਦ ਮੈਨੇ ਔਰ ਸੰਗਤ ਜੀ ਮੇਰੇ ਨਾ ਦਿਮਾਗ ਵਿੱਚ ਮੈਂ ਹੁਣ ਸੋਚਦੀ ਹੁੰਦੀ ਹਾਂ ਕਿ ਅਸੀਂ ਗੁਰੂ ਜੀ ਦੇ ਦਰਬਾਰ 'ਚ ਬੈਠੀ ਦਾ ਸੀ, ਸਾਡੇ ਦਿਮਾਗ 'ਚ ਕੀ ਸੋਚ ਆਉਂਦੀ ਸੀ ਜਾਂ ਮੈਂ ਕੀ ਸੋਚਦੀ ਸੀ ਉੱਥੇ। ਹੁਣ ਮੈਂ ਸੰਗਤ ਦੇ ਸਤਸੰਗ ਸੁਣਦੀ ਹਾਂ ਕਿ ਕਾਫੀ ਲੋਕੀ ਕਾਫੀ ਕੁਝ ਸੋਚਦੇ ਸੀ। ਮੈਂ ਬੜਾ ਪ੍ਰੈਸ਼ਰ ਪਾਇਆ ਆਪਣੇ ਤੇ, ਮੈਂ ਦੇਖਿਆ ਮੇਰੇ ਤੇ ਦਿਮਾਗ 'ਚ ਕੁਛ ਨਹੀਂ ਆਇਆ, ਬੜਾ ਬਲੈਂਕ ਰਿਹਾ ਦਿਮਾਗ। ਮੈਂ ਹੁਣ ਸੋਚਦੀ ਹਾਂ ਕਿ ਗੁਰੂ ਜੀ ਤੁਸੀਂ ਕੋਈ ਸੋਚ ਵੀ ਨਹੀਂ ਆਉਣ ਦਿੱਤੀ ਮੇਰੇ ਦਿਮਾਗ ਵਿੱਚ ਕਿ ਕੋਈ ਸੋਚ ਕਿਸੇ ਲਈ ਵੀ ਨਹੀਂ ਕੋਈ ਆਈ ਜੀ। ਕੋਈ ਮੈਨੂੰ ਦਰਬਾਰ ਲਈ ਗੁਰੂ ਜੀ ਨੂੰ ਹੀ ਬਸ ਦੇਖੀ ਜਾਈਦਾ ਸੀ, ਕਦੀ ਸੰਗਤ ਵੀ ਨਹੀਂ ਮੈਂ ਤਾਂ ਆਸ-ਪਾਸ ਆਪਣੇ ਦੇਖੀ ਸੀ। ਤੁਹਾਨੂੰ ਸੱਚੀ ਦੱਸਾਂ ਕੌਣ ਬੈਠਾ ਹੈ, ਕੌਣ ਕੀ ਕਰਦਾ ਹੈ, ਤੇ ਨਾ ਕੋਈ ਥੋਟਸ ਆਉਂਦੀਆਂ ਸੀਗੀਆਂ ਕਿ ਆ ਜਾਂ ਉਹ, ਕੋਈ ਥੋਟ ਹੈ ਹੀ ਨਹੀਂ ਮੇਰੇ। ਮੈਂ ਬਹੁਤ ਪ੍ਰੈਸ਼ਰ ਪਾਉਂਦੀ ਹਾਂ ਕਿ ਮੈਂ ਸੋਚਾਂ। ਮੈਂ ਇੰਨੀ ਦੇਰ ਉੱਥੇ ਬੈਠਦੀ ਸੀ, ਮੇਰੇ ਦਿਮਾਗ ਵਿੱਚ ਆਂਦਾ ਕੀ ਸੀ। ਸੋ ਕੋਈ ਥੋਟ ਨਹੀਂ ਸੀ ਜੀ ਆਂਦੀ, ਪੂਰਾ ਬਲੈਂਕ ਰਹਿੰਦਾ ਸੀ ਮੇਰਾ ਤਾਂ ਦਿਮਾਗ। ਮੈਂ ਤਾਂ ਗੁਰੂ ਜੀ ਨੂੰ ਹੀ ਬਸ ਦੇਖਦੀ ਰਹਿੰਦੀ ਸੀ, ਰੂਹ ਦਾ ਸੀ ਕਨੈਕਸ਼ਨ। ਮੈਂ ਆਪਣੀ ਬੋਡੀ ਵੀ ਭੁੱਲ ਜਾਂਦੀ ਸੀ ਕਿ ਮੈਨੂੰ ਕੋਈ ਬੋਡੀ ਵੀ ਮਿਲੀ ਹੋਈ ਹੈ। ਸੋ ਮੈਂ ਤਾਂ ਬਸ ਗੁਰੂ ਜੀ ਨੂੰ ਆਪਣਾ ਰੱਬ ਵੀ ਇੰਨੇ ਪਿਆਰ ਜੇ ਚ ਰਹੀਦਾ ਸੀ ਗੁਰੂ ਜੀ ਦੇ, ਤੇ ਬਲੈਂਕ ਹੋ ਕੇ ਬੈਠੇ ਰਹੀਦਾ ਸੀ। ਗੁਰੂ ਜੀ ਨੇ ਕੋਈ ਥੋਟ ਹੀ ਨਹੀਂ ਆਉਣ ਦਿੱਤੀ ਦਿਮਾਗ ਵਿੱਚ ਮੇਰੇ। ਤੇ ਫਿਰ ਗੁਰੂ ਜੀ ਪੀ ਰਹੇ ਸੀਗੇ ਜੀ ਆਪਣਾ ਜਲ ਜੋ, ਤੇ ਜਦੋਂ ਗੁਰੂ ਜੀ ਨੇ ਮੈਨੂੰ ਅੱਧਾ ਗਲਾਸ ਮੈਨੂੰ ਫੜਾਤਾ ਤੇ ਮੈਂ ਜਦੋਂ ਫੜਿਆ ਮੈਨੂੰ ਕਹਿੰਦੇ ਪੀ ਲਾ। ਤੇ ਮੇਰੇ ਨਾ ਜੀ ਸੰਗਤ ਦੇ ਦਿਮਾਗ ਵਿੱਚ ਇਹ ਆ ਗਿਆ ਕਿ ਇਹ ਸੱਚੇ ਪਾਤਸ਼ਾਹ ਦਾ ਗਲਾਸ ਹੈ, ਮੇਰੇ ਲਈ ਗੁਰੂ ਜੀ ਰੱਬ ਨੇ। ਤੇ ਉਦੋਂ ਵੀ ਮੇਰੇ ਲਈ ਰੱਬ ਸੀਗੇ। ਮੈਂ ਸੱਚੀ ਦੱਸਾਂ ਮੈਨੂੰ ਉਸ ਟਾਈਮ ਵੀ ਗੁਰੂ ਜੀ ਲਈ ਇਹੀ ਫੀਲਿੰਗ ਆਉਂਦੀ ਹੁੰਦੀ ਸੀ। ਉਦੋਂ ਵੀ ਮੈਂ ਗੁਰੂ ਜੀ ਨੂੰ ਸੱਚੇ ਪਾਤਸ਼ਾਹ ਕਹਿ ਕੇ ਕਹਿੰਦੀ ਹੁੰਦੀ ਸੀਗੀ। ਮੈਨੂੰ ਕਦੀ ਏਦਾਂ ਕੋਈ ਡਾਊਟ ਨਹੀਂ ਆਇਆ ਗੁਰੂ ਜੀ ਲਈ ਕਿ ਇਹ ਰੱਬ ਨਹੀਂ ਹੈਗੇ। ਤੇ ਮੈਂ ਬਹੁਤ ਜ਼ਿਆਦਾ ਮੇਰੀ ਰੂਹ ਗੁਰੂ ਜੀ ਨਾਲ ਏਦਾਂ ਹੁੰਦੀ ਸੀਗੀ। ਸੋ ਮੇਰੇ ਦਿਮਾਗ ਵਿੱਚ ਆ ਗਿਆ ਕਿ ਇਹ ਰੱਬ ਦਾ ਗਲਾਸ ਹੈ, ਗੁਰੂ ਜੀ ਦਾ ਗਲਾਸ ਹੈ, ਮੈਂ ਮੂੰਹ ਕਿਵੇਂ ਲਾ ਲਵਾਂ। ਮੈਂ ਨਾ ਚੀਜ਼, ਮੈਂ ਇੱਕ ਤੁੱਛ ਪ੍ਰਾਣੀ, ਇੱਕ ਇਹ ਮੈਂ ਗੁਰੂ ਜੀ ਇੰਨੀ ਜੋਗੀ ਮੈਂ ਹੈ ਨਹੀਂ ਕਿ ਸੱਚੇ ਪਾਤਸ਼ਾਹ ਦੇ ਗਲਾਸ ਨੂੰ ਮੈਂ ਮੂੰਹ ਲਾ ਲਵਾਂ। ਮੈਂ ਨਾ ਸਮਝੀ ਕਿਚਨ ਵਿੱਚ ਜਾ ਕੇ ਦੂਸਰੇ ਗਲਾਸ ਚ ਪਾ ਕੇ, ਗੁਰੂ ਜੀ ਦਾ ਕੋਕੋਨਟ ਵਾਟਰ ਸੀ, ਮੈਂ ਉਹਦੇ ਵਿੱਚ ਪਾ ਕੇ ਪੀ ਲਿਆ। ਮੇਰੇ ਦਿਮਾਗ ਵਿੱਚ ਇਹ ਨਹੀਂ ਆਇਆ ਕਿ ਗੁਰੂ ਜੀ ਦਾ ਝੂਠ ਹੈ, ਪਰ ਮੇਰੇ ਦਿਮਾਗ 'ਚ ਇਹ ਆ ਗਿਆ ਕਿ ਗੁਰੂ ਜੀ ਦਾ ਗਲਾਸ ਆ। ਮੈਂ ਨਹੀਂ ਇੰਨੀ ਕਿ ਮੈਂ ਗੁਰੂ ਜੀ ਦੇ ਗਲਾਸ ਨੂੰ ਮੂੰਹ ਲਾ ਸਕਦੀ ਹਾਂ। ਸੋ ਇਸ ਤਰ੍ਹਾਂ ਹੋਇਆ। ਫਿਰ ਮੈਂ ਮੈਂ ਭੁੱਲ ਗਈ ਕਿ ਜਦੋਂ ਚੰਡੀਗੜ੍ਹ ਸੀ ਨਾ ਜੀ, ਮੈਂ ਮੇਰੇ ਮਦਰ ਇਨ ਲੋ ਕਾਫੀ ਸਖਤ ਸੁਭਾਅ ਦੇ ਸੀਗੇ, ਸਟ੍ਰਿਕਟ ਕਹਿ ਲੋ, ਰੋਬ ਵਾਲੇ ਕਹਿ ਲੋ, ਕਾਫੀ ਰੋਬ ਵਾਲੇ ਲੇਡੀ ਸੀ ਮੇਰੇ ਮਦਰ ਇਨ ਲੋ। ਤੇ ਜਦੋਂ ਗੁਰੂ ਜੀ ਉੱਥੇ ਚੰਡੀਗੜ੍ਹ ਹੁੰਦੇ ਸੀ ਤਾਂ ਅਸੀਂ ਨਾ ਜੀ ਸਾਡੀ ਕੋਠੀ ਦੇ ਉੱਪਰਲੇ ਪੋਰਸ਼ਨ 'ਚ ਫਸਟ ਫਲੋਰ ਤੇ ਅਸੀਂ ਰਹਿੰਦੇ ਸੀ ਤੇ ਨੀਚੇ ਮੰਮੀ ਡੈਡੀ ਰਹਿੰਦੇ ਸੀਗੇ। ਤੇ ਅਸੀਂ ਜਦੋਂ ਗੁਰੂ ਜੀ ਕੋਲ ਜਾਣ ਲੱਗ ਗਏ ਸੀ ਨਾ, ਮੈਂ ਆਪਣੇ ਮਦਰ ਇਨ ਲੋ ਨੂੰ ਕਿਹਾ, ਮੈਂ ਕਿਹਾ ਮੰਮੀ ਏਦਾਂ ਗੁਰੂ ਜੀ ਨੇ ਤੇ ਅਸੀਂ ਸ਼ਾਮ ਨੂੰ ਜਾਈਦਾ, ਤੁਸੀਂ ਜੇ ਚੱਲਣਾ ਦੇਖ ਲਓ। ਤੇ ਮੇਰੇ ਮੂੰਹ ਚੋਂ ਨਿਕਲ ਗਿਆ ਕਿ ਉਹ ਕਾਫੀ ਠੀਕ ਵੀ ਕਰ ਦਿੰਦੇ ਨੇ ਸੰਗਤ ਨੂੰ। ਮੈਂ ਇਸ ਤਰ੍ਹਾਂ ਹੀ ਬਸ ਕਹਿਤਾ ਮੰਮੀ ਦੇ ਅੱਗੇ, ਤੇ ਮੰਮੀ ਤਿਆਰ ਹੋ ਗਏ ਸ਼ਾਮ ਨੂੰ। ਮੈਂ ਕਹਿਤਾ, ਮੈਂ ਕਿਹਾ ਮੰਮੀ ਸ਼ਾਮ ਨੂੰ ਜਾਣਾ, ਤੇ ਉਹ ਤਿਆਰ ਹੋ ਗਏ। ਤੇ ਬਾਅਦ ਚ ਮੈਂ ਕਹਿ ਕੇ ਨਾ ਮੈਂ ਘਬਰਾ ਜੀ ਵੀ ਗਈ, ਡਰ ਜੀ ਵੀ ਗਈ। ਮੈਂ ਕਿਹਾ ਮੰਮੀ ਤਾਂ ਕਿਸੇ ਨੂੰ ਕੁਝ ਸਮਝਦੇ ਹੀ ਨਹੀਂ ਹੈ, ਕਿਤੇ ਗੁਰੂ ਜੀ ਕੋਲ ਕੁਝ ਗਲਤ ਨਾ ਬੋਲ ਦੇਣ ਜਾਂ ਏਦਾਂ ਉੱਥੇ। ਤੇ ਪਰ ਮੰਮੀ ਚਲੇ ਗਏ। ਤੇ ਜਦੋਂ ਉੱਥੇ ਲਾਈਨ ਚ ਲਾ ਕੇ ਗੁਰੂ ਜੀ ਦੇ ਕੋਲੇ ਜਿਹਨੂੰ ਹੋਏ ਤਾਂ ਗੁਰੂ ਜੀ ਨੂੰ ਸਿੱਧਾ ਹੀ ਕਹਿੰਦੇ ਮੇਰੇ ਗੋਡੇ ਦੁਖਦੇ ਆ। ਤੇ ਮੈਂ ਤਾਂ ਏਦਾਂ ਹੋ ਗਈ। ਤੇ ਗੁਰੂ ਜੀ ਨੇ ਮੰਮੀ ਨੂੰ, ਸਾਡੀ ਫੈਮਿਲੀ ਦੀ ਗੱਲ ਹੈ ਜੀ, ਉਹ ਕਹੀ ਮੇਰੇ ਫਾਦਰ ਇਨ ਲੋ ਦੇ ਬਾਰੇ ਕੁਝ ਕਿਹਾ ਤੇ ਮੰਮੀ ਫਿਰ ਚੁੱਪ ਕਰਕੇ ਬੈਠ ਗਏ ਉੱਥੇ, ਨਹੀਂ ਦੁਬਾਰਾ ਨਹੀਂ ਬੋਲੇ। ਫਿਰ ਸਾਡੇ ਨਾਲ ਕਾਫੀ ਜਾਂਦੇ ਰਹੇ। ਤੇ ਇਸ ਤਰ੍ਹਾਂ ਹੀ ਸੰਗਤ ਜੀ ਮੇਰੇ ਮੰਮੀ ਵੀ ਪਟਿਆਲੇ ਤੋਂ ਆਏ ਹੋਏ ਸੀ ਸਾਡੇ ਕੋਲੇ, ਤਾਂ ਉਹਨਾਂ ਨੂੰ ਵੀ ਮੈਂ ਲੈ ਗਈ ਗੁਰੂ ਜੀ ਦੇ ਦਰਬਾਰ ਦੇ ਵਿੱਚ।
ਤੇ ਮੇਰੇ ਮੰਮੀ ਗੁਰੂ ਨਾਨਕ ਦੇਵ ਜੀ ਦੇ ਪਿਆਰ 'ਚ ਬਹੁਤ ਰਹੇ ਨੇ, ਬਹੁਤ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਰਹੇ ਨੇ। ਤੇ ਉਹ ਜਦੋਂ ਸਾਡੇ ਨਾਲ ਉਹ ਵੀ ਚਲੇ ਗਏ, ਉਹਨਾਂ ਨੇ ਨਾ ਜੀ ਦਰਬਾਰ ਦੇ ਵਿੱਚ ਚੰਡੀਗੜ੍ਹ ਜਾਂਦੇ ਰੋਣਾ ਹੀ ਸਟਾਰਟ ਕਰਤਾ। ਹਾਲੇ ਗੁਰੂ ਜੀ ਆਏ ਵੀ ਨਹੀਂ ਸੀਗੇ ਤੇ ਉਹਨਾਂ ਨੂੰ ਨਾ ਇੱਕਦਮ ਉਹਨਾਂ ਦੀ ਰੂਹ ਨੂੰ ਏਦਾਂ ਦੀ ਫੀਲਿੰਗ ਆ ਗਈ ਕਿ ਉਹ ਰੋਈ ਜਾਣ। ਜਦੋਂ ਗੁਰੂ ਜੀ ਵੀ ਆਏ ਉਦੋਂ ਵੀ ਉਹਨਾਂ ਨੇ ਰੋਈ ਜਾਣ ਆਊਟ ਆਫ ਕੰਟਰੋਲ, ਜੇ ਕਹਿ ਲਓ ਵਿਰਾਗ ਜਿਹਾ ਬਹੁਤ ਭਰ ਗਿਆ। ਤੇ ਮੈਨੂੰ ਤਾਂ ਬਹੁਤ ਅੰਬੈਰਸਮੈਂਟ ਜੀ ਫੀਲ ਹੋਈ। ਉਦੋਂ ਮੈਂ ਯੰਗ ਹੁੰਦੀ ਸੀਗੀ, ਹੁਣ ਤਾਂ ਮੈਂ ਵੀ ਮਿਡਲ ਏਜ ਹੈਗੀ ਆ, ਤੇ ਉਦੋਂ ਅਸੀਂ ਯੰਗ ਸੀ ਤੇ ਮੈਨੂੰ ਬੜੀ ਅੰਬੈਰਸਮੈਂਟ ਫੀਲ ਹੋਈ, ਬੜੀ ਸ਼ਰਮ ਜੀ ਆਈ ਕਿ ਮੇਰੇ ਮੰਮੀ ਇੱਥੇ ਸਭ ਦੇ ਵਿੱਚ ਕਿਉਂ ਰੋਈ ਜਾਂਦੇ ਨੇ, ਹਨਾ। ਤੇ ਮੈਂ ਜਦੋਂ ਮੱਥਾ ਟੇਕਣ ਲਈ ਸਾਰਿਆਂ ਦੀ ਲਾਈਨ ਲੱਗੀ ਨਾ ਜੀ, ਤੇ ਮੰਮੀ ਦਾ ਤਾਂ ਰੋ ਕੇ ਬੁਰਾ ਹਾਲ। ਤੇ ਮੈਂ ਤਾਂ ਸ਼ਰਮ ਦੇ ਮਾਰੇ ਨਾ ਪਿੱਛੇ ਜੇ ਹੋ ਗਈ ਕਿ ਮੈਂ ਦੱਸਣਾ ਹੀ ਨਹੀਂ ਕਿਸੇ ਨੂੰ ਜਾਂ ਗੁਰੂ ਜੀ ਨੂੰ ਕਿ ਮੇਰੇ ਮੰਮੀ ਨੇ, ਹਨਾ। ਤੇ ਮੈਂ ਨਾ ਪਿੱਛੇ ਹੋ ਗਈ, 3-4 ਸੰਗਤ ਦੇ ਮੈਂ ਪਿੱਛੇ ਸੀ ਤੇ ਮੰਮੀ ਅੱਗੇ ਸੀਗੇ। ਜਦੋਂ ਮੇਰੇ ਮੰਮੀ ਗੁਰੂ ਜੀ ਦੇ ਕੋਲੇ ਜਿਹਨੂੰ ਹੋਏ, ਗੁਰੂ ਜੀ ਨੇ ਅੱਖਾਂ ਚੱਕ ਕੇ ਮੇਰੇ ਮੰਮੀ ਵੱਲ ਦੇਖਿਆ ਤੇ ਕਹਿੰਦੇ ਅਮਰਜੀਤ ਆਂਟੀ ਆ ਗਈ। ਤੇ ਗੁਰੂ ਜੀ ਕਾਫੀ ਉੱਚੀ ਬੋਲੇ ਸੀਗੇ ਤੇ ਮੈਂ 3-4 ਸੰਗਤ ਦੇ ਪਿੱਛੇ ਸੀ। ਤੇ ਮੈਂ ਦੇਖਾਂ ਵੀ ਇਹ ਗੁਰੂ ਜੀ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਮੇਰੇ ਮੰਮੀ ਦਾ, ਉਹ ਤਾਂ ਮੈਂ ਕਿਸੇ ਨੂੰ ਵੀ ਨਹੀਂ ਸੀ ਦੱਸਿਆ ਕਿ ਇਹ ਮੇਰੇ ਮੰਮੀ ਨੇ। ਫਸਟ ਟਾਈਮ ਮੈਂ ਲੈ ਕੇ ਆਈ ਸੀ, ਨਾ ਗੁਰੂ ਜੀ ਨਾਲ ਕਦੀ ਕੋਈ ਗੱਲ ਕੀਤੀ ਸੀ। ਤੇ ਜਦੋਂ ਕਿਹਾ ਅਮਰਜੀਤ ਆਂਟੀ ਆ ਗਈ ਤੇ ਮੰਮੀ ਵੀ ਕਹਿੰਦੇ ਹਾਂ। ਮੈਂ ਸੱਚੇ ਮੰਮੀ ਦੇ ਮੂੰਹ ਚੋਂ ਵੀ ਏਦਾਂ ਹੀ ਨਿਕਲਿਆ ਕਿ ਸੱਚੇ ਪਾਤਸ਼ਾਹ ਮੈਂ ਆ ਗਈ ਹੈ। ਤੇ ਗੁਰੂ ਜੀ ਨੇ ਫਿਰ ਬੈਠੇ ਰਹੇ ਉੱਥੇ, ਗੁਰੂ ਜੀ ਨੇ ਕੋਈ ਗੱਲ ਨਹੀਂ ਕੀਤੀ, ਪ੍ਰਸ਼ਾਦ ਦਿੱਤਾ, ਬਸ ਗੁਰੂ ਜੀ ਦੇਖਦੇ ਰਹੇ ਮੰਮੀ ਨੂੰ, ਮੰਮੀ ਵੀ ਵਿਰਾਗ ਭਰ ਕੇ ਉਹਨਾਂ ਵੱਲ ਦੇਖਦੇ ਰਹੇ। ਬਸ ਇੰਨਾ ਹੀ ਹੋਇਆ ਜੀ। ਤੇ ਫਿਰ ਇਸ ਤਰ੍ਹਾਂ ਹੀ ਸਾਡਾ ਆਸਟ੍ਰੇਲੀਆ ਦਾ ਜਿਹੜਾ ਟੈਸਟ ਹੋਇਆ ਜੀ, ਉਹ ਮੇਰਾ ਜਿਹੜਾ ਟੈਸਟ ਹੋਇਆ, ਫਿਰ ਮੈਂ ਟੌਪ ਸਕੋਰ ਤੇ ਉਹਨੂੰ ਮੇਰੇ ਟੌਪ ਸਕੋਰ ਆਇਆ ਤੇ ਸਾਰਾ ਗੁਰੂ ਜੀ ਨੇ ਕੀਤਾ ਸੀਗਾ। ਤੇ ਫਿਰ ਸਾਡਾ ਆਸਟ੍ਰੇਲੀਆ ਦਾ ਬਣ ਗਿਆ। ਜਦੋਂ ਸਾਡਾ ਆਸਟ੍ਰੇਲੀਆ ਦਾ ਬਣ ਗਿਆ ਤੇ ਅਸੀਂ ਗੁਰੂ ਜੀ ਕੋਲ ਨੂੰ ਦੱਸਿਆ, ਗੁਰੂ ਜੀ ਏਦਾਂ ਹੋ ਗਿਆ। ਤੇ ਗੁਰੂ ਜੀ ਕਹਿੰਦੇ ਤੁਸੀਂ ਇੱਥੋਂ ਨਾ ਚਲੇ ਜਾਓ, ਵੀ ਇਹ ਧਰਤੀ ਨੂੰ ਛੱਡ ਦਿਓ। ਤੇ ਪਰ ਸਾਡੇ ਮਨ ਵਿੱਚ ਸੀਗਾ ਕਿ ਅਸੀਂ ਇੱਥੇ ਬਹੁਤ ਕੰਫਰਟੇਬਲੀ ਬੈਠੇ ਆ, ਆਪਣਾ ਘਰ ਹੈ, ਜੌਬ ਹੈ ਤੇ ਬੱਚੇ ਵੀ ਠੀਕ ਹੈ, ਸਾਰਾ ਕੁਝ ਠੀਕ ਹੈ। ਉਸ ਟਾਈਮ ਸਾਰਾ ਕੁਝ ਗੁਰੂ ਜੀ ਦੀ ਮਿਹਰ ਨਾਲ ਸਭ ਕੁਝ ਠੀਕ ਸੀ ਜੀ। ਤੇ ਸਾਡਾ ਦਿਲ ਨਹੀਂ ਸੀ ਕਰਦਾ ਕਿ ਹਮੇਸ਼ਾ ਲਈ ਅਸੀਂ ਇੰਡੀਆ ਛੱਡ ਦਈਏ, ਪਰ ਗੁਰੂ ਜੀ ਤਾਂ ਇੱਕਦਮ ਏਦਾਂ ਹੋ ਗਏ ਕਿ ਇੱਥੋਂ ਚਲੇ ਜਾਓ। ਇਹਨਾਂ ਨੂੰ ਕਹਿੰਦੇ ਤੂੰ ਜੌਬ ਤੋਂ ਰਿਜ਼ਾਈਨ ਦੇ ਦੇ। ਇਹਨਾਂ ਨੂੰ ਲੱਗਿਆ ਕਿ ਮੈਂ ਬੜਾ ਔਖਾ ਲੱਗਿਆ ਜੀ ਜੌਬ ਤੋਂ ਰਿਜ਼ਾਈਨ ਵੀ ਦੇਣਾ, ਕਿ ਮੰਮੀ ਡੈਡੀ ਨੂੰ ਵੀ ਬੜਾ ਸੀ ਕਿ ਇਹ ਜੌਬ ਤੇ ਨੇ, ਤੇ ਸਾਨੂੰ ਹਿੰਮਤ ਨਹੀਂ ਪਈ ਰਿਜ਼ਾਈਨ ਦੇਣ ਦੀ। ਤੇ ਗੁਰੂ ਜੀ ਪਰ ਏਦਾਂ ਫਿਰ ਇਹਨਾਂ ਦੇ ਮਨ ਚ ਆਇਆ, ਕਹਿੰਦੇ ਵੀ ਜੇ ਰਹਿਣਾ ਹੀ ਹੈ ਤਾਂ ਮੈਂ ਅਮਰੀਕਾ ਰਹਿਣਾ ਲਾਈਕ ਕਰੂੰਗਾ, ਕਿ ਮੈਂ ਆਸਟ੍ਰੇਲੀਆ 'ਚ ਰਹਿਣ ਲਈ ਨਹੀਂ। ਮੈਂ ਤਾਂ ਪਾਸਪੋਰਟ ਲਈ ਮੈਂ ਅਪਲਾਈ ਕੀਤਾ ਸੀਗਾ ਵੀ ਲੈ ਕੇ ਅਸੀਂ ਆ ਜਾਾਂਗੇ। ਮੈਨੂੰ ਇਹਨਾਂ ਦੀ ਜਿਸ ਤਰ੍ਹਾਂ ਹਸਬੈਂਡ ਵਾਈਫ ਗੱਲ ਕਰਦੀ ਹੈ ਤੇ ਇਹਨਾਂ ਨੂੰ ਮੈਨੂੰ ਕਿਹਾ, ਕਹਿੰਦੇ ਮੇਰਾ ਅਮਰੀਕਾ ਜੇ ਕਹਿ ਹੋਵੇ ਤਾਂ ਮੈਂ ਰਹਿਣ ਲਈ ਚਲਾ ਜਾਊਂਗਾ। ਤੇ ਮੈਂ ਜਾ ਕੇ ਗੁਰੂ ਜੀ ਨੂੰ ਕਹਿਤਾ, ਮੈਂ ਕਿਹਾ ਗੁਰੂ ਜੀ ਇਹ ਕਹਿੰਦੇ ਨੇ ਕਿ ਅਮਰੀਕਾ ਜਾ ਕੇ ਰਹਿਣਾ ਹੈ। ਤਾਂ ਗੁਰੂ ਜੀ ਮੈਨੂੰ ਭੱਜ ਕੇ ਪਏ, ਕਹਿੰਦੇ ਉੱਥੇ ਕੀ ਕਰਨਾ, ਉੱਥੋਂ ਤਾਂ ਲੋਕਾਂ ਨੇ ਭੱਜ ਕੇ ਆਸਟ੍ਰੇਲੀਆ ਨੂੰ ਆਉਣਾ। ਮੈਂ ਕਿਹਾ ਗੁਰੂ ਜੀ ਤਾਂ ਕਹਿੰਦੇ ਆ, ਪਰ ਉਦੋਂ ਸਾਨੂੰ ਇਹ ਗੱਲਾਂ ਸਾਨੂੰ ਨਹੀਂ ਸਮਝ ਆਉਂਦੀਆਂ ਸੀਗੀਆਂ। ਤੇ ਪਰ ਜਦੋਂ ਗੁਰੂ ਜੀ ਨੇ ਕਿਹਾ ਰਿਜ਼ਾਈਨ ਦਿਓ, ਤੇ ਇਹਨਾਂ ਨੇ ਨਹੀਂ ਰਿਜ਼ਾਈਨ ਦਿੱਤਾ ਜੀ। 2 ਸਾਲ ਦੀ ਅਸੀਂ ਛੁੱਟੀ ਲੈ ਲਈ ਡਿਪਾਰਟਮੈਂਟ ਤੋਂ, ਤੇ ਅਸੀਂ ਫਿਰ ਗੁਰੂ ਜੀ ਦੇ ਕੋਲ ਮੱਥਾ ਟੇਕਣ ਆਏ। ਜਿਸ ਦਿਨ ਅਸੀਂ ਚੜ੍ਹਨਾ ਸੀ, ਆਸਟ੍ਰੇਲੀਆ ਆਉਣਾ ਸੀ, ਵਾਪਸ ਆਸਟ੍ਰੇਲੀਆ ਆਉਣਾ ਸੀ ਫਸਟ ਟਾਈਮ। ਤੇ ਜਦੋਂ ਗੁਰੂ ਜੀ ਦੇ ਕੋਲੇ ਅਸੀਂ ਜਲਦੀ ਥੋੜਾ ਪਹੁੰਚ ਗਏ ਸੀਗੇ, ਮੇਰੇ ਡੈਡੀ ਵੀ ਨਾਲ ਸੀਗੇ ਤੇ ਇਹਨਾਂ ਦੇ ਸਿਸਟਰ ਦਾ ਬੇਟਾ ਵੀ ਸੀਗਾ। ਤੇ ਸਾਨੂੰ ਗੁਰੂ ਜੀ ਆਪਣੇ ਰੂਮ ਚ ਲੈ ਗਏ, ਮੈਨੂੰ ਤੇ ਮੇਰੇ ਹਸਬੈਂਡ ਨੂੰ, ਬੱਚੇ ਤੇ ਮੇਰੀ ਬਾਕੀ ਫੈਮਿਲੀ ਮੈਂਬਰ ਬਾਹਰ ਬੈਠੇ ਸੀਗੇ। ਤੇ ਫਿਰ ਗੁਰੂ ਜੀ ਕੋਲ ਅਸੀਂ ਥੋੜੀ ਦੇਰ ਬੈਠੇ ਰਹੇ, ਗੱਲਾਂ ਕੀਤੀਆਂ। ਤੇ ਗੁਰੂ ਜੀ ਨੇ ਇਹਨਾਂ ਨੂੰ ਫਿਰ ਦੁਬਾਰਾ ਪੁੱਛਿਆ ਰਿਜ਼ਾਈਨ ਦੇਤਾ। ਇਹ ਕਹਿੰਦੇ ਨਹੀਂ ਗੁਰੂ ਜੀ 2 ਸਾਲ ਦੀ ਛੁੱਟੀ ਲੈ ਲਈ ਹੈ। ਗੁਰੂ ਜੀ ਕਹਿੰਦੇ ਠੀਕ ਹੈ। ਤੇ ਅਸੀਂ ਵੀ ਸਾਨੂੰ ਫਿਰ ਗੁਰੂ ਜੀ ਨੇ ਕਿਹਾ ਤੁਸੀਂ ਏਦਾਂ ਥੋੜੀਆਂ ਜਿਹੀਆਂ ਗੱਲਾਂ ਕੀਤੀਆਂ ਗੁਰੂ ਜੀ ਨੇ। ਤੇ ਫਿਰ ਜਦੋਂ ਉੱਥੇ ਗੁਰੂ ਜੀ ਦਾ ਚੋਲਾ ਸੀ ਲਟਕਿਆ ਹੋਇਆ ਸੀ ਸਾਹਮਣੇ ਅਲਮਾਰੀ ਦੇ ਵਿੱਚ, ਅੰਪਾਇਰ ਸਟੇਟ ਦੇ ਵਿੱਚ ਹੀ ਨਾ ਜੀ, ਉਹਨਾਂ ਦੇ ਰੂਮ ਦੇ ਵਿੱਚ।
ਤੇ ਮੰਡੇ ਦਾ ਦਿਨ ਸੀ, ਵਾਈਟ ਚੋਲਾ ਸੀ ਤੇ ਗੁਰੂ ਜੀ ਮੈਨੂੰ ਕਹਿੰਦੇ ਉਹ ਚੋਲਾ ਲੈ ਕੇ ਆ ਮੇਰਾ ਤੇ ਮੈਨੂੰ ਪਵਾ। ਫਿਰ ਗੁਰੂ ਜੀ ਮੈਂ ਗੁਰੂ ਜੀ ਆਪਣੀ ਸਿੰਗਲਟ ਤੇ ਬਾਕਸਰ ਸ਼ਾਰਟਸ ਵਿੱਚ ਸੀਗੇ ਤੇ ਮੈਂ ਗੁਰੂ ਜੀ ਦੇ ਏਦਾਂ ਕਰਕੇ ਵਾਈਟ ਚੋਲਾ ਗੁਰੂ ਜੀ ਦੇ ਸਾਰਾ ਪਵਾਇਆ, ਗੁਰੂ ਜੀ ਦਾ ਸਕਾਰਫ ਉਹਨਾਂ ਦੇ ਗਲੇ ਵਿੱਚ ਪਾਇਆ ਤੇ ਗੁਰੂ ਜੀ ਮੇਰੇ ਨਾ ਜੀ ਗੁਰੂ ਜੀ ਦੇ ਏਦਾਂ ਕਰਦੇ ਨਾ, ਗੁਰੂ ਜੀ ਇੰਨੇ ਸੋਹਣੇ ਇੰਨੇ ਪਿਆਰੇ ਜੇ ਗੁਰੂ ਜੀ, ਮਤਲਬ ਸਾਨੂੰ ਨਾ ਇੱਕਦਮ ਏਦਾਂ ਫੀਲਿੰਗ ਆਉਂਦੀ ਸੀ ਕਿ ਅਸੀਂ ਕੀ ਤੁੱਛ ਪ੍ਰਾਣੀ ਐਵੇਂ ਕਿੱਦਾਂ ਦੇ ਲੋਕ ਹੈਗੇ ਆ ਹਨਾ, ਕਿ ਇਹ ਐਡੇ ਸੋਹਣੇ ਜੇ ਪਿਆਰੇ ਜੇ ਸਾਡੇ ਗੁਰੂ ਜੀ, ਖੁਸ਼ਬੂ ਦੇ ਭਰੇ ਹੋਏ, ਫ੍ਰੈਗਰੈਂਸ ਉਹਨਾਂ ਚੋਂ ਏਦਾਂ ਆਉਂਦੀ ਹੁੰਦੀ ਸੀ। ਤੁਸੀਂ ਸੋਚ ਕੇ ਦੇਖੋ, ਕੋਈ ਤੁਹਾਡੇ ਕੋਲ ਬੈਠਾ ਹੋਵੇ ਤੇ ਫ੍ਰੈਗਰੈਂਸ ਦੀਆਂ ਉਹਦੇ ਚੋਂ ਹਵਾਵਾਂ ਨਿਕਲਦੀਆਂ ਹੋਣ ਹਨਾ, ਕਿਵੇਂ ਦੀ ਫੀਲਿੰਗ, ਤੇ ਸਾਰਾ ਘਰ ਭਰਿਆ ਹੋਵੇ। ਅਸੀਂ ਜਦੋਂ ਅੰਪਾਇਰ ਸਟੇਟ ਤੋਂ ਵੀ ਕਾਰ ਬਾਹਰ ਖੜੀ ਕਰਕੇ ਜਿਸ ਤਰ੍ਹਾਂ ਇੱਕ ਇੱਕ ਕਦਮ ਗੁਰੂ ਜੀ ਵੱਲ ਚੱਕਦੇ ਸੀ ਨਾ ਜੀ, ਉਹ ਸਾਨੂੰ ਉਹ ਫ੍ਰੈਗਰੈਂਸ ਵੱਧਦੀ ਜਾਂਦੀ ਸੀ ਤੇ ਇੱਕ ਖੁਸ਼ੀ ਵੀ ਵੱਧਦੀ ਜਾਂਦੀ ਸੀ। ਜਿਸ ਤਰ੍ਹਾਂ ਅਸੀਂ ਗੁਰੂ ਜੀ ਦੇ ਸੋਚਦੇ ਸੀ ਕਿ ਗੁਰੂ ਜੀ ਦੇ ਦਰਸ਼ਨ ਕਰਨੇ ਆ, ਪਹੁੰਚ ਗਏ ਸੀ ਅੰਪਾਇਰ ਸਟੇਟ ਚ, ਕਿ ਉਹ ਖੁਸ਼ੀ ਇੱਕ ਖੁਸ਼ੀ ਵੱਧ ਜਾਂਦੀ ਸੀ, ਬਹੁਤ ਜ਼ਿਆਦਾ ਮਲਟੀਪਲਾਈ ਹੋ ਜਾਂਦੀ ਸੀ ਕਿ ਅੰਦਰ ਜਾ ਕੇ ਅਸੀਂ ਹੁਣ ਗੁਰੂ ਜੀ ਨੂੰ ਦੇਖਣਾ। ਤੇ ਜਦੋਂ ਮੈਂ ਗੁਰੂ ਜੀ ਦੇ ਏਦਾਂ ਚੋਲਾ ਪਵਾ ਕੇ ਗੁਰੂ ਜੀ ਰੈਡੀ ਹੋ ਗਏ, ਸੱਚੇ ਪਾਤਸ਼ਾਹ ਮੇਰੇ ਨਾ ਜੀ ਆਪਣੇ ਆਪ ਹੀ ਹੱਥ ਜੁੜ ਗਏ। ਉਹ ਗੁਰੂ ਜੀ ਨੇ ਕਰਵਾਇਆ ਸੀਗਾ ਕਿ ਮੇਰੇ ਨਾਲ ਗੁਰੂ ਜੀ ਦੇ ਅੱਗੇ ਹੱਥ ਜੁੜ ਗਏ ਤੇ ਮੇਰੇ ਮੂੰਹ ਚੋਂ ਨਿਕਲ ਗਿਆ, ਮੈਂ ਕਿਹਾ ਗੁਰੂ ਜੀ ਜਨਮ ਮਰਨ ਦੇ ਚੱਕਰਾਂ ਚੋਂ ਕੱਢ ਦਿਓ। ਤੇ ਗੁਰੂ ਜੀ ਮੇਰੇ ਵੱਲ ਇੱਕਦਮ ਦੇਖ ਕੇ ਸਮਾਈਲ ਦੇ ਕੇ ਕਹਿੰਦੇ ਮੇਰੇ ਕੋਲ ਕੋਈ ਨਹੀਂ ਮੰਗਦਾ ਇੱਥੇ ਆ ਕੇ, ਇੱਥੇ ਨਹੀਂ ਕੋਈ ਮੰਗਦਾ ਮੇਰੇ ਕੋਲ। ਤੇ ਪਰ ਮੈਂ ਅੱਜ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੀ ਹਾਂ, ਗੁਰੂ ਜੀ ਇਸ ਰੂਹ ਤੋਂ ਤੁਸੀਂ ਬੁਲਾ ਲਿਆ ਆਪਣੇ ਅੱਗੇ। ਮੈਨੂੰ ਤਾਂ ਆਪ ਨਹੀਂ ਪਤਾ, ਮੇਰਾ ਦਿਮਾਗ ਏਦਾਂ ਦਾ ਹੈ ਨਹੀਂ ਕਿ ਮੈਂ ਏਦਾਂ ਬੋਲ ਸਕਦੀ, ਪਰ ਇਸ ਰੂਹ ਨੇ ਤੁਹਾਡੇ ਅੱਗੇ ਸੱਚੇ ਪਾਤਸ਼ਾਹ ਬੋਲਤਾ, ਤੁਹਾਡਾ ਸ਼ੁਕਰ ਹੈ। ਤੇ ਉਸ ਤੋਂ ਬਾਅਦ ਅਸੀਂ ਗੁਰੂ ਜੀ ਨੂੰ ਮੱਥਾ ਟੇਕ ਕੇ ਜੀ ਲੰਗਰ ਖਾ ਕੇ ਆਪਣਾ ਆਸਟ੍ਰੇਲੀਆ ਆ ਗਏ। ਤੇ ਇੱਥੇ ਜਦੋਂ ਅਸੀਂ ਆ ਗਏ ਤਾਂ ਇੱਥੇ ਆ ਕੇ ਨਾ ਸੰਗਤ ਜੀ ਸਾਡਾ ਕੋਈ ਜ਼ਿਆਦਾ ਦਿਲ ਨਹੀਂ ਲੱਗਿਆ, ਕਿਉਂਕਿ ਇਹਨਾਂ ਦੀ ਜੌਬ ਸੀਗੀ ਉੱਥੇ, ਇਹਨਾਂ ਨੂੰ ਸੀਗਾ ਕਿ ਮੈਂ ਵਾਪਸ ਜਾਣਾ, ਮੈਂ ਨਹੀਂ ਇੱਥੇ ਜੌਬਾਂ ਕਰਨੀਆਂ। ਜੇ ਜੌਬ ਹੀ ਕਰਨੀ ਆ, ਮੇਰੀ ਇੰਡੀਆ 'ਚ ਹੈਗੀ ਅੱਛੀ ਜੌਬ ਤੇ ਮੈਂ ਇੱਥੇ ਨਹੀਂ ਮੈਂ ਜੌਬਾਂ 'ਚ ਫਸਣਾ। ਤੇ ਫਿਰ ਸਾਡੇ ਵੀ ਮਨ ਵਿੱਚ ਮੇਰੇ ਵੀ ਆ ਗਿਆ ਵੀ ਇੱਥੇ ਤਾਂ ਬੜਾ ਮੁਸ਼ਕਲ ਹੈ, ਸ਼ੁਰੂ ਤੋਂ ਸ਼ੁਰੂ ਕਰਨਾ, ਘਰ-ਬਾਰ ਬਣਾਉਣਾ, ਬੱਚੇ ਵੀ ਹੁਣ ਵੱਡੇ ਹੋ ਰਹੇ ਸੀਗੇ ਤੇ ਬੜਾ ਮੁਸ਼ਕਲ ਲੱਗਿਆ ਸਾਨੂੰ ਕਿ ਅਸੀਂ ਨਹੀਂ ਸੈਟਲ ਹੋ ਸਕਦੇ ਇਸ ਕੰਟਰੀ ਦੇ ਵਿੱਚ। ਵੀ ਆਪਾਂ ਤਾਂ ਜਿਹੜਾ 2 ਸਾਲ ਦਾ ਆਪਾਂ ਸੋਚਿਆ ਹੋਇਆ ਇੱਥੋਂ ਸਿਟੀਜ਼ਨਸ਼ਿਪ ਲਈਏ ਤੇ ਵਾਪਸ ਚਲੀਏ, ਤੇ ਵੀ ਸਾਰੀ ਜ਼ਿੰਦਗੀ ਇੱਥੇ ਕੌਣ, ਘਰ ਦਾ ਵੀ ਕੰਮ ਕਰੋ, ਬਾਹਰ ਵੀ ਸਾਰਾ, ਵੀ ਸਾਡੇ ਤੋਂ ਨਹੀਂ ਘਰ ਹੋਣਾ, ਆਪਾਂ ਆਪਣਾ ਆਰਾਮ ਨਾਲ ਉੱਥੇ ਹੀ ਰਵਾਂਗੇ। ਅਸੀਂ 2 ਸਾਲ ਨਾ ਜੀ ਆਸਟ੍ਰੇਲੀਆ ਕੱਢੇ ਤੇ ਆਪਣਾ ਪਾਸਪੋਰਟ ਲਿੱਤੇ ਇੱਥੋਂ ਦੇ। ਤੇ ਫਿਰ ਅਸੀਂ ਸੋਚਿਆ ਕਿ ਹੁਣ ਨਾ ਗੁਰੂ ਜੀ ਦੇ ਕੋਲ ਨਹੀਂ ਜਾਂਦੇ, ਕਿਉਂਕਿ ਗੁਰੂ ਜੀ ਨੇ ਤਾਂ ਕਹਿਣਾ ਕਿ ਤੁਸੀਂ ਵਾਪਸ ਜਾਓ। ਹੈਗੇ ਤਾਂ ਅਸੀਂ ਕਲਯੁਗ ਦੇ ਜੀਵ ਹੈ ਜੀ। 2 ਸਾਲ ਜਦੋਂ ਇੱਥੇ ਦੇਖਿਆ ਵੀ ਹਾਰਡ ਬਹੁਤ ਹੈ ਲਾਈਫ, ਤੇ ਸਾਡੇ ਦਿਮਾਗ ਵਿੱਚ ਨਾ ਏਦਾਂ ਆ ਗਿਆ। ਤੇ ਅਸੀਂ ਨਾ ਵੈਸੇ ਰਾਤ ਦੀ ਵੀ ਫਲਾਈਟ ਸੀ ਕਾਫੀ, ਤੇ ਅਸੀਂ ਗੁਰੂ ਜੀ ਨੂੰ ਨਹੀਂ ਮਿਲੇ ਤੇ ਅਸੀਂ ਨਾ ਚੰਡੀਗੜ੍ਹ ਚਲੇ ਗਏ। ਤੇ ਜਦੋਂ ਚੰਡੀਗੜ੍ਹ ਚਲੇ ਗਏ ਬਈ ਆਪਣਾ ਹੁਣ ਜੌਬ ਸਟਾਰਟ ਕਰਦੇ ਆ ਤੇ ਰਹਿੰਦੇ ਆ ਆਰਾਮ ਨਾਲ। ਤੇ ਅਸੀਂ ਜਦੋਂ ਹਲੇ ਇਹਨਾਂ ਨੇ ਜੌਬ ਤੇ ਨਹੀਂ ਸੀਗੇ, 5th ਡੇ ਸੀ, ਸਾਨੂੰ 5 ਦਿਨ ਹੋਏ ਸੀ ਹਲੇ ਆਸਟ੍ਰੇਲੀਆ ਤੋਂ ਆਏ 2 ਸਾਲਾਂ ਬਾਅਦ ਜੀ। ਉਦੋਂ 2 ਸਾਲਾਂ 'ਚ ਸਿਟੀਜ਼ਨਸ਼ਿਪ ਹੋ ਜਾਂਦੀ ਸੀਗੀ। ਤੇ ਅਸੀਂ ਜਦੋਂ 5 ਦਿਨ ਸਾਨੂੰ ਹੋਏ ਤਾਂ ਇਹਨਾਂ ਦੇ ਨਾ ਹਾਰਟ ਦੇ ਵਿੱਚ ਪੇਨ ਸਟਾਰਟ ਹੋ ਗਈ, ਔਰ ਉਹ ਪੇਨ ਇਹਨਾਂ ਨੂੰ ਕਾਫੀ ਡਿਸਕੰਫਰਟ ਦਾ ਫੀਲ ਹੋਣ ਲੱਗ ਗਿਆ, ਕਾਫੀ ਔਖੇ ਹੋ ਗਏ। ਤੇ ਸਾਡੇ ਬਿਲਕੁਲ ਆਪੋਜ਼ਿਟ ਨਾ ਜੀ, ਸਾਡੇ ਗੇਟ ਦੇ ਬਿਲਕੁਲ ਆਪੋਜ਼ਿਟ ਕਾਰਡੀਓਲੋਜਿਸਟ ਦਾ ਘਰ ਹੈ, ਤੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੇ ਆਪਣਾ ਹਸਪੀਟਲ ਵੀ, ਉਹ ਕਲੀਨਿਕ ਵੀ ਉਹ ਦੇਖਦੇ ਨੇ। ਤੇ ਅਸੀਂ ਫਟਾਫਟ ਉਹਨਾਂ ਦੇ ਉੱਥੇ ਕਲੀਨਿਕ 'ਚ ਪਹੁੰਚੇ ਤਾਂ ਉਹ ਕਹਿੰਦੇ, ਡਾਕਟਰ ਸਾਹਿਬ ਕਹਿੰਦੇ ਵੀ ਇਹ ਕੰਮ, ਉਹਨਾਂ ਨੇ ਸਾਰਾ ਇਹਨਾਂ ਦਾ ਚੈੱਕ ਕੀਤਾ, ECG ਇਹ ਉਹ ਸਾਰਾ, ਕਹਿੰਦੇ ਕੰਮ ਬਹੁਤ ਖਰਾਬ ਹੈ, ਤੁਸੀਂ ਫੋਰਟਿਸ ਹਸਪੀਟਲ ਫਟਾਫਟ ਪਹੁੰਚੋ, ਜਾਓ ਉੱਥੇ ਜਲਦੀ ਤੋਂ ਜਲਦੀ। ਤੇ ਇਹਨਾਂ ਨੂੰ ਥੋੜੀ ਜੀ ਸਾਹ ਦੀ ਵੀ ਪ੍ਰੋਬਲਮ ਜੀ ਏਦਾਂ ਆ ਰਹੀ ਸੀ, ਤੇ ਸਾਡੇ ਤਾਂ ਜੀ ਜ਼ਮੀਨ ਪੈਰਾਂ ਦੇ ਥੱਲਿਓਂ ਨੀਚੋਂ ਨਾ ਏਦਾਂ ਹੋ ਗਈ ਇੱਕਦਮ। ਮੈਨੂੰ ਯਾਦ ਹੈ ਮੇਰਾ ਬੇਟਾ ਵੀ ਉਦੋਂ 4-5 ਸਾਲ ਦਾ ਸੀਗਾ, ਤੇ ਇਹ ਵੀ ਨਾ ਅੱਖਾਂ ਭਰ ਲਈਆਂ ਜਦੋਂ ਇੱਕਦਮ ਮਨ ਲੱਗਿਆ ਕਿ ਪਾਪਾ ਨੂੰ ਏਦਾਂ ਹੋ ਗਿਆ। ਮੈਨੂੰ ਹਲੇ ਵੀ ਯਾਦ ਹੈ। ਤੇ ਅਸੀਂ ਇਹ ਬੱਚੇ ਵੀ ਦੇਖ ਰਹੇ ਸੀ ਅਸੀਂ ਕੀ ਕਰ ਰਹੇ ਹਾਂ, ਤੇ ਮੈਂ ਫਟਾਫਟ ਇਹਨਾਂ ਦੀ ਸਿਸਟਰ ਦਾ ਬੇਟਾ ਨਾ ਜੀ ਇੰਜੀਨੀਅਰਿੰਗ ਕਰਦਾ ਸੀ ਚੰਡੀਗੜ੍ਹ, ਤੇ
ਮੰਮੀ ਡੈਡੀ ਦੇ ਕੋਲੇ ਰਹਿੰਦਾ ਸੀ ਤੇ ਉਹਨੂੰ ਕਿਹਾ, ਮੈਂ ਕਿਹਾ ਫਟਾਫਟ ਟੈਕਸੀ ਲੈ ਕੇ ਆ ਤੇ ਆਪਾਂ ਦਿੱਲੀ ਚੱਲੀਏ ਗੁਰੂ ਜੀ ਦੇ ਕੋਲੇ। ਤੇ ਉਹ ਟੈਕਸੀ ਲਿਆਇਆ ਜੀ। ਜਦੋਂ ਅਸੀਂ ਫਟਾਫਟ ਰਾਜ ਨੂੰ ਬਿਠਾਇਆ ਤੇ ਮੈਂ ਆਪਣੇ ਬੇਟੇ ਨੂੰ ਮੰਮੀ ਡੈਡੀ ਕੋਲ ਨੀਚੇ ਛੱਡ ਕੇ ਤੇ ਆਪਣਾ ਬੇਟਾ ਲੈ ਕੇ ਤੇ ਅਸੀਂ ਗੁਰੂ ਜੀ ਕੋਲ 4 ਵਜੇ ਦਿੱਲੀ ਪਹੁੰਚ ਗਏ। ਫਟਾਫਟ ਉੱਥੇ ਡਰਾਈਵਰ ਨੂੰ ਕਹਿ ਕੇ ਵੀ ਜਲਦੀ ਜਲਦੀ ਲੈ ਕੇ ਚੱਲ। ਤੇ ਅਸੀਂ ਜਦੋਂ ਸਾਨੂੰ ਦਿਨ ਵੀ ਨਹੀਂ ਪਤਾ ਜੀ ਉਹ ਕਿਹੜਾ ਸੀਗਾ, ਅਸੀਂ ਤਾਂ ਜਾ ਕੇ ਸਿੱਧਾ ਹੀ ਅੰਪਾਇਰ ਸਟੇਟ ਦਾ ਡੋਰ ਖੜਕਾਤਾ ਗੁਰੂ ਜੀ ਦਾ ਕਿ ਦਰਵਾਜ਼ਾ। ਤੇ ਮੈਨੂੰ ਇਹ ਵੀ ਨਹੀਂ ਪਤਾ ਸੰਗਤ ਜੀ ਕਿਨੇ ਖੋਲਿਆ ਉਸ ਟਾਈਮ। ਅਸੀਂ ਬਹੁਤ ਜ਼ਿਆਦਾ ਘਬਰਾਏ ਹੋਏ ਸੀਗੇ ਤੇ ਅਸੀਂ ਕਿਹਾ ਗੁਰੂ ਜੀ ਹੈਗੇ ਨੇ। ਉਹ ਅੰਦਰ ਗਏ ਤਾਂ ਦੱਸਿਆ, ਮੈਂ ਕਿਹਾ ਵੀ ਏਦਾਂ ਨਾਮ ਵੀ ਉਹ ਆਏ ਹੈਗੇ ਆ। ਤੇ ਅੰਦਰੋਂ ਗੁਰੂ ਜੀ ਨੇ ਬੁਲਾ ਲਿਆ ਸਾਨੂੰ ਆਪਣੇ ਰੂਮ 'ਚ ਹੀ। ਅਸੀਂ ਮੈਂ ਤੇ ਰਾਜ ਗੁਰੂ ਜੀ ਦੇ ਰੂਮ 'ਚ ਚਲੇ ਗਏ ਤੇ ਗੁਰੂ ਜੀ ਦੇ ਜਾ ਕੇ ਪੈਰੀ ਮੱਥਾ ਟੇਕਿਆ। ਗੁਰੂ ਜੀ ਕਹਿੰਦੇ ਕਦੋਂ ਆਏ? ਅਸੀਂ ਕਿਹਾ ਗੁਰੂ ਜੀ 5 ਦਿਨ ਹੋ ਗਏ। ਤੇ ਕਹਿੰਦੇ ਮੈਂ ਕਿਹਾ ਇਹ ਕਹਿੰਦੇ ਕਿਵੇਂ ਰਿਹਾ? ਮੈਂ ਸਾਰਾ ਕੁਛ ਦੱਸਿਆ ਵੀ ਕਿੱਦਾਂ ਗੁਰੂ ਜੀ ਸਿਟੀਜ਼ਨਸ਼ਿਪ ਲੈ ਲਈ ਹੈ ਤੇ ਪਾਸਪੋਰਟ ਵੀ ਲੈ ਲਏ ਨੇ। ਤੇ ਮੈਂ ਕਿਹਾ ਗੁਰੂ ਜੀ ਇਹਨਾਂ ਦੇ ਹਾਰਟ ਦੇ ਵਿੱਚ ਏਦਾਂ ਪ੍ਰੋਬਲਮ ਆਈ ਹੋਈ ਹੈ ਤਾਂ। ਤੇ ਗੁਰੂ ਜੀ ਕਹਿੰਦੇ ਲੈ ਕੁਛ ਨਹੀਂ ਹੁੰਦਾ ਹੈ, ਸਭ ਠੀਕ ਹੈ, ਇਹ ਐਵੇਂ ਫਿਕਰ ਕਰਦਾ, ਜਾਂ ਤਾਂਬੇ ਦੀ ਗੜਵੀ ਲੈ ਕੇ ਆਓ। ਇਹ ਤੇ ਇਹਨਾਂ ਦਾ ਭਾਂਜਾ ਦੋਨੋਂ ਟੈਕਸੀ ਡਰਾਈਵਰ ਦੇ ਨਾਲ ਲੈਣ ਚਲੇ ਗਏ, ਲੋਟਾ ਲੈਣ ਚਲੇ ਗਏ ਜੀ। ਮੈਂ ਤੇ ਮੇਰਾ ਬੇਟਾ ਗੁਰੂ ਜੀ ਦੇ ਕੋਲੇ ਗੁਰੂ ਜੀ ਦੇ ਚਰਨਾਂ 'ਚ ਉੱਥੇ ਬੈਠ ਗਏ। ਗੁਰੂ ਜੀ ਬੈੱਡ ਤੇ ਬੈਠੇ ਸੀ, ਅਸੀਂ ਨੀਚੇ ਬੈਠੇ ਸੀਗੇ ਤੇ ਗੁਰੂ ਜੀ ਨਾਲ ਗੱਲਾਂ ਕਰਨ ਲੱਗ ਗਏ ਉੱਥੇ। ਗੁਰੂ ਜੀ ਮੈਨੂੰ ਕਹਿੰਦੇ ਵਾਪਸ ਜਾਓ ਇੱਥੋਂ। ਮੈਂ ਕਿਹਾ ਗੁਰੂ ਜੀ ਕਿੱਦਾਂ ਸੈਟਲ ਹੋਵਾਂਗੇ, ਕਿੱਦਾਂ ਸੈੱਟ ਹੋਵਾਂਗੇ? ਕਹਿੰਦੇ ਸਭ ਕੁਛ ਹੋ ਜਾਣਾ, ਇੱਥੋਂ ਵਾਪਸ ਜਾਓ ਤੁਸੀਂ। ਤੇ ਅਸੀਂ ਫਿਰ ਚੁੱਪ ਕਰਕੇ ਬੈਠੇ ਰਹੇ। ਫਿਰ ਮੇਰਾ ਬੇਟਾ ਨਾ ਜੀ ਉਦੋਂ ਪੂਰਾ ਕਲੀਅਰ ਨਹੀਂ ਸੀ ਬੋਲਦਾ, ਛੋਟਾ ਸੀਗਾ, ਇੱਕਦਮ ਗੁਰੂ ਜੀ ਵੱਲ ਦੇਖ ਕੇ ਕਹਿੰਦਾ ਸਮੁੰਦਰ 'ਚ ਪਾਣੀ ਕਿੱਥੋਂ ਆਉਂਦਾ? ਤੇ ਕਿਉਂਕਿ ਅਸੀਂ ਇੱਥੇ ਨਾ ਜੀ ਸੀ ਤੇ ਘਰ ਲੈ ਕੇ ਰਹਿ ਕੇ ਗਏ ਸੀ। ਮੈਨੂੰ ਸੀ ਕਿ ਚਲੋ ਇੱਥੇ ਰਹਿਣਾ ਤਾਂ ਹੈ ਨਹੀਂ ਆ, ਚਲੋ ਸੀ ਤਾਂ ਦੇਖ ਲਈਏ। 2 ਸਾਲ ਅਸੀਂ ਸੀ ਦੇ ਉੱਤੇ ਨਾ ਨੇੜੇ ਉੱਥੇ ਘਰ ਲੈ ਕੇ ਉਹਨੂੰ ਇੰਜੋਏ ਕਰਕੇ ਗਏ ਸੀਗੇ। ਤੇ ਫਿਰ ਇਹ ਜਦੋਂ ਗੁਰੂ ਜੀ ਕਹਿੰਦੇ ਕੀ ਕਹਿੰਦਾ? ਮੈਂ ਕਿਹਾ ਗੁਰੂ ਜੀ ਪੁੱਛਦਾ ਸਮੁੰਦਰ ਵਿੱਚ ਪਾਣੀ ਕਿੱਥੋਂ ਆਉਂਦਾ? ਗੁਰੂ ਜੀ ਹੱਸ ਪਏ। ਤੇ ਦੇਖੋ ਜੀ ਮੇਰੇ ਹਸਬੈਂਡ ਨੂੰ ਇੰਨੀ ਤਕਲੀਫ ਸੀ ਤੇ ਗੁਰੂ ਜੀ ਨੇ ਨਾ ਲਾਈਟ ਗੁਰੂ ਜੀ ਕੋਲ ਤੁਸੀਂ ਫੀਲ ਕਰ ਰਹੇ ਸੀ। ਤੁਸੀਂ ਸੋਚੋ ਅੱਜ ਆਪਾਂ ਨੂੰ ਕਿੰਨੀ ਤਕਲੀਫ ਹੈ ਤੇ ਆਪਾਂ ਕਿੱਦਾਂ ਸਿਚੁਏਸ਼ਨ 'ਚ ਹੁੰਦੇ ਆ। ਤੇ ਅਸੀਂ ਵੀ ਉਸ ਸਿਚੁਏਸ਼ਨ 'ਚ ਸੀ ਉਸ ਟਾਈਮ। ਤੇ ਪਰ ਗੁਰੂ ਜੀ ਦੇ ਕੋਲ ਜਾ ਕੇ ਉਹ ਸਾਰਾ ਤੁਸੀਂ ਇੱਕਦਮ ਭੁੱਲ ਜਾਂਦੇ ਹੈਗੇ ਹੋ। ਅੱਜ ਵੀ ਮੈਂ ਕਹੂੰਗੀ ਕਿ ਅੱਜ ਦੇ ਟਾਈਮ 'ਚ ਵੀ ਸਾਡੀ ਡੋਜ਼ ਹੈ ਗੁਰੂ ਜੀ ਦਾ ਸਤਸੰਗ। ਮੈਂ ਤਾਂ ਰੋਜ਼ ਜਦੋਂ ਤੱਕ ਸੁਣਦੀ ਨਹੀਂ, ਮੈਨੂੰ ਤਾਂ ਮੈਂ ਕਹਿੰਦੀ ਮੈਂ ਅੱਜ ਦੇ ਟਾਈਮ 'ਚ ਸਾਡੀ ਇਹੀ ਮੈਡੀਸਨ ਹੈ, ਸਾਡੀ ਡੋਜ਼ ਗੁਰੂ ਜੀ ਦਾ ਸਤਸੰਗ ਸੁਣਨਾ। ਸੋ ਆਪਾਂ ਜਿੰਨਾ ਗੁਰੂ ਜੀ ਨਾਲ ਲੱਗੀਏ, ਸੱਚੇ ਪਾਤਸ਼ਾਹ ਨਾਲ ਭਟਕੀਏ ਨਾ ਇੱਧਰ ਉੱਧਰ, ਤੇ ਸਭ ਕੁਝ ਸੱਚੇ ਪਾਤਸ਼ਾਹ ਸੁਣਨਗੇ ਸਾਡਾ। ਤੇ ਇੰਨੇ ਨੂੰ ਇਹ ਆ ਗਏ ਜੀ ਗੜਵੀ ਲੈ ਕੇ ਤੇ ਇਹਨਾਂ ਨੇ ਉੱਥੇ ਪਾਣੀ ਜਲ ਭਰ ਕੇ ਪੀਤਾ ਤੇ ਇਹਨਾਂ ਨੂੰ ਨਾ ਇੱਕਦਮ ਫੀਲ ਰਿਲੀਫ ਮਹਿਸੂਸ ਹੋਇਆ ਬਹੁਤ ਜ਼ਿਆਦਾ। ਤੇ ਫਿਰ ਗੁਰੂ ਜੀ ਨੇ ਸਾਡਾ ਮਤਲਬ ਇਹ ਠੀਕ ਹੋ ਗਏ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ। ਤੇ ਗੁਰੂ ਜੀ ਨੇ ਇਹਨਾਂ ਨੂੰ ਕਿਹਾ ਤੂੰ ਚੌਲ ਨਹੀਂ ਖਾਣੇ। ਤੇ ਸੰਗਤ ਜੀ ਚਲੋ ਫਿਰ ਅੱਛਾ ਇਹਨਾਂ ਨੂੰ ਨਾਲ ਹੀ ਕਹਿੰਦੇ ਰਿਜ਼ਾਈਨ ਦੇ ਦੇ। ਫਿਰ ਨਹੀਂ ਇਹਨਾਂ ਨੇ ਦੇਖਿਆ ਜੀ। ਫਿਰ ਇਹਨਾਂ ਨੇ ਚੰਡੀਗੜ੍ਹ ਆ ਕੇ ਆਪਣੇ ਜੀਜਾ ਜੀ ਨਾਲ ਜਾ ਕੇ ਡਿਪਾਰਟਮੈਂਟ 'ਚ ਪਹਿਲਾਂ ਕੰਮ ਕੀਤਾ, ਰਿਜ਼ਾਈਨ ਹੀ ਦਿੱਤਾ। ਤੇ ਨਾਲ ਹੀ ਗੁਰੂ ਜੀ ਕਹਿੰਦੇ ਇੱਥੋਂ ਚਲੇ ਜਾਓ ਤੁਸੀਂ। ਤੇ ਅਸੀਂ ਫਿਰ ਏਦਾਂ ਹੋ ਗਏ ਵੀ ਚਲੋ ਚਲੇ ਜਾਵਾਂਗੇ, ਠੀਕ ਹੈ ਜੀ, ਹਾਂਜੀ ਕਹਿ ਕੇ ਅਸੀਂ ਤੇ ਇਹਨਾਂ ਨੇ ਰਿਜ਼ਾਈਨ ਦੇ ਦਿੱਤਾ। ਜਦੋਂ ਪਰ ਅਸੀਂ ਮੰਮੀ ਡੈਡੀ ਨੂੰ ਨਹੀਂ ਦੱਸਿਆ, ਕਿਸੇ ਏਦਾਂ ਵੀ ਰੌਲਾ ਨਾ ਪਾਓ, ਕਿਸੇ ਨੂੰ ਸਭ ਦਾ ਮਨ ਖਰਾਬ ਹੁੰਦਾ ਕਿ ਜੌਬ ਛੱਡਤੀ ਹੈ ਇੱਥੇ ਗਵਰਨਮੈਂਟ ਜੌਬ। ਤੇ ਅਸੀਂ ਫਿਰ ਉੱਥੇ ਚੰਡੀਗੜ੍ਹ ਰਹੇ ਜੀ। ਜਦੋਂ ਅਸੀਂ ਚੰਡੀਗੜ੍ਹ ਸੀਗੇ ਤਾਂ ਸਾਨੂੰ ਨਾ ਹੁਣ ਕਾਹਲੀ ਨਹੀਂ ਸੀ ਵਾਪਸ ਆਉਣ ਦੀ। ਸਾਨੂੰ ਸੀ ਕਿ ਚਲੋ ਹੁਣ ਜਾਣਾ ਤਾਂ ਹੈ, ਆਰਾਮ ਨਾਲ ਚੱਲਦੇ ਆ, ਹੁਣੀ ਤਾਂ ਆਏ ਆ ਹਲੇ, ਹਨਾ ਥੋੜੇ ਮਹੀਨੇ ਰਹਿ ਕੇ ਆਰਾਮ ਨਾਲ ਵਾਪਸ ਹੁੰਦੇ ਆ ਜੇ ਪਰਮਾਨੈਂਟ ਹੀ ਜਾਣਾ ਹੈਗਾ ਇੱਥੋਂ। ਤੇ ਅਸੀਂ ਫਿਰ ਉੱਥੇ ਚੰਡੀਗੜ੍ਹ ਰਹਿੰਦੇ ਸੀਗੇ ਤਾਂ ਮੇਰੇ ਖਿਆਲ ਮਹੀਨੇ 2 ਮਹੀਨੇ ਬਾਅਦ ਗੁਰੂ ਜੀ ਦਾ ਮੈਸੇਜ ਆਇਆ ਕਿ ਡੁਗਰੀ ਪਹੁੰਚੋ, ਮੈਂ ਡੁਗਰੀ ਆ ਰਿਹਾ। ਤੇ ਸਾਰੀ ਸੰਗਤ ਨੂੰ ਆਇਆ ਹੋਏਗਾ ਜੀ। ਤੇ ਇਸ ਤਰ੍ਹਾਂ ਹੀ ਸਾਨੂੰ ਵੀ ਵਿੱਚ ਹੀ ਮੈਸੇਜ ਪਹੁੰਚਿਆ। ਤੇ ਗੁਰੂ ਜੀ ਤਾਂ ਕਾਰਡ ਵੀ ਦਿੰਦੇ ਹੁੰਦੇ ਸੀ ਵਿਆਹ ਦੇ, ਸਾਨੂੰ ਦਿੱਲੀੋਂ ਭੇਜਦੇ ਹੁੰਦੇ ਸੀ ਕਾਰਡ।
ਤੇ ਲਿਖ ਕੇ ਤੇ ਉਹ ਅਸੀਂ ਵਿਆਹ ਵੀ ਅਟੈਂਡ ਕੀਤੇ ਹੋਏ ਨੇ। ਏਦਾਂ ਸੱਚੇ ਪਾਤਸ਼ਾਹ ਏਦਾਂ ਕਰਦੇ ਹੁੰਦੇ ਸੀਗੇ। ਤੇ ਆਪਾਂ ਫਿਰ ਅਸੀਂ ਡੁਗਰੀ ਪਹੁੰਚੇ। ਅਸੀਂ ਸਵੇਰੇ ਪਹੁੰਚ ਗਏ ਜੀ ਡੁਗਰੀ। ਗੁਰੂ ਜੀ ਦਿੱਲੀ ਤੋਂ ਆ ਰਹੇ ਸੀਗੇ ਤੇ ਅਸੀਂ ਜਦੋਂ ਡੁਗਰੀ ਪਹੁੰਚੇ, ਚੰਡੀਗੜ੍ਹ ਦੀ ਸੰਗਤ ਵੀ ਉੱਥੇ ਸਾਰੀ ਪਹੁੰਚ ਗਈ ਤੇ ਅਸੀਂ ਸਵੇਰੇ ਪਹੁੰਚੇ ਤਾਂ ਗੁਰੂ ਜੀ ਦਾ ਨਾ ਜਿਹੜਾ ਪੁਰਾਣਾ ਘਰ ਸੀ ਜਿੱਥੇ ਗੁਰੂ ਜੀ ਦਾ ਬਰਥ ਹੋਇਆ ਸੀਗਾ, ਤੇ ਉੱਥੇ ਅਸੀਂ ਤੁਰਦੇ ਤੁਰਦੇ ਸਾਰੇ ਗਲੀਆਂ ਦੇ ਵਿੱਚ ਦੀ ਉੱਥੇ ਪਹੁੰਚ ਗਏ। ਤੇ ਮੈਂ ਇੱਥੋਂ ਆਸਟ੍ਰੇਲੀਆ ਤੋਂ ਗਈ ਸੀਗੀ ਤਾਂ ਮੈਂ ਨਾ ਓਕਰੀ ਦੀਆਂ ਗਲਾਸਿਸ ਲੈਤੀਆਂ ਸੀ, ਨਾਲ ਇੱਕ ਸੈਟਨ ਜਿਹਦਾ ਪਾਊਚ ਜਿਹਾ ਹੁੰਦਾ ਜੀ, ਉਹ ਦਿੰਦੇ ਆ ਇੱਥੇ ਗਲਾਸਿਸ ਨਾਲ, ਆਪਾਂ ਸਾਰਿਆਂ ਨੂੰ ਹੀ ਪਤਾ। ਤੇ ਉਹ ਨਾ ਮੇਰੇ ਬੈਗ ਵਿੱਚ ਸੀਗਾ। ਤੇ ਮੈਂ ਜਦੋਂ ਗੁਰੂ ਜੀ ਦੇ ਬਰਥ ਪਲੇਸ ਤੇ ਖੜੀ ਸੀ ਕਿ ਇਹ ਪੁਰਾਣਾ ਘਰ ਸੀ, ਉਦੋਂ ਉਹਦੀ ਕੋਈ ਟੇਕ ਕੇਅਰ ਨਹੀਂ ਸੀ ਕੀਤੀ ਹੋਈ, ਉਹ ਏਦਾਂ ਹੀ ਪਿਆ ਸੀਗਾ। ਤੇ ਉਹ ਮੈਂ ਨਾ ਮਿੱਟੀ ਚੱਕ ਕੇ ਆਪਣੇ ਉਸ ਪਾਊਚ ਵਿੱਚ ਪਾ ਲਈ ਜਿਹੜੀਆਂ ਗਲਾਸਿਸ ਦੇ ਨਾਲ ਮਿਲਦਾ ਹੁੰਦਾ, ਮੈਂ ਆਪਣੇ ਬੈਗ ਚੋਂ ਕੱਢ ਕੇ ਤੇ ਉਹਨੂੰ ਮੈਂ ਏਦਾਂ ਗੱਠ ਚ ਮਾਰ ਲਈ ਜਿੱਦਾਂ ਗੁੱਥੇ ਚ ਬਣ ਜਾਂਦੀ ਹੁੰਦੀ ਆ। ਤੇ 2 ਕੁ ਮੈਂ ਪੱਥਰ ਵੀ ਚੱਕ ਲਏ। ਤੇ ਉਹ ਮੇਰੇ ਨਾ ਮਨ ਵਿੱਚ, ਕਿਉਂਕਿ ਮੇਰੇ ਮੰਮੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਹੋਏ ਸੀ ਤੇ ਉਹ ਨਨਕਾਣਾ ਸਾਹਿਬ ਗਏ ਸੀ ਗੁਰੂ ਜੀ ਦੇ ਬਰਥਡੇ ਜਦੋਂ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ 1969 ਵਿੱਚ 500 ਸਾਲਾ। ਤੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਨਨਕਾਣਾ ਸਾਹਿਬ ਦੀ ਮਿੱਟੀ ਹੈ। ਤੇ ਉਹ ਮੈਨੂੰ ਏਦਾਂ ਸੀਗਾ ਤੇ ਮੇਰੇ ਦਿਮਾਗ 'ਚ ਨਾ ਉਹ ਚੀਜ਼ ਸੀਗੀ ਕਿ ਮੇਰੇ ਵੀ ਗੁਰੂ ਸਾਹਿਬ ਦੀ, ਗੁਰੂ ਜੀ ਦੀ ਜਨਮ ਸਥਾਨ ਹੈ। ਤੇ ਮੈਂ ਵੀ ਉਹ ਮਿੱਟੀ ਚੱਕ ਕੇ ਨਾ ਆਪਣੇ ਕੋਲੇ, ਹੁਣ ਵੀ ਹੈਗੀ ਹੈ ਮੇਰੇ ਕੋਲ, ਤੇ 2 ਪੱਥਰ ਵੀ ਮੈਂ ਉੱਥੋਂ ਇੱਟਾਂ ਦੇ ਟੁੱਟੇ ਹੋਏ ਟੁਕੜੇ ਛੋਟੇ ਛੋਟੇ ਉਹ ਵੀ ਮੈਂ ਰੱਖ ਲਏ ਸੀਗੇ। ਤੇ ਉਹ ਫਿਰ ਨਾ ਜੀ ਉਹ ਫਿਰ ਗੁਰੂ ਜੀ ਦਿੱਲੀ ਤੋਂ ਆਏ ਤਾਂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਪਿੰਡ ਵਾਲਿਆਂ ਨੇ ਰੱਖਿਆ ਹੋਇਆ ਸੀ ਫੰਕਸ਼ਨ, ਤੇ ਲੰਗਰ ਖਾ ਕੇ ਤੇ ਅਸੀਂ ਛੱਕ ਕੇ ਤੇ ਅਸੀਂ ਫਿਰ ਵਾਪਸ ਆ ਗਏ ਚੰਡੀਗੜ੍ਹ। ਤੇ ਏਦਾਂ ਹੀ ਜਦੋਂ ਇੱਕ ਵਾਰ ਦਿੱਲੀ ਮੈਂ ਨਾ ਸੰਗਤ ਮੇਰੇ ਤੋਂ ਲਾਈਨ ਵਿੱਚ ਨਹੀਂ ਕਰ ਹੁੰਦਾ, ਮੈਨੂੰ ਜਿਹੜੀ ਗੁਰੂ ਜੀ ਗੱਲ ਯਾਦ ਕਰਵਾ ਦਿੰਦੇ ਆ ਮੇਰੇ ਤੋਂ ਆ ਜਾਂਦੀ ਹੈ। ਮੇਰੀਆਂ ਤਾਂ ਛੋਟੀਆਂ ਛੋਟੀਆਂ ਮੈਮਰੀਜ਼ ਨੇ ਬਸ ਗੁਰੂ ਜੀ ਨਾਲ, ਜਿਸ ਤਰ੍ਹਾਂ ਗੁਰੂ ਜੀ ਮੈਨੂੰ ਯਾਦ ਕਰਵਾ ਦਿੰਦੇ ਆ ਮੈਂ ਬੋਲੀ ਜਾਂਦੀ ਆ। ਤੇ ਏਦਾਂ ਹੀ ਇੱਕ ਵਾਰ ਗੁਰੂ ਜੀ ਬਿਰਲਾ ਹਾਊਸ ਦਿੱਲੀ ਦੇ ਵਿੱਚ, ਉੱਥੇ ਗੁਰੂ ਜੀ ਸਾਨੂੰ ਸ਼ਾਮ ਨੂੰ ਸਾਰੀ ਸੰਗਤ ਨੂੰ ਜਿੰਨੀ ਵੀ ਉੱਥੇ ਅੰਪਾਇਰ ਸਟੇਟ ਬੈਠੀ ਸੀ, ਅਸੀਂ ਤਾਂ ਗੁਰੂ ਜੀ ਦੇ ਦਰਸ਼ਨ ਕਰਨ ਗਏ ਸੀ। ਗੁਰੂ ਜੀ ਸਾਨੂੰ ਸਾਰਿਆਂ ਨੂੰ ਕਹਿੰਦੇ ਚਲੋ ਉੱਥੇ ਸਭ ਨੂੰ ਸਾਨੂੰ ਉਹਨਾਂ ਦਾ ਐਡਰੈਸ ਦੇਤਾ ਤੇ ਅਸੀਂ ਗੁਰੂ ਜੀ ਦੀ ਕਾਰ ਦੇ ਪਿੱਛੇ ਸਾਰੀ ਸੰਗਤ ਨੇ ਆਪਣੀਆਂ ਕਾਰਾਂ ਲਗਾ ਕੇ, ਉਦੋਂ ਮੇਰੇ ਮੰਮੀ ਵੀ ਮੇਰੇ ਨਾਲ ਸੀਗੇ, ਤੇ ਅਸੀਂ ਫਿਰ ਬਿਰਲਾ ਹਾਊਸ ਸਾਨੂੰ ਗੁਰੂ ਜੀ ਉੱਥੇ ਲੈ ਕੇ ਗਏ। ਗੁਰੂ ਜੀ ਦਾ ਬਹੁਤ ਬਹੁਤ ਸੋਹਣਾ ਸਵਾਗਤ ਉਹਨਾਂ ਨੇ ਉੱਥੇ ਕੀਤਾ ਤੇ ਅਸੀਂ ਸਾਰੀ ਸੰਗਤ ਪਿੱਛੇ ਪੂਰਾ ਇੰਜੋਏ ਕਰਦੇ ਉੱਥੇ ਉਹਨਾਂ ਦਾ ਲੰਗਰ ਉੱਥੇ ਛਕਿਆ ਜੀ। ਤੇ ਗੁਰੂ ਜੀ ਦੀ ਉਹਨਾਂ ਨੇ ਆਰਤੀ ਕੀਤੀ ਤੇ ਬਹੁਤ ਸੋਹਣਾ ਸਾਨੂੰ ਲੱਗਿਆ ਕਿ ਮੈਂ ਫਸਟ ਟਾਈਮ ਗੁਰੂ ਜੀ ਦਾ ਐਕਸਪੀਰੀਅੰਸ ਕੀਤਾ ਸੀ ਕਿਸੇ ਦੇ ਘਰ, ਕਿਵੇਂ ਗੁਰੂ ਜੀ ਨੂੰ ਸਵਾਗਤ, ਕਿਸ ਤਰ੍ਹਾਂ ਗੁਰੂ ਜੀ ਦਾ ਵੈਲਕਮ ਹੁੰਦਾ। ਤੇ ਉਸ ਤੋਂ ਬਾਅਦ ਸੰਗਤ ਜੀ ਇਸ ਤਰ੍ਹਾਂ ਹੀ ਕਰਦੇ ਫਿਰ ਅੱਛਾ ਸਾਨੂੰ ਗੁਰੂ ਜੀ ਕਹਿੰਦੇ ਜਾਓ ਤੁਸੀਂ। ਅਸੀਂ ਫਿਰ ਸਾਨੂੰ ਕਾਹਲੀ ਨਹੀਂ ਸੀ, ਸਾਨੂੰ 5-6 ਮਹੀਨੇ ਹੋ ਗਏ ਸੀਗੇ ਆਇਆਂ ਨੂੰ ਵਾਪਸ, ਤਾਂ ਅਸੀਂ ਫਿਰ ਗੁਰੂ ਜੀ ਨੂੰ ਮਿਲਣ ਦਿੱਲੀ ਚਲੇ ਗਏ। ਸਾਡਾ ਦਿਲ ਕੀਤਾ ਕਿ ਚਲੋ ਗੁਰੂ ਜੀ ਦੇ ਦਰਸ਼ਨ ਕਰ ਆਈਏ। ਜਦੋਂ ਅਸੀਂ ਗੁਰੂ ਜੀ ਦੇ ਦਰਬਾਰ ਵਿੱਚ ਪਹੁੰਚੇ ਜੀ, ਅਸੀਂ ਲਾਈਨ 'ਚ ਫੇਰ ਲੱਗੇ ਸੀ ਤੇ ਜਦੋਂ ਸਾਡੀ ਵਾਰੀ ਆਈ ਗੁਰੂ ਜੀ ਨਾ ਮੈਨੂੰ ਭੱਜ ਕੇ ਪੈ ਗਏ। ਕਦੀ ਵੀ ਗੁਰੂ ਜੀ ਅੱਜ ਤੱਕ ਮੇਰੇ ਨਾਲ ਰੂਡਲੀ ਨਹੀਂ ਸੀ ਬੋਲੇ, ਕਦੀ ਵੀ ਨਹੀਂ, ਹਮੇਸ਼ਾ ਸਮਾਈਲ ਹੀ ਦਿੱਤੀ ਸੀ ਤੇ ਬੜੇ ਸੌਫਟਲੀ ਤੇ ਬੜੇ ਪਿਆਰ ਨਾਲ ਬੋਲੇ ਸੀ। ਜਦੋਂ ਮੇਰੇ ਵੱਲ ਦੇਖਿਆ ਗੁਰੂ ਜੀ ਨੇ ਕਿ ਇਹ ਫੇਰ ਆ ਗਏ, ਗੁਰੂ ਜੀ ਮੈਨੂੰ ਕਹਿੰਦੇ ਦੌੜ ਜਾਓ ਇੱਥੋਂ। ਤੇ ਸਾਰੀ ਸੰਗਤ ਵੀ ਦੇਖਦੀ ਹੋਏਗੀ, ਮੈਨੂੰ ਨਹੀਂ ਪਤਾ ਸੰਗਤ ਕੀ ਸੋਚਦੀ ਹੋਏਗੀ, ਪਰ ਸਾਨੂੰ ਏਦਾਂ ਲੱਗਿਆ ਵੀ ਜਿਹੜਾ ਸੋਚਦਾ ਹੋਏਗਾ ਉਹਨੂੰ ਲੱਗਿਆ ਹੋਊਗਾ ਵੀ ਇਹਨਾਂ ਨੂੰ ਕਿਹਾ ਵੀ ਇੱਥੇ ਨਾ ਵੜੋ ਤੇ ਇੱਥੋਂ ਭੱਜੋ। ਤੇ ਫਿਰ ਮੈਨੂੰ ਵੀ ਬੜਾ ਏਦਾਂ ਲੱਗਿਆ ਵੀ ਗੁਰੂ ਜੀ ਇੰਨੀ ਰੂਡਲੀ ਬੋਲੇ, ਬੜਾ ਏਦਾਂ ਫੀਲ ਜਿਹਾ ਵੀ ਹੋਇਆ। ਪਰ ਫਿਰ ਆ ਕੇ ਅਸੀਂ ਜੀ ਫਟਾਫਟ ਆਪਣੇ ਬੈਗ ਪੈਕ ਕੀਤੇ, ਕਿਉਂਕਿ ਅਸੀਂ ਤਾਂ ਕੋਈ, ਸਾਨੂੰ ਕਾਹਲੀ ਨਹੀਂ ਸੀਗੀ ਇੱਥੇ ਆਉਣ ਦੀ, ਤੇ ਬੈਗ ਪੈਕ ਕੀਤੇ ਤੇ ਬੱਚੇ ਆਪਣੇ ਲੈ ਕੇ ਤੇ ਅਸੀਂ ਫਿਰ ਗੁਰੂ ਜੀ ਕੋਲ ਪਹੁੰਚ ਗਏ। ਜਦੋਂ ਪਰਮਾਨੈਂਟ ਤੇ ਫਿਰ ਆਸਟ੍ਰੇਲੀਆ ਆਉਣ ਲੱਗੇ, ਫਿਰ ਗੁਰੂ ਜੀ ਦੇ ਕੋਲ ਪਹੁੰਚ ਗਏ ਤੇ ਹੁਣ ਕਿਹਾ ਅੱਛਾ ਗੁਰੂ ਜੀ ਚੱਲੇ ਆ। ਗੁਰੂ ਜੀ ਕਹਿੰਦੇ ਸੁਖੀ ਆਂਟੀ ਨੂੰ ਨਾ ਆਪਣਾ ਫੋਨ ਨੰਬਰ ਦੇ ਦਿਓ ਤੇ ਉਹਨਾਂ ਨੂੰ ਫੋਨ ਕਰ ਲਿਆ ਕਰੋ। ਮੈਂ ਕਿਹਾ ਠੀਕ ਆ ਗੁਰੂ ਜੀ। ਤੇ ਫਿਰ ਗੁਰੂ ਜੀ ਮੈਨੂੰ ਕਹਿੰਦੇ ਫਾਰਮ ਲਿਓ, ਤੁਸੀਂ ਉੱਥੇ ਫਾਰਮ ਹਾਊਸ 'ਚ ਰਹਿਣਾ ਹੈ। ਤੇ ਏਦਾਂ ਮਤਲਬ ਗੁਰੂ ਜੀ ਨੇ ਕੁਛ ਗੱਲਾਂ ਕੀਤੀਆਂ ਤੇ ਫਿਰ ਅਸੀਂ ਗੁਰੂ ਜੀ ਨੂੰ ਮਿਲ ਕੇ ਜੀ
ਤੇ ਗੁਰੂ ਜੀ ਇਹਨਾਂ ਦੇ ਸਿਸਟਰ ਦਾ ਬੇਟਾ ਵੀ ਸੀ, ਉਹਨੂੰ ਕਿਹਾ ਗੁਰੂ ਜੀ ਨੇ ਕਿ ਤੂੰ ਸਾਰੀ ਫੈਮਿਲੀ ਨੂੰ ਲੈ ਕੇ ਆਈ। ਫਿਰ ਸਾਡੇ ਤੋਂ ਜਾਣ ਤੋਂ ਬਾਅਦ ਉਹ ਸਾਰਿਆਂ ਨੂੰ, ਇਹਨਾਂ ਦੇ ਮੰਮੀ ਨੂੰ, ਇਹਨਾਂ ਦੀ ਸਿਸਟਰ, ਇਹਨਾਂ ਦੇ ਜੀਜਾ ਜੀ, ਸਾਰਿਆਂ ਨੂੰ ਲੈ ਕੇ, ਸਾਰੀ ਫੈਮਿਲੀ ਜੋ ਇਹਨਾਂ ਦੀ ਸੀਗੀ ਉਹਨੂੰ ਲੈ ਕੇ ਗੁਰੂ ਜੀ ਦੇ ਉਹਨੇ ਉਹ ਦਰਸ਼ਨ ਕਰਕੇ ਸਾਡੇ ਤੋਂ ਬਾਅਦ ਵਿੱਚ ਗੁਰੂ ਜੀ ਕੋਲ ਪਹੁੰਚੇ ਸਾਰੇ ਜਣੇ। ਤੇ ਫਿਰ ਅਸੀਂ ਤਾਂ ਚਲੇ ਗਏ ਜੀ, ਆ ਗਏ ਇੱਥੇ ਆਸਟ੍ਰੇਲੀਆ ਆ ਗਏ। ਤੇ ਉਸ ਤੋਂ ਬਾਅਦ ਗੁਰੂ ਜੀ ਨਾਲ ਬਸ ਇੱਥੇ ਵੀ ਆ ਕੇ ਜੀ ਫਿਰ ਗੁਰੂ ਜੀ ਨੇ ਸਾਰਾ ਸੈਟਲ ਕੀਤਾ। ਬੜਾ ਹੌਲੀ ਹੌਲੀ ਹੋਏ ਸੈਟਲ, ਪਰ ਬਹੁਤ ਵਧੀਆ ਗੁਰੂ ਜੀ ਨੇ ਸੈਟਲ ਕੀਤਾ। ਏਦਾਂ ਦੀ ਗੱਲ ਨਹੀਂ, ਦੁੱਖ ਤਕਲੀਫਾਂ ਵੀ ਸੱਚੇ ਪਾਤਸ਼ਾਹ ਮੈਂ ਕਹੂੰਗੀ ਇਸ ਦੁਨਿਆਵੀ ਵਰਲਡ ਦੀਆਂ ਤਾਂ ਦੁੱਖ ਤਕਲੀਫਾਂ ਆਪਾਂ ਨੂੰ ਤਾਂ ਬਹੁਤ ਲੱਗਦੀਆਂ ਨੇ ਜੀ, ਉਹ ਵੀ ਆਈਆਂ, ਏਦਾਂ ਦੀ ਗੱਲ ਨਹੀਂ ਆ। ਪਰ ਇਹ ਆ ਵੀ ਗੁਰੂ ਜੀ ਦੇ ਹੋਣ ਨਾਲ ਨਾ ਅਸੀਂ ਸਾਰੀਆਂ ਦੁੱਖ ਤਕਲੀਫਾਂ ਕੱਟਦੇ ਚਲੇ ਗਏ। ਕਈ ਵਾਰ ਏਦਾਂ ਵੀ ਫੀਲ ਹੁੰਦਾ ਸੀ, ਗੁਰੂ ਜੀ ਤੁਸੀਂ ਕਿੱਥੇ ਹੋ, ਕਿੱਥੇ ਹੋ ਸੱਚੇ ਪਾਤਸ਼ਾਹ, ਤੁਸੀਂ ਕਿੱਥੇ ਹੋ। ਇੱਥੇ ਤੱਕ ਵੀ ਕਈ ਵਾਰ ਏਦਾਂ ਹੋਇਆ, ਪਰ ਉਸ ਚੋਂ ਕੱਢਿਆ ਗੁਰੂ ਜੀ ਨੇ, ਕੱਢ ਲੈਂਦੇ ਸੀਗੇ ਸੱਚੇ ਪਾਤਸ਼ਾਹ। ਟਾਈਮ ਲੱਗਦਾ ਜੀ, ਪਰ ਆਪਾਂ ਕਿਸੇ ਨੂੰ ਵੀ ਨਾ ਦਿਲ ਨਹੀਂ ਛੱਡਣਾ ਚਾਹੀਦਾ। ਗੁਰੂ ਜੀ ਆਪਣੇ ਨਾਲ ਹੀ ਨੇ। ਤੇ ਗੁਰੂ ਜੀ ਨੇ ਇਹਨਾਂ ਨੂੰ ਕਿਹਾ ਸੀ ਚੌਲ ਨਹੀਂ ਖਾਣੇ, ਤੇ ਪਰ ਮੈਂ ਇੱਥੇ ਆ ਕੇ ਰਾਈਸ ਬਣਾਏ ਸੀ, ਮੈਂ ਤਾਂ ਬੜੇ ਖਵਾਏ। ਕੁਛ ਮਹੀਨੇ ਤੋਂ ਬਾਅਦ ਮੈਂ ਤਾਂ ਸ਼ੁਰੂ ਹੋ ਗਈ, ਕਿਉਂਕਿ ਰੋਜ਼ ਰੋਟੀ ਤੋਂ ਕਈ ਵਾਰ ਏਦਾਂ ਹੋ ਜਾਂਦਾ ਤੇ ਬੰਦੇ ਦਾ ਕਈ ਵਾਰ ਦਿਲ ਕਰਦਾ ਵੀ ਰਾਈਸ ਵੀ ਬਣਾਈਏ ਤੇ ਖਾਈਏ। ਤੇ ਇੰਨਾ ਸੀ ਗੁਰੂ ਜੀ ਨੂੰ ਸੀਰੀਅਸ ਨਹੀਂ ਲਿੱਤਾ ਸੀਗਾ, ਤੇ ਉਹਦਾ ਫਿਰ ਨਤੀਜਾ ਵੀ ਭੁਗਤਣਾ ਪਿਆ। ਇਹਨਾਂ ਨੂੰ ਹੈਲਥ ਇਸ਼ੂਜ਼ ਆਏ। ਫਿਰ ਸਾਡੇ ਦਿਮਾਗ 'ਚ ਫਿਰ ਸਟ੍ਰਾਈਕ ਕੀਤਾ ਵੀ ਗੁਰੂ ਜੀ ਨੇ ਜਿਹੜੀ ਚੀਜ਼ ਨੂੰ ਮਨਾ ਕੀਤਾ ਉਹਨੂੰ ਆਪਾਂ ਨਾ ਕਰੀਏ। ਤੇ ਫਿਰ ਉਸ ਤੋਂ ਬਾਅਦ ਨਹੀਂ ਅਸੀਂ, ਪਰ ਗੁਰੂ ਜੀ ਨੇ ਇਹਨਾਂ ਨੂੰ ਉਸ ਚੋਂ ਵੀ ਕੱਢ ਲਿਆ। ਸੱਚੇ ਪਾਤਸ਼ਾਹ ਨੇ ਇੱਕ ਤਰ੍ਹਾਂ ਦਾ ਕਾਫੀ ਤਕਲੀਫ ਦੇ ਵਿੱਚ ਰਹੇ ਨੇ, ਕਾਫੀ ਪ੍ਰੋਬਲਮ ਆਈਆਂ ਨੇ, ਡਾਕਟਰਸ ਨਾਲ, ਹਸਪੀਟਲ ਸਭ ਦੇਖਿਆ ਸੀ ਜੀ। ਪਰ ਇਹ ਕਹਿ ਲਓ ਵੀ ਉਹ ਕਰਮ ਸੀਗੇ, ਕਰਮ ਗੁਰੂ ਜੀ ਨੇ ਕਟਾਤੇ ਸਾਡੇ। ਸੋ ਉਹ ਜਦੋਂ ਸਾਡੇ ਸਿਰ ਤੇ ਕਹਿੰਦੇ ਨਾ ਕਿ ਇੱਕ ਸ਼ਬਦ ਦੇ ਵਿੱਚ ਆਉਂਦਾ ਹੁੰਦਾ, ਜਮ ਕਾ ਮੂੰਡ ਮੇ ਬਾਜੇ ਡੰਡਾ, ਕੁਛ ਵੀ ਜਦੋਂ ਤੁਹਾਡੇ ਮੁੰਡ ਤੇ ਆ ਕੇ ਡੰਡਾ ਪਾਈਦਾ ਨਾ ਜਮ ਦਾ, ਕੋਈ ਦੁੱਖ ਤਕਲੀਫ ਆਉਂਦੀ ਆ, ਉਦੋਂ ਤੁਸੀਂ ਗੁਰੂ ਜੀ ਦੇ ਨਾਲ ਕਹਿ ਲਓ ਇੰਨਾ ਜੁੜਦੇ ਆ ਕਿ ਤੁਹਾਨੂੰ ਜ਼ਿੰਦਗੀ ਜੀਣ ਦਾ ਪਤਾ ਹੀ ਉਦੋਂ ਲੱਗਦਾ। ਗੁਰੂ ਜੀ ਨਾਲ ਜੁੜ ਕੇ ਵੀ ਤੁਸੀਂ ਇੰਨੇ ਜੁੜੇ ਨਹੀਂ ਹੁੰਦੇ ਜਦੋਂ ਤੱਕ ਤੁਹਾਡੇ ਆ ਕੇ ਜਮ ਦਾ ਮੂੰਡ ਤੇ ਡੰਡਾ ਨਹੀਂ ਕਹਿੰਦੇ ਵੱਜਦਾ। ਉਹ ਤੁਹਾਨੂੰ ਜ਼ਿੰਦਗੀ ਜੀਣਾ ਸਿਖਾਉਂਦਾ, ਜ਼ਿੰਦਗੀ ਨੂੰ ਕਿੱਦਾਂ ਪੋਜ਼ਿਟਿਵਿਟੀ ਨਾਲ ਤੁਸੀਂ ਹਰ ਚੀਜ਼ ਨੂੰ ਲਓ, ਆਪਣੀ ਲਾਈਫ ਨੂੰ ਬਿਨਾਂ ਸਾਰਿਆਂ ਤੋਂ ਬਿਨਾਂ ਕਿਸੇ ਤੋਂ ਐਕਸਪੈਕਟ ਕੀਤੇ ਆਪਣੀ ਲਾਈਫ ਨੂੰ ਦੇਖੋ, ਆਪਣੇ ਲਈ ਗੁਰੂ ਜੀ ਰੱਬ ਨਾਲ ਕਿਵੇਂ ਜੁੜੋ। ਇਹ ਵੀ ਇੱਕ ਜ਼ਰੂਰੀ ਹੁੰਦਾ ਤੁਹਾਡੇ ਤੇ। ਜਦੋਂ ਤੱਕ ਸਾਡੇ ਤੇ ਦੁੱਖ ਤਕਲੀਫ ਨਹੀਂ ਨਾ ਜੀ ਆਉਂਦੀ, ਸਾਨੂੰ ਵੀ ਉਦੋਂ ਤੱਕ ਰੱਬ ਨਾਲ ਨਾ ਜੁੜਨਾ ਹੀ ਨਹੀਂ ਆਉਂਦਾ। ਇੰਨਾ ਜੁੜਨ ਦੇ ਬਾਵਜੂਦ ਵੀ ਸਾਨੂੰ ਹੋਰ ਅਕਲ ਆਉਂਦੀ ਹੈ, ਕਹਿ ਲਓ ਕਿ ਗੁਰੂ ਜੀ ਇੱਕ ਉਦਾਂ ਦੇ ਉਹਦੇ ਵਿੱਚ ਲੈ ਕੇ ਜਾਂਦੇ ਨੇ ਕਿ ਤੁਹਾਨੂੰ ਰਿਐਲਿਟੀ 'ਚ ਤੁਸੀਂ ਆ ਕੇ ਰੱਬ ਨਾਲ ਜੁੜਦੇ ਹੋ, ਕਿ ਤੁਹਾਨੂੰ ਆ ਦੁਨੀਆ ਦੀਆਂ ਹਲੇ ਵੀ ਜਿਹੜੇ ਸਾਡੇ ਲਈ ਲਾਈਫ ਮਟੀਰੀਅਲਿਸਟਿਕ ਚੀਜ਼ਾਂ ਜਾਂ ਸਾਡੇ ਰਿਲੇਸ਼ਨਸ਼ਿਪਸ, ਮਾਂ ਬਾਪ, ਇਹ ਉਹ ਸਾਰਾ ਕੁਝ ਇੱਕਦਮ ਏਦਾਂ ਹੋ ਜਾਂਦਾ ਜਦੋਂ ਤੁਹਾਡੇ ਆ ਕੇ ਜਦੋਂ ਜੰਮਦਾ ਕਹਿ ਲਓ ਵੀ ਡੰਡਾ ਜਾਂ ਨੇੜੇ ਜਿਹਨੂੰ ਆਉਂਦਾ, ਤਾਂ ਇੱਕਦਮ ਤੁਸੀਂ ਫਿਰ ਗੁਰੂ ਜੀ ਦੇ ਹੋ ਜਾਂਦੇ ਹੋ। ਤੇ ਫਿਰ ਉਹ ਰੂਹ ਦਾ ਕਨੈਕਸ਼ਨ ਹੋਰ ਕਲੋਜ਼ਲੀ, ਤੇ ਤੁਹਾਡੀਆਂ ਸਾਰਾ ਸੁਭਾਅ 'ਚ ਤੁਹਾਡੇ ਫਰਕ ਆ ਜਾਂਦਾ, ਤੁਹਾਡੀ ਨੇਚਰ 'ਚ, ਤੁਹਾਡੀਆਂ ਹਰਕਤਾਂ 'ਚ, ਤੁਹਾਡੇ ਲਾਈਫ ਸਟਾਈਲ 'ਚ ਬਹੁਤ। ਫਿਰ ਗੁਰੂ ਜੀ ਦਾ ਇੱਕ ਨਿਖਰ ਕੇ ਤੁਹਾਡੀ ਪਰਸਨੈਲਿਟੀ ਨਵੀਂ ਗੁਰੂ ਜੀ ਕਰਦੇ ਨੇ। ਜਦੋਂ ਤੁਸੀਂ ਆਪਾਂ ਦੁੱਖ ਤਕਲੀਫ ਦੇ ਵਿੱਚੋਂ ਨਿਕਲਦੇ ਹਾਂ, ਇੱਕ ਨਵੀਂ ਪਰਸਨੈਲਿਟੀ ਦਾ ਸਾਡੀ ਦਾ ਜਨਮ ਹੋ ਜਾਂਦਾ। ਉਹ ਗੁਰੂ ਜੀ ਕਰਵਾਉਂਦੇ ਨੇ। ਉਦੋਂ ਤੱਕ ਜਦੋਂ ਤੱਕ ਇਹ ਵੀ ਚੀਜ਼ ਸਾਡੇ ਕੋਲ ਨਹੀਂ ਨਾ ਜੀ ਆਉਂਦੀ, ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਇੰਨੇ ਖੁਸ਼ੀ ਤੇ ਇੰਨੇ ਚੰਗੇ ਜੀਵਨ ਚੋਂ ਨਿਕਲ ਰਹੇ। ਅਸੀਂ ਸ਼ੁਕਰਗੁਜ਼ਾਰ ਨਹੀਂ ਉਸ ਤਰ੍ਹਾਂ ਕਰ ਪਾਉਂਦੇ ਜਿਸ ਤਰ੍ਹਾਂ ਸਾਨੂੰ ਹੋਣਾ ਚਾਹੀਦਾ। ਇਹ ਵੀ ਇੱਕ ਸਾਡੇ ਗੁਰੂ ਜੀ ਸਾਡੀ ਪਰਸਨੈਲਿਟੀ ਨੂੰ ਨਿਖਾਰਦੇ ਨੇ ਦੁੱਖ ਤਕਲੀਫ ਦੇ ਵਿੱਚੋਂ ਕੱਢ ਕੇ। ਤੇ ਫਿਰ ਤੁਸੀਂ ਪੂਰਾ ਗੁਰੂ ਜੀ ਨਾਲ, ਮੇਰਾ ਤਾਂ ਇਹ ਐਕਸਪੀਰੀਅੰਸ ਹੈ ਜੀ, ਬਾਕੀ ਮੈਨੂੰ ਸਭ ਦਾ ਆਪਣਾ ਆਪਣਾ ਐਕਸਪੀਰੀਅੰਸ ਹੁੰਦਾ। ਤੇ ਇਸ ਤਰ੍ਹਾਂ ਹੀ ਮੇਰੇ ਛੋਟੇ ਛੋਟੇ ਮੈਨੂੰ ਕੋਈ ਯਾਦ ਆ ਜਾਂਦੇ ਨੇ। ਇਸ ਤਰ੍ਹਾਂ ਹੀ ਗੁਰੂ ਜੀ ਨੇ ਜਦੋਂ ਅਸੀਂ ਆਉਣਾ ਸੀ ਆਸਟ੍ਰੇਲੀਆ, ਤਾਂ ਸੁਖੀ ਆਂਟੀ ਨੂੰ ਉੱਥੇ ਇੱਕ ਸਾਡੇ ਮਿਸਿਸ ਰਾਏ ਨੇ ਜੀ, ਚੰਡੀਗੜ੍ਹ ਦੀ ਸੰਗਤ, ਤੇ ਨਵਰਾਜ ਭਾਜੀ, ਇਹਨਾਂ ਨੂੰ ਕਿਹਾ ਕਿ ਇਹ ਚੱਲੇ ਨੇ ਤੇ ਇਹਨਾਂ ਨੂੰ ਨਾ ਖਾਣਾ ਖਵਾਓ ਹੋਟਲ ਦੇ ਵਿੱਚ, ਰੈਸਟੋਰੈਂਟ 'ਚ, ਕਿ ਇਹਨਾਂ ਨੂੰ ਸੀ ਆਫ ਕਰੋ।
ਸੋ ਉਹਨਾਂ ਨੇ ਸਾਨੂੰ ਅਰੇਂਜ ਕਰਕੇ ਉਦੋਂ ਸਾਨੂੰ ਲੈ ਕੇ ਗਏ ਰੈਸਟੋਰੈਂਟ 'ਚ। ਗੁਰੂ ਜੀ ਵੱਲੋਂ ਸਾਨੂੰ ਉਹਨਾਂ ਨੇ ਡਿਨਰ ਕਰਵਾਇਆ। ਮਤਲਬ ਅੱਜ ਜਦੋਂ ਮੇਰੇ ਥੋਟਸ ਆ ਜਾਂਦੀਆਂ ਨੇ ਦਿਮਾਗ ਦੇ ਵਿੱਚ ਤਾਂ ਬੜਾ ਏਦਾਂ ਲੱਗਦਾ ਕਿ ਗੁਰੂ ਜੀ ਨੂੰ ਦੇਖੋ ਕਿੰਨੀ ਫਿਕਰ ਆਪਣੀ ਸੰਗਤ ਦੀ ਹੁੰਦੀ ਸੀਗੀ, ਕਿੰਨਾ ਪਿਆਰ ਕਰਦੇ ਨੇ ਸੱਚੇ ਪਾਤਸ਼ਾਹ। ਤੇ ਇਸ ਤਰ੍ਹਾਂ ਹੀ ਜੀ ਅਸੀਂ ਬਸ ਮੇਰਾ ਤਾਂ ਜਦੋਂ ਅਸੀਂ ਇੱਥੇ ਆ ਗਏ ਨਾ ਜੀ, ਸਾਨੂੰ ਆਏ ਮੇਰੇ ਖਿਆਲ 6-7 ਮਹੀਨੇ ਹੋਏ ਹੋਣਗੇ, ਤਾਂ ਸਾਨੂੰ ਫੋਨ ਆਇਆ। ਮੈਨੂੰ ਨਾ ਜਿਸ ਤਰ੍ਹਾਂ ਯਾਦ ਕੋਈ ਗੱਲ ਆਉਂਦੀ ਆ ਉਹ ਆਪੇ ਗੁਰੂ ਜੀ ਦਵਾਈ ਜਾ ਰਹੇ ਆ। ਤਾਂ ਸਾਨੂੰ ਫੋਨ ਆਇਆ ਜਸਟਿਸ ਰਾਜਪੂਤ ਦਾ, ਬ੍ਰਿਸਬੇਨ ਆਏ ਹੋਏ ਨੇ, ਤੇ ਉਹਨਾਂ ਨੂੰ ਗੁਰੂ ਜੀ ਨੇ ਕਿਹਾ ਕਿ ਸਾਨੂੰ ਮਿਲ ਕੇ ਆਓ। ਤੇ ਉਹ ਚੰਡੀਗੜ੍ਹ ਦੀ ਸੰਗਤ ਹੈ ਜੀ। ਹੁਣ ਮੈਂ ਟੱਚ ਵਿੱਚ ਨਹੀਂ ਆ ਉਹਨਾਂ ਦੇ, ਪਰ ਉਹ ਗੁਰੂ ਜੀ ਨੇ ਉਹਨਾਂ ਨੂੰ ਸਾਡਾ ਨੰਬਰ ਦਿੱਤਾ ਤੇ ਉਹ ਕਹਿੰਦੇ ਸਾਨੂੰ ਗੁਰੂ ਜੀ ਨੇ ਕਿਹਾ ਕਿ ਤੁਹਾਨੂੰ ਮਿਲ ਕੇ ਆਉਣਾ। ਤਾਂ ਉਹ ਫਿਰ ਸਾਡੇ ਘਰ ਆਏ ਤੇ ਅਸੀਂ ਉਹਨਾਂ ਨੂੰ ਰਾਜ ਸਾਰਾ ਗੋਲਡ ਕੋਸਟ ਘੁਮਾਇਆ ਤੇ ਸਾਰਾ ਉਹਨਾਂ ਦੀ ਹੌਸਪਿਟੈਲਿਟੀ ਕੀਤੀ। ਮੇਰਾ ਕਹਿਣ ਦਾ ਮਤਲਬ ਹੈ ਕਿ ਗੁਰੂ ਜੀ ਨੇ ਉਹਨਾਂ ਨੂੰ ਸਾਡੇ ਕੋਲੇ ਭੇਜਿਆ। ਤੇ ਇਸ ਤਰ੍ਹਾਂ ਹੀ ਫਿਰ ਜਦੋਂ ਮੈਂ ਇੱਥੋਂ ਆਸਟ੍ਰੇਲੀਆ ਤੋਂ ਗੁਰੂ ਜੀ ਨੂੰ ਮਿਲਣ ਗਈ, ਤਾਂ ਉੱਥੇ ਨਾ ਜੀ ਮੈਂ ਗੁਰੂ ਜੀ ਲਈ ਨਾਈਕੀ ਦੇ ਸ਼ੂਜ਼ ਲੈ ਕੇ ਗਈ। ਤਾਂ ਮੈਂ ਨਵਰਾਜ ਭਾਜੀ ਨੂੰ ਕਿਹਾ ਗੁਰੂ ਜੀ ਦਾ ਨੰਬਰ ਦੱਸੋ ਸ਼ੂਜ਼ ਦਾ। ਉਹ ਕਹਿੰਦੇ 7 ਨੰਬਰ ਆ। ਤਾਂ ਮੈਂ ਗੁਰੂ ਜੀ ਲਈ ਬਿਨਾਂ ਲੇਸਸ ਤੋਂ ਜਿਹੜੇ ਨਾਈਕੀ ਦੇ ਸ਼ੂਜ਼ ਹੁੰਦੇ ਆ ਉਹ ਮੈਂ ਗੁਰੂ ਜੀ ਲਈ ਲਿੱਤੇ। ਤੇ ਮੈਂ ਗੁਰੂ ਜੀ ਨੂੰ ਜਾ ਕੇ ਦਰਬਾਰ ਵਿੱਚ ਬੈਠੀ ਤਾਂ ਮੈਂ ਏਦਾਂ ਹੀ ਮੈਂ ਤਾਂ ਨਾਲ ਰੱਖਤੇ ਗੁਰੂ ਜੀ ਦੀ ਸੀਟ। ਮੈਂ ਕਿਹਾ ਗੁਰੂ ਜੀ ਤੁਹਾਡੇ ਲਈ ਸ਼ੂਜ਼ ਹੈ। ਗੁਰੂ ਜੀ ਹੱਸ ਕੇ ਕੁਛ ਨਹੀਂ ਬੋਲੇ ਹੈਗੇ, ਬਸ ਏਦਾਂ ਹਲਾਤਾ ਹੱਸ ਕੇ ਕਿ ਠੀਕ ਹੈ। ਤੇ ਬਾਕੀ ਦੇਖੋ ਜੀ ਗੁਰੂ ਜੀ ਦੇ ਦਰਬਾਰ ਵਿੱਚ ਕੋਈ ਚੜਾਵਾ ਨਹੀਂ ਸੀ, ਕੋਈ ਪੈਸਾ ਨਹੀਂ। ਅਸੀਂ ਗੁਰੂ ਜੀ ਤੋਂ ਖਾਦਾ ਹੀ ਖਾਦਾ ਏ ਤੇ ਲਿੱਤਾ ਹੀ ਆ ਸਾਰਾ ਕੁਝ। ਸੱਚੇ ਪਾਤਸ਼ਾਹ ਤੋਂ ਉਹਨਾਂ ਦੀਆਂ ਬਲੈਸਿੰਗਸ ਲਿੱਤੀਆਂ, ਉਹਨਾਂ ਦੀ ਮਿਹਰ ਲਿੱਤੀ। ਕਈ ਵਾਰ ਤਾਂ ਏਦਾਂ ਵੀ ਗਰੂਰ ਹੋ ਜਾਂਦਾ ਆਪਣੇ ਤੇ ਕਿ ਵਾਹਿਗੁਰੂ ਤੂੰ ਆਪਣੇ ਅਸੀਂ ਇੰਨੇ ਜੋਗੇ ਸੀ ਕਿ ਕੋਈ ਅੱਧੇ ਸਾਡੇ ਕੋਈ ਪੁਰਾਣੇ ਜਨਮਾਂ ਦੇ ਕਰਮ ਸੀ ਕਿ ਤੁਸੀਂ ਦਰਸ਼ਨ ਦਿੱਤੇ ਇੰਨੇ ਬਿਲੀਅਨ ਲੋਕਾਂ ਚੋਂ। ਕਈ ਵਾਰ ਬੜਾ ਫੀਲ ਹੁੰਦਾ ਕਿ ਗੁਰੂ ਜੀ ਇੰਨੇ ਤੁਸੀਂ ਬੁਲਾਇਆ। ਸੱਚੇ ਪਾਤਸ਼ਾਹ ਵੀ ਬਹੁਤ ਤੁਹਾਡਾ ਸਾਡੀ ਲੋਟਰੀ ਹੈ, ਸਾਡੀ ਲੋਟਰੀ ਹੈ ਕਿ ਤੁਸੀਂ ਆਪਣੇ ਇਸ ਯੁੱਗ ਚ ਆ ਕੇ ਸਾਨੂੰ ਆਪਣੇ ਦਰਸ਼ਨ ਦਿੱਤੇ। ਮੇਰੇ ਭੋਲੇ ਸ਼ੰਕਰ ਨੇ ਕੋਈ ਇੰਨੀ ਸਾਡੀ ਪਾਠ ਪੂਜਾ ਵੀ ਨਹੀਂ ਸੀਗੀ, ਕੋਈ ਮੇਰੀ ਇੱਧਰ ਧਿਆਨ ਵੀ ਨਹੀਂ ਸੀ, ਪਰ ਮੈਂ ਤਾਂ ਆਪਣੀ ਲੋਟਰੀ ਸਮਝਦੀ ਹਾਂ ਜੀ ਕਿ ਬਹੁਤ ਵੱਡੀ ਮੇਰੀ ਤਾਂ ਲੋਟਰੀ ਸੱਚੇ ਪਾਤਸ਼ਾਹ ਨੇ ਲਾਈ। ਆਪਣੇ ਰੱਬ ਨੇ ਮੈਨੂੰ ਦਰਸ਼ਨ ਦੇ ਦਿੱਤੇ ਇਸ ਯੁੱਗ ਵਿੱਚ। ਤੇ ਇਹ ਯੁੱਗ ਕਈ ਵਾਰ ਸੋਚੀਦਾ ਹੈ ਕਿ ਇਹ ਹੁਣ ਜਿਹੜਾ ਟਾਈਮ ਚੱਲ ਰਿਹਾ ਟਾਈਮ ਪੀਰੀਅਡ, ਇਹ ਸਾਡੇ ਸਾਰਿਆਂ ਦੇ ਮੈਨੂੰ ਤਾਂ ਏਦਾਂ ਲੱਗਦਾ ਜਿੱਦਾਂ ਸਾਡੀ ਸਭ ਦੀ ਸੋਚ ਬਦਲਣ ਦਾ ਟਾਈਮ ਹੈ। ਸਾਡੀ ਸਭ ਦੀ ਸੋਚ ਬਦਲ ਰਹੀ ਹੈ ਜਾਂ ਬਦਲੇਗੀ। ਇਸ ਮਾਹੌਲ ਚ ਅਸੀਂ ਜਦੋਂ ਨਿਕਲਾਂਗੇ ਵਾਪਸ ਆਵਾਂਗੇ, ਸਾਨੂੰ ਹਰ ਚੀਜ਼ ਦਾ ਸ਼ੁਕਰਾਨਾ ਫੀਲ ਹੋਊਗਾ ਕਿ ਅਸੀਂ ਹਰ ਚੀਜ਼ ਨੂੰ ਇਹਨਾਂ ਲਾਈਫ ਚ ਲਿੱਤਾ ਤੇ ਕਿਸ ਤਰ੍ਹਾਂ ਹੋਰ ਚੀਜ਼ਾਂ ਚ ਫਸੇ ਰਹੇ ਹਾਂ। ਪਰ ਜਦੋਂ ਰੱਬ ਦੀ ਆਉਂਦੀ ਹੈ ਤਾਂ ਫਿਰ ਰੱਬ ਦਿਖਾਉਂਦਾ ਤਾਂ ਫਿਰ ਵੱਡੇ ਵੱਡੇ ਵੀ ਚੀਜ਼ਾਂ ਕਿਸ ਤਰ੍ਹਾਂ ਜਹਾਜ਼ ਤੱਕ ਰੁਕ ਗਏ, ਦੁਨੀਆ ਰੁਕ ਜਾਂਦੀ ਆ। ਜਿਹੜਾ ਰੱਬ ਬੰਦਾ ਕਹਿੰਦਾ ਕਿ ਮੈਂ ਤਾਂ ਕਦੀ ਰੁਕ ਹੀ ਨਹੀਂ ਸਕਦਾ, ਰਾਤ ਦਿਨ ਮੈਂ ਬਿਜ਼ੀ ਹਾਂ, ਪਰ ਰੱਬ ਫਿਰ ਉਹਨੂੰ ਦਿਖਾਉਂਦਾ ਹੈ ਕਿ ਦੇਖ ਵੀ ਸਭ ਕੁਝ ਰੁਕ ਸਕਦਾ। ਸੋ ਮੈਨੂੰ ਲੱਗਦਾ ਕਿ ਇਹ ਟਾਈਮ ਹੈ ਸਾਡੀ ਸੋਚ ਬਦਲਣ ਦਾ, ਸਾਨੂੰ ਇਹਨਾਂ ਚੀਜ਼ਾਂ ਚੋਂ ਨਿਕਲਣ ਦਾ ਕਿ ਇੱਕ ਰੱਬ ਦਾ ਹੀ ਨਾਮ ਸਭ ਤੋਂ ਉੱਪਰ ਹੈ। ਜਿੰਨਾ ਅਸੀਂ ਗੁਰੂ ਜੀ ਦਾ ਨਾਮ ਲਵਾਂਗੇ, ਗੁਰੂ ਜੀ ਵੀ ਇਸ ਯੁੱਗ ਦੇ ਵਿੱਚ ਰੱਬ ਵੀ ਇੱਕ ਆਪਣਾ ਫਿਜ਼ੀਕਲ ਰੂਪ ਚ ਆ ਕੇ ਸਾਨੂੰ ਦਰਸ਼ਨ ਦੇ ਕੇ ਗਿਆ। ਅਸੀਂ ਕਿੰਨੇ ਮਤਲਬ ਕਿ ਮੈਂ ਕਹੂੰਗੀ ਜਿਹੜੀ ਗੁਰੂ ਜੀ ਦੀ ਸੰਗਤ ਹੈ ਬਹੁਤ ਲੱਕੀ ਹੈ, ਜਿਹੜੀ ਰੱਬ ਦੇ ਫਿਜ਼ੀਕਲ ਰੂਪ ਚ ਭਾਵੇਂ ਸਵਰੂਪ ਦੇ ਵੀ ਦਰਸ਼ਨ ਕਰ ਰਹੀ ਹੈ। ਅੱਜ ਤੱਕ ਕਿਸੇ ਵੀ ਗੋਡ ਦਾ ਸੀ ਸਵਰੂਪ ਦੇ ਵਿੱਚ ਨਹੀਂ ਦਰਸ਼ਨ ਕੀਤੇ, ਕਿਸੇ ਵੀ ਧਰਮ ਦੇ ਵਿੱਚ ਸਭ ਪੇਂਟਿੰਗਸ ਨੇ, ਤੇ ਪਰ ਗੁਰੂ ਜੀ ਦਾ ਸਵਰੂਪ ਰੀਅਲ ਸਵਰੂਪ ਹੈ ਸ਼ਿਵ ਜੀ ਦਾ। ਸੋ ਇਹੀ ਮੇਰਾ ਵਾਹਿਗੁਰੂ ਹੈ, ਇਹੀ ਮੇਰਾ ਸ਼ਿਵ ਹੈ, ਇਹੀ ਮੇਰਾ ਸਾਰਾ ਕੁਝ। ਮੇਰੇ ਤਾਂ ਸਾਰੇ ਗੋਡ ਹੀ ਗੁਰੂ ਜੀ ਹੈ। ਮੈਂ ਤਾਂ ਕਿਸੇ ਹੋਰ ਗੋਡ ਦਾ, ਮੇਰੇ ਤਾਂ ਦਰਬਾਰ ਵੀ ਦੇ ਵਿੱਚ ਵੀ ਗੁਰੂ ਜੀ ਤੋਂ ਇਲਾਵਾ ਕੋਈ ਹੋਰ ਗੋਡ ਨਹੀਂ ਹੈ ਜੀ, ਸਿਰਫ ਗੁਰੂ ਜੀ ਨੇ ਮੇਰੇ ਗੋਡ। ਸੋ ਮੈਂ ਤਾਂ ਗੁਰੂ ਜੀ ਦੇ ਨਾਲ ਹੀ
ਮੇਰਾ ਤਾਂ ਇਹੀ ਹੈ ਕਿ ਗੁਰੂ ਜੀ ਬਸ ਆਪਣੇ ਨਾਲ ਹੀ ਰੱਖਿਓ ਸੱਚੇ ਪਾਤਸ਼ਾਹ ਇਸ ਦੁਨੀਆ ਦੇ ਵਿੱਚ। ਇਹ ਹੁਣ ਦੁਨੀਆ 'ਚ ਵੀ ਤੁਸੀਂ ਭੇਜਿਆ ਹੈਗਾ, ਇਹ ਫੈਮਿਲੀ, ਇਸ ਕਾਰਜ ਸਾਰੇ ਤੁਸੀਂ ਆਪ ਹੀ ਸਵਾਰਨੇ ਅੱਗੇ ਹੋ ਕੇ। ਅਸੀਂ ਤਾਂ ਕੁਛ ਨਹੀਂ ਹੈਗੇ ਸੱਚੇ ਪਾਤਸ਼ਾਹ। ਜੋ ਵੀ ਰੋਜ਼ਮर्रा ਦੀ ਜ਼ਿੰਦਗੀ ਦੇ ਸਾਰੇ ਕੰਮ ਤੁਸੀਂ ਆਪ ਹੀ ਕਰੋ, ਸਾਡੇ ਤੋਂ ਕੋਈ ਕਰਮ ਨਾ ਹੋਰ ਬਣਵਾਓ ਤੇ ਆਰਾਮ ਨਾਲ ਇਸ ਦੁਨੀਆ ਦੇ ਵਿੱਚੋਂ ਸਾਡੇ ਆਪਣੇ ਕੋਲੇ ਰੱਖਿਓ, ਆਪਣੇ ਚੰਨਨ ਨਾਲ ਲਾਈ ਰੱਖੋ ਸੱਚੇ ਪਾਤਸ਼ਾਹ। ਤੇ ਹੋਰ ਕਈ ਗੁਰੂ ਜੀ ਦੇ ਗੱਲਾਂ ਕਈ ਵਾਰ ਉੱਥੇ ਬੈਠੇ ਨਾ ਜੀ, ਇੱਕ ਵਾਰ ਮੈਨੂੰ ਕਈ ਗੱਲਾਂ ਨੇ ਜਿਸ ਤਰ੍ਹਾਂ ਯਾਦ ਆ ਜਾਂਦੀਆਂ ਨੇ। ਇੱਕ ਵਾਰ ਮੈਂ ਫਿਰ ਬੈਠੀ ਸੀ ਗੁਰੂ ਜੀ ਦੇ ਕੋਲੇ ਦਿੱਲੀ, ਤੇ ਉੱਥੇ ਨਾ ਕਈ ਸੰਗਤ, ਇਹ 99 ਦੀਆਂ ਗੱਲ ਹੈ ਜੀ, ਤੇ ਮੋਸਟਲੀ ਤਾਂ ਸਾਰੇ ਜਣੇ ਬਾਹਰ ਪਾਰਕਿੰਗ ਕਰਦੇ ਹੁੰਦੇ ਸੀਗੇ ਤੇ ਤੁਰ ਕੇ ਆਉਂਦੇ ਹੁੰਦੇ ਸੀ ਗੁਰੂ ਜੀ ਦੇ ਦਰਬਾਰ ਤੱਕ। ਪਰ ਕਈ ਸੰਗਤ ਅੰਦਰ ਵੀ ਕਾਰਾਂ ਕੂਰਾਂ ਲੈ ਆਂਦੀ ਸੀਗੀ। ਤਾਂ ਗੁਰੂ ਜੀ ਇੱਕ ਵਾਰ ਅੰਦਰ ਬੜੇ ਗੁੱਸੇ ਵਿੱਚ ਸੀਗੇ ਤੇ ਬੋਲੇ, ਕਹਿੰਦੇ ਵੈਸ਼ਨੋ ਦੇਵੀ ਇਹ ਤੁਰ ਕੇ ਚਲੇ ਜਾਂਦੇ ਨੇ, ਇੱਥੇ ਨਹੀਂ ਇਹਨਾਂ ਤੋਂ ਉੱਥੋਂ ਇੱਥੇ ਤੱਕ ਤੁਰ ਕੇ ਆ ਹੁੰਦਾ। ਸੋ ਮੈਨੂੰ ਤਾਂ ਇਹ ਮੈਸੇਜ ਲੱਗਦਾ ਗੁਰੂ ਜੀ ਦਾ ਕਿ ਆਪਾਂ ਜਦੋਂ ਵੀ ਕਿਤੇ ਵੀ ਗੁਰੂ ਜੀ ਦੇ ਭਾਵੇਂ ਬੜੇ ਮੰਦਿਰ ਜਾਈਏ, ਕਿਤੇ ਜਾਈਏ, ਜਿਵੇਂ ਗੁਰੂ ਜੀ ਦੇ ਸੇਵਾਦਾਰ ਕਹਿੰਦੇ ਨੇ ਜਾਂ ਜੋ ਵੀ ਜਿਸ ਤਰ੍ਹਾਂ ਬਣਿਆ ਹੋਇਆ ਉਸ ਤਰ੍ਹਾਂ ਹੀ ਕਰੀਏ, ਰੂਲਸ ਨਾ ਆਪਾਂ ਕਰੀਏ। ਤੇ ਸੋ ਗੁਰੂ ਜੀ ਕਹਿੰਦੇ ਵੀ ਦੇਖੋ ਤੁਹਾਨੂੰ ਇੰਨਾ ਤੁਰਨਾ, ਮੇਰੇ ਲਈ ਇੰਨਾ ਵੀ ਨਹੀਂ ਤੁਰ ਸਕਦੇ, ਤੁਸੀਂ ਮੇਰੇ ਲਈ ਇੰਨਾ ਵੀ ਨਹੀਂ ਕਰ ਸਕਦੇ ਹੈਗੇ। ਤੇ ਮੇਰੇ ਖਿਆਲ 'ਚ ਇਹ ਹੋਊਗਾ। ਤੇ ਇੱਕ ਵਾਰ ਫਿਰ ਮੈਂ ਏਦਾਂ ਹੀ ਮੇਰੇ ਐਕਸਪੀਰੀਅੰਸ ਗੁਰੂ ਜੀ ਦੇ ਦਰਬਾਰ ਵਿੱਚ, ਇੱਕ ਵਾਰ ਕੋਈ ਸਾਊਥ ਇੰਡੀਅਨ ਜਸਟਿਸ ਬੈਠੇ ਸੀਗੇ ਜੀ, ਉਹਨਾਂ ਨੂੰ ਨਾ ਹਿੰਦੀ ਆਉਂਦੀ ਸੀ ਤੇ ਗੁਰੂ ਜੀ ਉਹਨਾਂ ਨੂੰ ਨਾ ਪੰਜਾਬੀ ਦੀਆਂ ਕੈਸੇਟਸ ਗੁਰੂ ਜੀ ਨੇ ਦਿੱਤੀਆਂ। ਤੇ ਉਹ ਕਹਿੰਦੇ ਪਹਿਲਾਂ ਵੀ ਮੇਰੇ ਨੂੰ ਦਿੱਤੀਆਂ, ਕਾਰ ਵਿੱਚ ਉਹੀ ਚੱਲਦੀਆਂ ਨੇ। ਸੋ ਗੁਰੂ ਜੀ ਦੇ ਦਰਬਾਰ ਵਿੱਚ ਸ਼ਬਦ ਹੀ ਚੱਲਦੇ ਸੀ ਜੀ, ਤੇ ਕੋਈ ਮੈਨ ਮੇਡ ਲਿਖੇ ਹੋਏ ਸ਼ਬਦ ਨਹੀਂ ਗੁਰੂ ਜੀ ਚਲਾਉਂਦੇ ਸੀ, ਜਾਂ ਭਜਨ ਜੋ ਕਹਿ ਲਓ ਜਿਹੜੇ ਆਪਾਂ ਲੋਕ ਆਮ ਲਿਖਦੇ ਹੈਗੇ ਆ, ਉਹ ਗੁਰੂ ਜੀ ਨਹੀਂ ਚਲਾਉਂਦੇ ਹੁੰਦੇ ਸੀਗੇ। ਉਹ ਲੰਗਰ ਤੋਂ ਬਾਅਦ ਚੱਲਦੇ ਹੁੰਦੇ ਸੀਗੇ। ਲੰਗਰ ਤੋਂ ਪਹਿਲਾਂ ਸਟ੍ਰਿਕਟਲੀ ਗੁਰਬਾਣੀ ਚੱਲਦੀ ਸੀ, ਉਹ ਵੀ ਗੁਰੂ ਜੀ ਦੇ ਚੂਜ਼ ਕੀਤੇ ਸ਼ਬਦ ਚੱਲਦੇ ਸੀ। ਕੋਈ ਇਸ ਤਰ੍ਹਾਂ ਨਹੀਂ ਸੀ ਸ਼ਬਦ ਚੱਲਦੇ ਕਿ ਜਿਸ ਤਰ੍ਹਾਂ ਮੇਰੇ ਸਤਿਗੁਰ ਹੈ ਉਹ ਹੋਰ ਰਾਗੀਆਂ ਨੇ ਵੀ ਗਾਇਆ ਹੋਇਆ, ਪਰ ਉਹ ਨਹੀਂ ਸੀ ਚੱਲਦਾ। ਸਿਰਫ ਗੁਰੂ ਜੀ ਦਾ ਹੀ ਚੂਜ਼ ਕੀਤਾ ਰਾਗੀ ਦਾ ਹੀ ਸ਼ਬਦ ਚੱਲਦਾ ਹੁੰਦਾ ਸੀ, ਤੇ ਉਹਦੇ ਵਿੱਚ ਹੀ ਬਹੁਤ ਆਨੰਦ ਆਉਂਦਾ ਸੀ ਤੁਹਾਡੀ ਰੂਹ ਨੂੰ। ਸੋ ਮੈਂ ਜਿਹੜੇ ਵੀ ਸਤਸੰਗ ਕਰਾਉਂਦੇ ਨੇ, ਮੈਂ ਤਾਂ ਇਹ ਕਹੂੰਗੀ ਕਿ ਤੁਸੀਂ ਗੁਰੂ ਜੀ ਦੇ ਹੀ ਚੂਜ਼ ਕੀਤੇ ਸ਼ਬਦ ਲਗਾਓ, ਕਿਉਂਕਿ ਉਹ ਸਾਨੂੰ ਗੁਰੂ ਜੀ ਦੇ ਕੇ ਗਏ ਨੇ ਉਹ ਸ਼ਬਦ, ਤੇ ਉਹਦੇ ਨਾਲ ਹੀ ਸਾਡਾ ਕਨੈਕਸ਼ਨ ਜੁੜਦਾ। ਜਿਹੜੇ ਮੈਨ ਮੇਡ ਭਜਨ ਨੇ, ਜਿਹੜਾ ਮਤਲਬ ਅਸੀਂ ਆਪ ਲਿਖਦੇ ਹੈਗੇ ਆ, ਇਹ ਤੁਸੀਂ ਐਂਡ ਤੇ ਕੋਈ ਚਲਾ ਲਓ ਜਾਂ ਬਾਅਦ ਵਿੱਚ ਚਲਾ ਲਓ। ਤੇ ਮੈਂ ਜਿਹੜਾ ਡਾਂਸ ਦਾ ਜੀ, ਮੈਂ ਅੱਜ ਤੱਕ ਮੈਂ 97 ਤੋਂ 2007 ਤੱਕ ਗੁਰੂ ਜੀ ਨਾਲ ਜੁੜੀ ਤੇ ਕਾਫੀ ਵਾਰ ਗਈ। ਮੈਂ ਅੱਜ ਤੱਕ ਨਹੀਂ ਗੁਰੂ ਜੀ ਦੇ ਦਰਬਾਰ 'ਚ ਡਾਂਸ ਦੇਖਿਆ ਜੀ। ਮੈਂ ਸੱਚੀ ਦੱਸਾਂ, ਮੈਂ ਹੁਣ ਸੰਗਤ ਦਾ ਦੇਖਦੀ ਹਾਂ ਜਾਂ ਬੜੇ ਫੰਕਸ਼ਨ ਦੇਖਦੀ ਹਾਂ, ਪਰ ਮੈਂ ਕਦੀ ਨਹੀਂ ਡਾਂਸ ਦੇਖਿਆ। ਕਾਫੀ ਦੇਰ ਅਸੀਂ ਗੁਰੂ ਜੀ ਕੋਲ ਰਾਤਾਂ ਨੂੰ ਵੀ ਬੈਠੇ ਰਹੇ ਆ ਤੇ ਆਂਦੇ ਜਾਂਦੇ ਰਹੇ ਆ, ਦਿੱਲੀ ਵੀ, ਚੰਡੀਗੜ੍ਹ ਵੀ। ਮੈਂ ਨਹੀਂ ਕਦੀ ਦੇਖਿਆ ਸੀਗਾ, ਸੱਚੀ ਦੱਸਾਂ। ਮੇਰੇ ਸਾਹਮਣੇ ਲਿਖੋ, ਮੈਂ ਨਹੀਂ ਕਦੀ ਮੌਕਾ ਮਿਲਿਆ। ਤੇ ਹੋ ਸਕਦਾ ਜਿਹੜੀ ਸੰਗਤ ਨੂੰ ਜ਼ਰੂਰਤ ਹੋਵੇ ਗੁਰੂ ਜੀ ਉਹਦੇ ਤੋਂ ਕਰਵਾਉਂਦੇ ਸੀਗੇ। ਤੇ ਗਾਣੇ ਜ਼ਰੂਰ, ਕਵਾਲੀਆਂ ਚੱਲਦੀਆਂ ਸੀ ਲੰਗਰ ਦੇ ਟਾਈਮ, ਗੁਰੂ ਜੀ ਦੀਆਂ ਬੜੀਆਂ ਸੋਹਣੀਆਂ ਕਵਾਲੀਆਂ ਹੁੰਦੀਆਂ ਸੀ। ਨੁਸਰਤ ਫਤਿਹ ਅਲੀ ਖਾਨ ਦੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਲੰਗਰ ਤੋਂ ਬਾਅਦ ਗੁਰੂ ਜੀ। ਤੇ ਪ੍ਰਸ਼ਾਦ ਤਾਂ ਗੁਰੂ ਜੀ ਬਹੁਤ ਜ਼ਿਆਦਾ ਆਪਣੇ ਭਰ ਕੇ ਦਿੰਦੇ ਸੀਗੇ। ਉਹ ਤਾਂ ਤੁਸੀਂ ਆਪਾਂ ਰੋਜ਼ ਸਤਸੰਗ ਸੁਣਦੇ ਆ ਕਿ ਫ੍ਰੈਗਰੈਂਸ ਇੰਨੀ ਭਰੀ ਹੁੰਦੀ ਸੀ ਗੁਰੂ ਜੀ ਦੇ ਦਰਬਾਰ 'ਚ, ਤੇ ਇੱਕ ਖੁਸ਼ੀ ਨਾਲ ਅਸੀਂ ਸਾਰੀ ਸੰਗਤ ਖੁਸ਼, ਅੰਦਰੋਂ ਇੰਨੇ ਹੈਪੀ ਸਾਰੇ ਹੁੰਦੇ ਸੀਗੇ। ਤੇ ਗੁਰੂ ਜੀ ਦੇ ਪ੍ਰਸ਼ਾਦ ਦੇ ਗੱਫੇ ਭਰ ਕੇ ਬਾਹਰ ਲਿਜਾ ਕੇ ਖਾ ਕੇ ਫਿਰ ਆ ਕੇ ਬੈਠ ਜਾਣਾ। ਗੁਰੂ ਜੀ ਨੇ ਫਿਰ ਬੁਲਾ ਲੈਣਾ, ਕਦੀ ਟੌਫੀਆਂ ਨਾਲ ਸਾਰਾ ਹੱਥ ਸਾਡੇ ਭਰਦੇ ਨੇ। ਫਿਰ ਗੁਰੂ ਜੀ ਨੇ ਮੈਨੂੰ ਆਣ ਲੱਗੇ ਇਲਾਇਚੀ ਤੇ ਮਿਸ਼ਰੀ ਦਾ ਪ੍ਰਸ਼ਾਦ ਵੀ ਦਿੱਤਾ ਸੀ ਜੀ। ਤੇ ਉਹ ਮੇਰੇ ਕੋਲ ਅੱਜ ਵੀ ਹੈਗਾ ਏ। ਮੈਂ ਉਹਦੇ 'ਚ ਇਲਾਇਚੀਆਂ ਹੋਰ ਪਾਈ ਜਾਂਦੀਆਂ ਤੇ ਉਹੀ ਅਸੀਂ ਯੂਜ਼ ਕਰਦੇ ਆ ਸੱਚੇ ਪਾਤਸ਼ਾਹ ਦੀਆਂ। ਤੇ ਬਾਕੀ ਇਹ ਤਾਂ ਮੈਂ ਵੀ ਬਹੁਤ ਵਾਰ ਉੱਥੇ ਨੋਟ ਕੀਤਾ ਜੀ ਕਿ ਬਰਫੀ ਦੀ ਟਰੇ ਆਂਦੀ ਹੁੰਦੀ ਸੀ, ਪਲੇਟ, ਥਾਲ,
ਤੇ ਥੋੜੀ ਹੁੰਦੀ ਸੀ, ਪਰ ਸੰਗਤ ਐਡੀ ਲੰਬੀ ਲਾਈਨ ਉਹ ਸਾਰੇ ਲਈ ਜਾਂਦੇ ਹੁੰਦੇ ਸੀਗੇ, ਮਤਲਬ ਗੁਰੂ ਜੀ ਦੇਈ ਜਾਂਦੇ ਹੁੰਦੇ ਸੀ ਹੱਥ ਭਰ ਭਰ ਕੇ। ਤੇ ਕਈ ਵਾਰ ਏਦਾਂ ਹੋਣਾ ਕਿ ਗੁਰੂ ਜੀ ਖਤਮ ਹੋਣ ਲੱਗੀ ਪਰ 10 ਕੁ ਬੰਦੇ ਲਈ ਜਾਂਦੇ ਸੀ ਥੋੜੀ ਜਿਹੀ ਬਰਫੀ ਦੀ। ਸੋ ਮੈਂ ਤਾਂ ਇਹ ਸੋਚਦੀ ਹਾਂ ਕਿ ਉਹ ਵੀ ਸੱਚਖੰਡ ਦਾ ਪ੍ਰਸ਼ਾਦ ਸੀਗਾ ਜਿਹੜਾ ਗੁਰੂ ਜੀ ਵਧਾ ਦਿੰਦੇ ਸੀਗੇ। ਉਹ ਵੀ ਸੱਚਖੰਡ ਦਾ ਹੀ ਪ੍ਰਸ਼ਾਦ ਸੰਗਤ ਖਾਂਦੀ ਹੁੰਦੀ ਸੀਗੀ, ਸੱਚੇ ਪਾਤਸ਼ਾਹ ਦੇ ਦਾ ਬਣਾਇਆ ਹੋਇਆ। ਤੇ ਏਦਾਂ ਹੀ ਜੀ ਅਸੀਂ ਇੱਥੇ ਮੈਨੂੰ ਯਾਦ ਹੈ ਇੱਕ ਵਾਰ ਨਾ ਮੈਂ ਗੁਰੂ ਜੀ ਕੋਲ ਬੈਠੀ ਤਾਂ ਮੇਰੇ ਮੂੰਹ ਚੋਂ ਨਾ, ਗੁਰੂ ਜੀ ਆਸਟ੍ਰੇਲੀਆ ਤੋਂ ਗਈ ਸੀ ਤਾਂ ਮੇਰੇ ਮੂੰਹ ਚੋਂ ਗੁਰੂ ਜੀ ਦੇ ਕੋਲੇ ਨਿਕਲ ਗਿਆ, ਮੈਂ ਕਿਹਾ ਗੁਰੂ ਜੀ ਮੈਂ ਨਹੀਂ, ਆਸਟ੍ਰੇਲੀਆ ਦਾ ਸਾਡਾ ਹੋ ਗਿਆ ਸੀ, ਮੈਂ ਕਿਹਾ ਗੁਰੂ ਜੀ ਤੁਹਾਨੂੰ ਹੀ ਮਿਲਣ ਆਇਆ ਕਰਨਾ, ਬਸ ਮੈਂ ਹੋਰ ਨਹੀਂ, ਮੈਂ ਆਸਟ੍ਰੇਲੀਆ ਤੋਂ ਆਇਆ ਕਰਨਾ ਤੇ ਤੁਹਾਨੂੰ ਹੀ ਮਿਲ ਕੇ ਚਲੇ ਜਾਇਆ ਕਰਨਾ। ਤੇ ਗੁਰੂ ਜੀ ਨਾ ਹੱਸ ਪਏ। ਪਰ ਮੈਂ ਹੁਣ ਸੰਗਤ ਜੀ ਸੋਚਦੀ ਹਾਂ ਕਿ ਇਹ ਵੀ ਨਾ ਕੁਛ ਵੀ ਤੁਸੀਂ ਗੁਰੂ ਜੀ ਦੇ ਅੱਗੇ ਬੋਲੋ ਨਾ ਬੜਾ ਸੋਚ ਸਮਝ ਕੇ ਬੋਲੋ। ਮੈਂ ਕਹਿ ਤਾਂ ਦਿੱਤਾ ਹਨਾ, ਪਰ ਮੈਂ ਜਦੋਂ ਆਉਣਾ ਅਸੀਂ ਆਪਣੀ ਫੈਮਿਲੀ ਕੋਲ ਆਈਦਾ ਸੀ ਗੁਰੂ ਜੀ ਦੇ ਦਰਸ਼ਨ ਕਰਕੇ। ਤਾਂ ਹੁਣ ਜਦੋਂ ਮੇਰੇ ਹਸਬੈਂਡ ਬਿਮਾਰ ਹੋਏ ਤਾਂ ਮੈਨੂੰ ਗੱਲ ਯਾਦ ਆਈ, ਅਸੀਂ ਇੱਥੋਂ ਸਪੈਸ਼ਲ ਫਲਾਈਟ ਲੈ ਕੇ ਆਪਣਾ ਬਿਜ਼ਨਸ ਕਲਾਸ ਦੇ ਵਿੱਚ ਸਿਰਫ ਗੁਰੂ ਜੀ ਦੇ ਮੰਦਿਰ ਮੱਥਾ ਟੇਕਣ ਗਏ, ਕਿਸੇ ਨੂੰ ਨਹੀਂ ਮਿਲਿਆ ਇੰਡੀਆ ਵਿੱਚ। ਉਹ ਮੈਨੂੰ ਗੱਲ ਯਾਦ ਆਈ ਕਿ ਮੈਂ ਗੁਰੂ ਜੀ ਕਹਿ ਬੈਠੀ ਸੀ ਕਿ ਗੁਰੂ ਜੀ ਤੁਹਾਨੂੰ ਹੀ ਮਿਲ ਕੇ ਅਸੀਂ ਵਾਪਸ ਚਲੇ ਜਾਇਆ ਕਰਨਾ। ਤਾਂ ਇੱਕ ਏਦਾਂ ਦਾ ਟਾਈਮ ਆਇਆ ਕਿ ਮੇਰੇ ਹਸਬੈਂਡ ਨੂੰ ਏਦਾਂ ਦੀ ਪ੍ਰੋਬਲਮ ਆਈ ਕਿ ਅਸੀਂ ਇੱਕਦਮ ਫਲਾਈਟ ਫੜ ਕੇ ਸਿਰਫ ਗੁਰੂ ਜੀ ਦੇ ਬੜੇ ਮੰਦਿਰ ਮੱਥਾ ਟੇਕਿਆ। 5 ਦਿਨ ਪੂਰਾ ਦਰਬਾਰ ਨੂੰ ਅਟੈਂਡ ਕੀਤਾ ਤੇ ਬਸ ਗੁਰੂ ਜੀ ਨੂੰ ਮਿਲ ਕੇ ਦਿੱਲੀ ਤੋਂ ਹੀ ਵਾਪਸ ਆ ਗਏ। ਪਰ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ, ਸਭ ਕੁਝ ਠੀਕ ਕੀਤਾ। ਜਦੋਂ ਗੁਰੂ ਜੀ ਦੇ ਨੇ ਆ ਕੇ ਗੱਦੀ ਤੇ ਮੱਥਾ ਟੇਕਿਆ ਤਾਂ ਇਹਨਾਂ ਦੇ ਸਿਰ ਤੇ ਇਹਨਾਂ ਨੂੰ ਇੱਕਦਮ ਏਦਾਂ ਲੱਗਿਆ ਕਿ ਕਿਸੇ ਨੇ ਹੱਥ ਲਗਾਇਆ। ਤਾਂ ਇਹਨਾਂ ਨੂੰ ਵੀ ਫੀਲ ਹੋਇਆ ਕਿ ਮੈਨੂੰ ਤਰਾਸ ਦਿੱਤਾ ਕਿ ਕਿਸੇ ਨੇ ਬਹੁਤ ਏਦਾਂ ਮੇਰੇ ਸਿਰ ਤੇ ਟੱਚ ਕੀਤਾ। ਤਾਂ ਮੇਰੇ ਉਦੋਂ ਦਿਮਾਗ 'ਚ ਆਇਆ ਕਿ ਗੁਰੂ ਜੀ, ਮੇਰੇ ਮੂੰਹ ਚੋਂ ਨਿਕਲ ਗਿਆ ਸੀ ਕਿ ਮੈਂ ਗੁਰੂ ਜੀ ਤੁਹਾਨੂੰ ਹੀ ਮਿਲ ਕੇ ਵਾਪਸ ਜਾਊਂਗੀ ਇੱਥੋਂ। ਤਾਂ ਇਸ ਹਾਲ ਵਿੱਚ ਮੈਨੂੰ ਆ ਕੇ ਗੁਰੂ ਜੀ ਦੇ ਕੋਲੇ ਅਸੀਂ ਕਿਸੇ ਨੂੰ ਨਹੀਂ ਅਸੀਂ ਦੱਸਿਆ ਕਿ ਅਸੀਂ ਆ ਰਹੇ ਹਾਂ, ਨਾ ਅਸੀਂ ਆਪਣੇ ਕਿਸੇ ਪੇਰੈਂਟਸ ਨੂੰ ਮਿਲੇ, ਨਾ ਕਿਸੇ ਨੂੰ ਮਿਲੇ, ਨਾ ਕਿਸੇ ਨਾਲ ਫੋਨ ਕੀਤਾ। ਅਸੀਂ ਸਿਰਫ ਦਿੱਲੀ ਆ ਕੇ ਗੁਰੂ ਜੀ ਦੇ 5 ਦਿਨ ਅਟੈਂਡ ਕਰਕੇ ਅਸੀਂ ਵਾਪਸ ਚਲੇ ਗਏ ਆਸਟ੍ਰੇਲੀਆ। ਤੇ ਫਿਰ ਇੱਥੇ ਆ ਕੇ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ ਸਾਰੇ ਸਾਡੇ ਕਰਮ ਕੱਟ ਕੇ ਇਹਨਾਂ ਨੂੰ ਉਹਦੇ ਚੋਂ ਕੱਢਿਆ। ਤੇ ਹੁਣ ਅਸੀਂ ਪੂਰਾ ਗੁਰੂ ਜੀ ਦੇ ਨਾਲ ਪੂਰੇ ਉਹ ਹੈਗੇ ਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਾਂ ਗੁਰੂ ਜੀ ਨੂੰ ਜੋ ਵੀ ਕਹੀਏ ਉਹ ਬਹੁਤ ਸੋਚ ਸਮਝ ਕੇ ਕਹੀਏ, ਫਿਰ ਉਹ ਸਾਨੂੰ ਉਸੇ ਤਰ੍ਹਾਂ ਹੀ ਕਈ ਵਾਰ ਪਤਾ ਨਹੀਂ ਲੱਗਦਾ ਸਾਡੀ ਲਾਈਫ ਦੇ ਵਿੱਚ ਸਾਨੂੰ ਉਹ ਟਾਈਮ ਹੁੰਦਾ। ਕਿਉਂਕਿ ਮੈਂ ਜਦੋਂ ਇਹ ਕਹਿ ਬੈਠੀ ਗੁਰੂ ਜੀ ਨੂੰ ਤੇ ਮੈਂ ਜਾ ਕੇ ਆਪਣੇ ਫੈਮਿਲੀ ਨੂੰ ਮਿਲਦੀ ਹੁੰਦੀ ਸੀ ਤੇ ਕਈ ਵਾਰ ਏਦਾਂ ਚਲੇ ਜਾਣਾ ਕਿ ਇੱਥੇ ਵੀ ਨਹੀਂ ਆਉਣਾ ਕਿ ਨਹੀਂ ਚੰਡੀਗੜ੍ਹ ਹੀ ਚੱਲਦੇ ਆ। ਤੇ ਫਿਰ ਗੁਰੂ ਜੀ ਨੇ ਦਿਖਾਇਆ ਵੀ ਤੂੰ ਤਾਂ ਕਹਿੰਦੀ ਸੀ ਕਿ ਤੂੰ ਮੈਨੂੰ ਮਿਲ ਕੇ ਜਾਇਆ ਕਰੂੰਗੀ। ਫਿਰ ਸੱਚੀ ਵਿੱਚ ਉਹ ਹੋਇਆ। ਤੇ ਇਸ ਕਰਕੇ ਫਿਰ ਸੱਚੇ ਪਾਤਸ਼ਾਹ ਦਾ ਨਾਲ ਇਸ ਤਰ੍ਹਾਂ ਹੀ ਸਾਡੀ ਜਰਨੀ ਨਿਕਲੀ ਹੈ ਜੀ ਤੇ ਹੁਣ ਚੱਲ ਰਹੀ ਹੈ। ਤੇ ਹੁਣ ਵੀ ਮੈਨੂੰ ਥੋੜਾ ਮਹੀਨਾ ਪਹਿਲਾਂ ਗੁਰੂ ਜੀ ਦਾ ਡ੍ਰੀਮ ਆਇਆ ਤੇ ਮੈਂ ਤਾਂ ਹੁਣ ਗੁਰੂ ਜੀ ਨਾਲ ਬਹੁਤ ਜ਼ਿਆਦਾ ਰਾਤ ਦਿਨ ਜੁੜੇ ਹੋਏ ਹਾਂ ਜੀ। ਤੇ ਡ੍ਰੀਮ ਆਇਆ ਤੇ ਗੁਰੂ ਜੀ ਨੇ ਆਪਣੇ ਨਾ ਦੋਨੋਂ ਹੱਥ, ਮੈਂ ਡ੍ਰੀਮ ਦੇ ਵਿੱਚ ਸੀਗੀ, ਸੁਪਨੇ ਚੋਂ ਏਦਾਂ ਦੋਨੋਂ ਹੱਥ ਨਾ ਜਿੱਦਾਂ ਨਮਸਤੇ ਵਾਲੀ ਪੋਜ਼ ਵਿੱਚ ਕੱਢ ਕੇ ਮੇਰੇ ਅੱਗੇ ਕਰਤੇ ਸਿੱਧੇ। ਤੇ ਮੈਂ ਨਾ ਦੋਨੋਂ ਹੱਥਾਂ ਨਾਲ ਗੁਰੂ ਜੀ ਦਾ ਏਦਾਂ ਹੱਥ ਦੋਨਾਂ ਹੱਥਾਂ ਵਿੱਚ ਲੈ ਲਏ ਤਾਂ ਮੈਨੂੰ ਨਾ ਇੱਕਦਮ ਫੀਲਿੰਗ ਆਈ ਕਿ ਮੈਂ ਟੱਚ ਕਿਸੇ ਬੰਦੇ ਨੂੰ ਕੀਤਾ ਹੈ, ਕੋਈ ਰੀਅਲ ਫੀਲਿੰਗ ਦਿੱਤੀ ਕਿਸੇ ਹਿਊਮਨ ਬੀਇੰਗ ਦੀ ਕਿ ਮੈਂ ਸੱਚੀ ਦੇ ਕਿਸੇ ਬੰਦੇ ਦੇ ਹੱਥ ਫੜ ਲਏ ਆ। ਗੁਰੂ ਜੀ ਨੇ ਇਸ ਤਰ੍ਹਾਂ ਮੈਨੂੰ ਆਪਣੇ ਹੱਥਾਂ ਦਾ ਟੱਚ ਦਿੱਤਾ ਤੇ ਫਿਰ ਉਹ ਹੱਥ ਮੇਰੇ ਹੱਥਾਂ ਚੋਂ ਏਦਾਂ ਚਲੇ ਗਏ। ਤੇ ਮੈਂ ਜਦੋਂ ਇੱਕਦਮ ਮੈਂ ਖੁਦ ਹੀ ਮੈਂ ਕਿਹਾ ਨਾਲੇ ਖੁਸ਼ਬੂ ਆ ਗਈ ਤੇ ਮੈਨੂੰ ਨਾ ਇੱਕਦਮ ਐਂ ਲੱਗਿਆ ਕਿ ਮੈਂ ਕਿਸੇ ਦੇ ਨਾ ਰੀਅਲ ਮਾਸ ਨੂੰ ਕੋਈ ਏਦਾਂ ਹੱਥ ਲਾ ਲਿਆ ਹੱਥਾਂ ਨੂੰ। ਤੇ ਉਹ ਫਿਰ ਮੈਂ ਕਿਹਾ ਓ ਮਾਈ ਗੋਡ ਗੁਰੂ ਜੀ ਤੇ ਤੁਹਾਡੇ ਹੱਥ ਮੇਰੇ ਹੱਥਾਂ ਵਿੱਚ ਆ ਗਏ ਸੀਗੇ। ਤੇ ਏਦਾਂ ਗੁਰੂ ਜੀ ਦੇ ਏਦਾਂ ਮੇਰਾ ਐਕਸਪੀਰੀਅੰਸ ਤਾਂ ਬਹੁਤ ਨੇ ਜੀ। ਤੇ ਪਰ ਮੈਨੂੰ ਪਤਾ ਨਹੀਂ ਮੈਂ ਕਿੰਨਾ ਟਾਈਮ ਲਗਾਇਆ ਹੈਗਾ। ਤੇ ਇਸ ਤਰ੍ਹਾਂ ਹੀ ਬਸ ਮੇਰੀ ਗੁਰੂ ਜੀ ਨਾਲ ਇਹ ਜਰਨੀ ਚੱਲੀ ਜਾ ਰਹੀ ਹੈ ਜੀ। ਤੇ ਹਾਲੇ ਤਾਂ ਮੇਰੇ ਅੱਜ ਤੱਕ ਦਿਮਾਗ ਵਿੱਚ ਇਹੀ ਸੀਗਾ
ਤੇ ਬਾਕੀ ਤਾਂ ਫਿਰ ਅਸੀਂ ਇੱਕ ਵਾਰ ਲੋਕਟ ਵੀ ਬਣਵਾਏ ਸੀ ਗੁਰੂ ਜੀ ਦੇ ਗੋਲਡ ਦੇ ਵਿੱਚ, ਜਦੋਂ ਚੰਡੀਗੜ੍ਹ ਰਹਿੰਦੇ ਹੁੰਦੇ ਸੀਗੇ। ਚੇਨ ਤੇ ਲੋਕਟ ਸਾਨੂੰ ਗੁਰੂ ਜੀ ਨੇ ਨਹੀਂ ਸੀ ਕਿਹਾ, ਨਾ ਅਸੀਂ ਕਿਸੇ ਦਾ ਦੇਖਿਆ ਸੀ, ਬਸ ਮਨ ਦੇ ਵਿੱਚ ਹੀ ਗੁਰੂ ਜੀ ਲਿਆਂਦੇ ਰਹਿੰਦੇ ਸੀ ਏਦਾਂ ਦੀਆਂ ਚੀਜ਼ਾਂ 'ਚ। ਅਸੀਂ ਆਪ ਹੀ, ਮੈਂ ਤੇ ਮੇਰੇ ਹਸਬੈਂਡ ਨੇ ਲੋਕਟ ਬਣਵਾ ਕੇ ਤੇ ਮੈਂ ਲਿਜਾ ਕੇ ਗੁਰੂ ਜੀ ਦੇ ਹੱਥ ਵਿੱਚ ਦੇ ਦਿੱਤੇ। ਮੈਂ ਕਿਹਾ ਗੁਰੂ ਜੀ ਬਲੈਸ ਕਰ ਦਿਓ, ਤੇ ਗੁਰੂ ਜੀ ਨੇ ਉਹਨਾਂ ਨੂੰ ਬਲੈਸ ਕਰਤਾ। ਇਸ ਤਰ੍ਹਾਂ ਹੀ ਮੈਂ ਇੱਕ ਵਾਰ ਹੋਰ ਵੱਡੀ ਪਿਕਚਰ, ਮੈਂ 2 ਵੱਡੇ ਸਰੂਪ ਗੁਰੂ ਜੀ ਤੋਂ ਬਲੈਸ ਕਰਵਾਏ ਨੇ ਜੀ। ਤੇ ਇੱਕ ਤੇ ਗੁਰੂ ਜੀ ਨੇ ਸਾਡੀ ਫੈਮਿਲੀ ਨੇਮ ਲਿਖ ਕੇ ਬਲੈਸ ਕੀਤਾ, ਤੇ ਗੁਰੂ ਜੀ ਨੂੰ ਪਿਆਰ ਬੜਾ ਮਿਲਦਾ ਹੁੰਦਾ ਸੀਗਾ, ਤੇ ਬੜਾ ਗੁਰੂ ਜੀ ਦੀ ਸਮਾਈਲ ਹੁਣ ਮੈਂ ਯਾਦ ਕਈ ਵਾਰ ਕਰਦੀ ਹੁੰਦੀ। ਮੈਂ ਜਦੋਂ ਕਿਤੇ ਸੰਗਤ ਸਤਸੰਗ ਵਿੱਚ ਵੀ ਬੈਠੀ ਹੁੰਦੀ ਆ, ਮੈਂ ਅੱਖਾਂ ਬੰਦ ਕਰਕੇ ਬਸ ਗੁਰੂ ਜੀ ਦੇ ਉਸ ਟਾਈਮ ਦੇ ਵਿੱਚ ਚਲੀ ਜਾਂਦੀ ਆ, ਜਿਹੜੇ ਗੁਰੂ ਜੀ ਨਾਲ ਪਲ ਬਿਤਾਏ ਹੋਏ ਨੇ। ਕਿ ਮੇਰਾ ਵਾਲਿਆ ਰੱਖੀ ਸਾਨੂੰ ਚਰਨਾਂ ਦੇ ਕੋਲ, ਤੇਰੇ ਨਾਲ ਜਿਹੜੇ ਪਲ ਬਿਤਾਏ ਨੇ ਉਹਨਾਂ ਦੇ ਵਿੱਚ ਆਨੰਦ ਲਈਦਾ ਜੀ। ਕਿ ਉਸ ਫੀਲਿੰਗ ਨੂੰ ਅਸੀਂ ਡਿਸਕ੍ਰਾਈਬ ਵੀ ਨਹੀਂ ਕਰ ਸਕਦੇ ਪ੍ਰੋਪਰਲੀ, ਕਿ ਉਹ ਫੀਲਿੰਗ ਸੀ ਜਿਹੜੀ ਗੁਰੂ ਜੀ ਦੇ ਆਲੇ ਦੁਆਲੇ। ਤੇ ਦਿੱਲੀ ਦੀ ਸੰਗਤ ਮੈਂ ਤਾਂ ਕਹਿੰਦੀ ਬਹੁਤ ਲੱਕੀ ਸੀ, ਜਿਹੜੀ 10 ਸਾਲ ਗੁਰੂ ਜੀ ਦੇ ਦਰਸ਼ਨ ਲਗਾਤਾਰ ਕਰਦੇ ਰਹੇ ਨੇ, ਸਾਰੇ ਜਾਂਦੇ ਰਹੇ ਨੇ ਉੱਥੇ। ਤੇ ਬਾਕੀ ਤਾਂ ਹੋਰ ਤਾਂ ਬਸ ਇਹੀ ਹੈ ਜੀ ਕਿ ਗੁਰੂ ਜੀ ਅੱਜ ਦੇ ਟਾਈਮ ਸਭ ਤੇ ਮੇਰਾ ਦੀ ਨਜ਼ਰ ਮਾਰਨ, ਜਿਨ੍ਹਾਂ ਨੂੰ ਵੀ ਕੋਈ ਤਕਲੀਫ ਹੈ, ਦੁੱਖ ਹੈ, ਇਸ ਚੋਂ ਨਿਕਲ ਰਹੇ ਨੇ, ਇਸ ਬਿਮਾਰੀ ਚੋਂ, ਗੁਰੂ ਜੀ ਉਹਨਾਂ ਤੇ ਮੇਰਾ ਦੀ ਨਜ਼ਰ ਮਾਰਨ। ਸੱਚੇ ਪਾਤਸ਼ਾਹ ਸਾਰਿਆਂ ਦੇ ਘਰਾਂ ਵਿੱਚ ਸੁੱਖ ਲਿਆਓ, ਇਸ ਦੁੱਖ ਚੋਂ ਸਾਨੂੰ ਸਾਰਿਆਂ ਨੂੰ, ਸਾਰੇ ਵਰਲਡ ਨੂੰ ਫਟਾਫਟ ਕੱਢੋ। ਸਾਡੀ ਸੋਚ ਦੇ ਵਿੱਚ ਸਾਡਾ, ਅਸੀਂ ਬਸ ਤੁਹਾਡੇ ਰੱਬ ਦੇ ਨਾਲ ਅਸੀਂ ਲੱਗੀਏ। ਤੇ ਹੁਣ ਵਾਹਿਗੁਰੂ ਸਭ ਤੇ ਮਿਹਰ ਕਰੇ ਜੀ। ਮੈਂ ਹੋਰ ਤਾਂ ਹਲੇ ਮੇਰੇ ਦਿਮਾਗ ਵਿੱਚ ਕੋਈ ਗੁਰੂ ਜੀ ਕੋਈ ਥਾਟ ਲੈ ਕੇ ਆ ਨਹੀਂ ਰਹੇ ਹੈਗੇ। ਬਾਕੀ ਇਹ ਜੀ ਗੁਰੂ ਜੀ ਦੇ ਦਰਬਾਰ 'ਚ ਕੋਈ ਰਿਚੁਅਲ ਨਹੀਂ ਸੀ ਜੀ, ਕੋਈ ਵੀ ਗੁਰੂ ਜੀ ਸਾਨੂੰ ਕਿਸੇ ਵੀ ਉਹਦੇ ਵਿੱਚ ਨਹੀਂ ਸੀ ਪਾਇਆ। ਗੁਰੂ ਜੀ ਨੇ ਕਿ ਆਹ ਕਰੋ, ਇਹ ਕਰੋ, ਉਹ ਨਾ ਕਰੋ, ਬਸ ਗੁਰੂ ਜੀ ਨੂੰ ਯਾਦ ਕਰੋ। ਗੁਰੂ ਜੀ ਦਾ ਸਰੂਪ ਨੂੰ ਆਪਾਂ ਆਪਣੇ ਨਾਲ ਏਦਾਂ ਹੀ ਸੋਚੀਏ ਕਿ ਗੁਰੂ ਜੀ ਦਾ ਸਰੂਪ। ਔਰ ਸੱਚੀ ਸੰਗਤ ਜੀ, ਇਹ ਸੱਚੀ ਵਿੱਚ ਹੈ ਕਿ ਤੁਸੀਂ ਭਾਵੇਂ ਸਾਈਨ ਨਹੀਂ ਕੋਈ ਦੇਖੋਗੇ, ਤੁਹਾਨੂੰ ਸਾਈਨ ਦੇਖਣ ਦੀ ਨਹੀਂ ਜ਼ਰੂਰਤ ਹੈ। ਸਰੂਪ ਹੈ ਨਾ ਤੁਹਾਡੇ ਕੋਲ, ਤੇ ਓਮ ਨਮः ਸ਼ਿਵਾਏ, ਇਸ ਤੋਂ ਉੱਪਰ ਆਪਾਂ ਨੂੰ ਕੁਛ ਨਹੀਂ ਚਾਹੀਦਾ। ਇਹ ਸਭ ਤੋਂ ਵੱਡਾ ਨਾਮ ਆ ਓਮ ਨਮः ਸ਼ਿਵਾਏ, ਗੁਰੂ ਜੀ ਸਦਾ ਸਹਾਏ। ਤੇ ਗੁਰੂ ਜੀ ਦਾ ਸਰੂਪ, ਇਸ ਤੋਂ ਉੱਪਰ ਕੋਈ ਗੋਡ ਨਹੀਂ, ਕੋਈ ਕੁਛ ਨਹੀਂ। ਮੈਂ ਤਾਂ ਇਹ ਕਹੂੰਗੀ, ਮੇਰੇ ਤਾਂ ਦਰਬਾਰ ਦੇ ਵਿੱਚ, ਮੇਰੇ ਘਰ ਦੇ ਵਿੱਚ ਗੁਰੂ ਜੀ ਤੋਂ ਇਲਾਵਾ ਕੋਈ ਪਿਕਚਰ ਨਹੀਂ ਹੈ, ਕੋਈ ਵੀ ਗੋਡ ਨਹੀਂ। ਸੱਚੀ ਮੈਂ ਦੱਸਾਂ, ਸਿਰਫ ਮੇਰੇ ਗੁਰੂ ਜੀ ਮੇਰੇ ਸ਼ਿਵ ਜੀ ਨੇ, ਗੁਰੂ ਜੀ ਮੇਰੇ ਗੁਰੂ ਨਾਨਕ ਦੇਵ ਜੀ ਨੇ, ਗੁਰੂ ਜੀ ਮੇਰੇ ਸਾਰਾ ਕੁਛ ਨੇ। ਸੋ ਆਪਾਂ ਜੇ ਗੁਰੂ ਜੀ ਨਾਲ ਲੱਗਾਂਗੇ ਤਾਂ ਦਿਲੋਂ ਲੱਗਾਂਗੇ ਤਾਂ ਸੰਗਤ ਜੀ 100% ਗੁਰੂ ਜੀ ਸਾਡਾ ਸੁਣਨਗੇ। ਬਾਕੀ ਇਸ ਦੁਨੀਆ 'ਚ ਆਪਾਂ ਆਪਣੇ ਕਰਮ ਕੱਟਣ ਆਏ ਆ, ਹਮੇਸ਼ਾ ਤਾਂ ਆਪਾਂ ਸਾਰਿਆਂ ਨੇ ਇੱਥੇ ਨਹੀਂ ਰਹਿਣਾ ਹੈਗਾ। ਸੋ ਆਪਾਂ ਜਿੰਨਾ ਟਾਈਮ ਹੈਗੇ ਆ ਗੁਰੂ ਜੀ ਨੂੰ ਕਹੀਏ ਵੀ ਗੁਰੂ ਜੀ ਦੇ ਪਿਆਰ ਵਿੱਚ ਰਹੀਏ। ਗੁਰੂ ਜੀ ਸਭ ਦਾ ਸੁਣਨਗੇ, ਸਭ ਦਾ ਸੁਣਦੇ ਨੇ ਸੱਚੇ ਪਾਤਸ਼ਾਹ, ਜੇ ਆਪਾਂ ਪਿਆਰ ਭਾਵ ਦੇਖਦੇ ਨੇ ਸਾਡਾ, ਕਿ ਆਪਾਂ ਚਲਾਕੀਆਂ, ਠੱਗੀਆਂ ਜਾਂ ਗਲਤ ਕਿਸੇ ਨੂੰ ਕਹਿੰਦੇ ਆ, ਸਾਡਾ ਭਾਵ ਕੀ ਆ, ਬਸ ਉਸ ਤੇ ਸਾਰਾ ਕੁਝ ਬੇਸ ਹੈ ਗੁਰੂ ਜੀ ਦਾ। ਇਹ ਗੁਰੂ ਜੀ ਇੱਕ ਲਾਅ ਹੈ, ਮੈਂ ਤਾਂ ਕਹੂੰਗੀ ਕਿ ਲਾਅ ਹੈ। ਰੱਬ ਵੀ ਇੱਕ ਲਵ ਵੀ ਹੈ ਤੇ ਲਾਅ ਵੀ ਹੈ। ਇਹ ਲਾਅ ਦੇ ਵਿੱਚ ਚੱਲਦਾ ਗੁਰੂ ਜੀ ਦੀ એનર્ਜੀ, ਸ਼ਕਤੀ ਸਾਰੀ। ਇਹ ਅਸੀਂ ਕੀ ਕਰਦੇ ਆ ਉਹ ਸਾਰਾ ਦੇਖਦੇ ਨੇ, ਸਾਡਾ ਸਾਰਾ ਗੁਰੂ ਜੀ ਦੇ ਨੋਟ ਕਰਦੇ ਨੇ। ਸੋ ਆਪਾਂ ਗੁਰੂ ਜੀ ਦੇ ਅੱਗੇ ਹੀ ਪ੍ਰੇ ਕਰੀਏ, ਗੁਰੂ ਜੀ ਸਾਡੇ ਤੋਂ ਕੋਈ ਗਲਤੀ ਨਾ ਹੋਵੇ, ਜਿਹੜੀਆਂ ਹੋ ਗਈਆਂ ਉਹਨੂੰ ਮਾਫ ਕਰ ਦਿਓ ਸੱਚੇ ਪਾਤਸ਼ਾਹ। ਤੇ ਆਪਣੇ ਚਰਨਾਂ ਨਾਲ ਸਾਨੂੰ ਸਾਰਿਆਂ ਨੂੰ ਲਾਈ ਰੱਖੋ, ਸਾਰੀ ਸੰਗਤ ਦਾ ਤੇ ਮੇਰਾ ਭਰਿਆ ਹੱਥ ਰੱਖੋ। ਤੇ ਬਸ ਮੈਂ ਇਹੀ ਸਾਰੇ ਕਰਦੀ ਹਾਂ ਜੀ। ਆਪਣੇ ਕੁਨਾਲ ਅੰਕਲ ਨੇ ਮੈਨੂੰ ਕੰਟੈਕਟ ਕੀਤਾ, ਤੁਹਾਡਾ ਬਹੁਤ ਥੈਂਕ ਯੂ। ਗੁਰੂ ਜੀ ਦੀ ਮਹਿਮਾ ਕਰਾਈ ਤੇ ਸੱਚੇ ਪਾਤਸ਼ਾਹ ਦੀ ਕਹਿੰਦੇ ਨਾ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਇਹ ਆਪ ਪਰਮੇਸ਼ਰ ਸੱਚੇ ਪਾਤਸ਼ਾਹ ਨੇ ਆਪਣੀ ਮਹਿਮਾ ਮੇਰੇ ਤੋਂ ਕਰਵਾਈ ਹੈ ਅੱਜ। ਤੇ ਕੁਨਾਲ ਅੰਕਲ ਦਾ ਤੇ ਵਿਕਰਮ ਅੰਕਲ ਦਾ ਤੇ ਬੜੇ ਮੰਦਰ ਦੀ ਮੈਨੇਜਮੈਂਟ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਤੇ ਜੈ ਗੁਰੂ ਜੀ। शिव जी सदा सा
सदा सहाय